अस्सलाम वालेकुम सारे दोस्तां नूं सत श्री अकाल ਜਿਹੜੇ ਸਾਡਾ ਇਸ ਵੇਲੇ ਜੁੜੇ ਨੇ ਪੰਜਾਬੀ ਲਹਿਰ ਫੇਸਬੁੱਕ ਪੇਜ ਦੀ ਰਾਹੀਂ ਪੰਜਾਬੀ ਲਹਿਰ YouTube ਚੈਨਲ ਦੀ ਰਾਹੀਂ ਸਾਰਿਆਂ ਨੂੰ ਵੈਲਕਮ ਕਹਿੰਦੇ ਹਾਂ ਅੱਜ ਦੇ ਪ੍ਰੋਗਰਾਮ 'ਚ। ਅੱਜ ਦਾ ਪ੍ਰੋਗਰਾਮ ਸਾਡਾ ਡਾਕਟਰ ਦਲਵੀਰ ਪਨੂੰ ਦੀ ਬੁੱਕ ਨੂੰ ਲੈ ਕੇ 55 ਨੰਬਰ ਚੈਪਟਰ ਤੇ ਉੱਤੇ ਆਪਾਂ ਗੱਲ ਕਰਨੀ ਹੈ ਖੁਸਰੋ ਰੈਵੋਲੂਸ਼ਨ ਜਿਹੜੀ ਉਹਨਾਂ ਦੀ ਬਗਾਵਤ ਦੱਸੀ ਜਾਂਦੀ ਉਹਦੇ ਤੇ ਆਪਾਂ ਗੱਲਬਾਤ ਕਰਨੀ ਹੈ। ਡਾਕਟਰ ਸਾਹਿਬ ਦਾ ਦੀ ਬੁੱਕ ਦੇ ਵਿੱਚ ਚੈਪਟਰ ਹੈ 55 ਦੀ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ। ਸੋ ਉਹਦੇ ਤੇ ਗੱਲ ਕਰਨ ਵਾਸਤੇ ਅੱਜ ਕਾਫੀ ਦਿਨਾਂ ਬਾਅਦ ਫੇਰ ਲਾਏ ਹੋਏ ਹਾਂ। ਸੋ ਹਮੇਸ਼ਾ ਦੀ ਤਰ੍ਹਾਂ ਡਾਕਟਰ ਸਾਹਿਬ ਸਾਡੇ ਨਾਲ ਹੁੰਦੇ ਨੇ। ਡਾਕਟਰ ਸਾਹਿਬ ਵੈਲਕਮ ਅੱਜ ਦੇ ਪ੍ਰੋਗਰਾਮ 'ਚ ਤੁਹਾਨੂੰ ਜਨਾਬ। ਡਾਕਟਰ ਸਾਹਿਬ ਵੈਲਕਮ। ਥੈਂਕ ਯੂ ਸੋ ਮਚ ਜੀ ਢਿੱਲੋਂ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਕ ਵਾਰੀ ਫਿਰ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ। ਮੈਂ ਨਾਲ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਸ਼ੇਅਰ ਕਰ ਰਿਹਾ ਆਪਣੇ ਦੂਜੇ ਪੇਜਿਸ ਦੇ ਉੱਤੇ, ਤੇ ਮੇਰੀ ਬੇਨਤੀ ਹੈ ਸਾਰੇ ਦੋਸਤਾਂ ਨੂੰ ਕਿ ਉਹ ਵੀ ਇਸ ਪ੍ਰੋਗਰਾਮ ਨੂੰ ਅੱਗੇ ਦੇ ਅੱਗੇ ਸ਼ੇਅਰ ਕਰਦੇ ਜਾਣ। ਸ਼ੇਅਰ ਕਰ ਦਿਓ। ਅੱਜ ਆਪਾਂ ਬਹੁਤ ਇੱਕ ਖਾਸ ਢਿੱਲੋਂ ਸਾਹਿਬ ਗੱਲਬਾਤ ਕਰਨ ਜਾ ਰਹੇ ਹਾਂ, ਜਿਹਦੇ ਬਾਰੇ ਅਕਸਰ ਕਹਿ ਲਓ ਵੀ ਕਾਫੀ ਡਿਬੇਟ ਰਹਿੰਦੀ ਹੈ ਕਿ ਖੁਸਰੋ ਦਾ ਕੀ ਰੋਲ ਸੀਗਾ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਦੇ ਜਿਹੜੇ ਸਰਕਮਸਟੈਂਸਿਸ ਬਣੇ ਉਹਨਾਂ ਵਿੱਚ ਕੀ ਰੋਲ ਸੀਗਾ। ਅੱਜ ਆਪਾਂ ਉਸ ਦੀ ਜਿਹੜੀ ਹੈਗੀ ਆ ਪੜਤਾਲ ਕਰਾਂਗੇ, ਆਪਾਂ ਨਿਤਾਰਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨਾ ਕੁ ਰੋਲ ਸੀ ਔਰ ਕੀ ਸਾਰਾ ਵਾਕਿਆ ਸੀ ਜਿਹਦੇ ਲਈ ਖੁਸਰੋ ਨੇ ਜਿਹੜਾ ਰਿਬੈਲੀਅਨ ਕੀਤਾ, ਖੁਸਰੋ ਨੇ ਬਗਾਵਤ ਕੀਤੀ, ਖੁਸਰੋ ਨੇ ਰੈਵੋਲੂਸ਼ਨ ਕੀਤਾ, ਖੁਸਰੋ ਨੇ ਰਿਵੋਲਟ ਕੀਤਾ। ਇਹਦੇ ਅਲੱਗ-ਅਲੱਗ ਨਾਮ ਜਿਹੜੇ ਹੈਗੇ ਇਤਿਹਾਸਕਾਰਾਂ ਵੱਲੋਂ ਦਿੱਤੇ ਗਏ ਆ। ਉਹਦੇ ਬਾਰੇ ਜਿਹੜੀ ਹੈਗੀ ਆ ਖੁੱਲ ਕੇ ਚਰਚਾ ਕਰਾਂਗੇ ਔਰ ਉਹਦਾ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਦੇ ਨਾਲ ਕੀ ਲਿੰਕ ਹੈਗਾ। ਅੱਜ ਆਪਾਂ ਇਸ ਪਹਿਲੂ ਦੇ ਉੱਤੇ ਜਿਹੜੀ ਹੈਗੀ ਆ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ। ਔਰ ਵਾਂਸ ਅਗੇਨ ਜਿੰਨੇ ਵੀ ਸਾਰੇ ਆਪਾਂ ਅੱਜ ਦੇ ਪ੍ਰੋਗਰਾਮ 'ਚ ਸਾਈਟੇਸ਼ਨਸ ਕੋਟ ਕਰਨੀਆਂ, ਉਸ ਕਿਤਾਬ ਦੇ ਐਂਡ ਦੇ ਉੱਪਰ ਮੈਂ ਕਾਫੀ ਡਿਟੇਲਡ ਜਿਹੜੇ ਹੈਗੇ ਆ ਉਹ ਐਂਡ ਨੋਟਸ ਦਿੱਤੇ ਹੋਏ ਆ। ਇਸ ਕਿਤਾਬ ਦੇ ਵਿੱਚ ਪਿਛਲੇ ਪੇਜਸ ਦੇ ਉੱਪਰ ਆਪਾਂ ਕਿਹੜੀ ਕਿਤਾਬ ਦੇ ਵਿੱਚੋਂ ਇਨਫੋਰਮੇਸ਼ਨ ਲਈ ਹੋਈ ਆ ਉਹ ਇਹਦੇ ਵਿੱਚ ਅਵੇਲੇਬਲ ਹੈਗੀ ਆ। ਜਿੰਨੀ ਵੀ ਆਪਾਂ ਗੱਲਬਾਤ ਕਰ ਰਹੇ ਆ ਉਹ ਇਤਿਹਾਸਿਕ ਸਰੋਤਾਂ ਤੋਂ ਲਈ ਹੋਈ ਹੈ, ਹਿਸਟਰੀ ਦੀਆਂ ਪੁਰਾਣੀਆਂ ਕਿਤਾਬਾਂ 'ਚੋਂ ਲਈ ਹੋਈ ਹੈ। ਸੋ ਤੁਹਾਨੂੰ ਕੋਈ ਵੀ ਸ਼ੰਕਾ ਹੋਵੇ, ਕੋਈ ਵੀ ਸ਼ੱਕ ਹੋਵੇ, ਇਸ ਕਿਤਾਬ ਦੇ ਪਿੱਛੇ ਜਾ ਕੇ ਐਂਡ ਨੋਟਸ ਦੇ ਵਿੱਚ ਪੜ੍ਹ ਲੈਣਾ ਕਿ ਮੈਂ ਕਿੱਥੋਂ ਇਹ ਜਿਹੜਾ ਇਨਫੋਰਮੇਸ਼ਨ ਹੈ ਲਈ। ਜੀ ਡਾਕਟਰ ਸਾਹਿਬ ਸ਼ੰਕਾ ਕਿਹਨੂੰ ਕਹਿੰਦੇ ਵੀ ਦੱਸ ਦਿਓ। ਸ਼ੰਕਾ ਹੁੰਦੀ ਹੈ ਜੀ ਕੋਈ ਸ਼ੱਕ ਹੋਵੇ, ਕੋਈ ਹਾਂ ਸੌਰੀ ਹੁਣ ਤਾਂ ਉਰਦੂ ਦਾ ਅੱਖਰ ਦੱਸ ਦਿਆ ਮੈਨੂੰ, ਮੈਂ ਹਿੰਦੀ ਦਾ ਬੋਲ ਦਿੱਤਾ। ਮੇਰੇ ਇਹਦਾ ਮਤਲਬ ਤੁਸੀਂ ਸ਼ੰਕਾ ਸਿੱਖ ਲਈ ਆ ਫਿਰ। ਮੈਨੂੰ ਇਹ ਦੱਸਦਾ ਵੀ ਸ਼ੰਕਾ ਉਰਦੂ ਅੱਖਰ ਹੈ ਕਿ ਹਿੰਦੀ ਦਾ? ਯਾਰ ਹਿੰਦੀ ਦਾ। ਉਰਦੂ 'ਚ ਕੀ ਕਹਿੰਦੇ ਆ ਸ਼ੱਕ ਨੂੰ? ਸ਼ੱਕ ਸ਼ੁਭਾ ਹੀ ਕਹਿੰਦੇ ਆ। ਸ਼ੁਭਾ ਆ ਗਿਆ। ਮਤਲਬ ਕਿਸੇ ਨੂੰ ਕੋਈ ਸ਼ੱਕ ਸ਼ੁਭਾ ਹੋਵੇ ਤਾਂ ਕਿਤਾਬ ਦੇ ਐਂਡ ਤੇ ਆਪਾਂ ਬਕਾਇਦਾ ਆਪਣੇ ਸਰੋਤ ਦਿੱਤੇ ਹੋਏ ਆ ਕਿ ਕਿੱਥੋਂ ਇਹ ਇਨਫੋਰਮੇਸ਼ਨ ਲੈ ਰਹੇ ਆ। ਖੁਸਰੋ ਰੈਵੋਲੂਸ਼ਨ ਦੀ ਗੱਲ ਕਰਨ ਤੋਂ ਪਹਿਲਾਂ ਉਹਨੇ ਕਿਉਂ ਬਗਾਵਤ ਕੀਤੀ, ਜਿਹੜੇ ਸਾਨੂੰ ਜਿਨ੍ਹਾਂ ਨੂੰ ਨਹੀਂ ਪਤਾ ਖੁਸਰੋ ਹੈ ਕੌਣ ਸੀ ਉਹ ਤੇ ਥੋੜਾ ਦੱਸੋ ਜੀ। ਖੁਸਰੋ ਬਾਦਸ਼ਾਹ ਅਕਬਰ ਦਾ ਪੋਤਾ ਸੀ ਤੇ ਜਹਾਂਗੀਰ ਦਾ ਬੇਟਾ ਸੀ। ਇਹ ਬੜਾ ਇੰਪੋਰਟੈਂਟ ਕਰੈਕਟਰ ਹੋਇਆ ਖੁਸਰੋ, ਜਿਹੜਾ ਕਹਿ ਲਓ ਭਈ ਹਿਸਟਰੀ ਦੇ ਵਿੱਚ ਉਹਦੀ ਕਾਫੀ ਜ਼ਿਆਦਾ ਯੋਗਦਾਨ ਹੈਗਾ, ਕਿਉਂਕਿ ਜਹਾਂਗੀਰ ਜਦੋਂ ਬਾਦਸ਼ਾਹ ਬਣਿਆ ਹੀ ਸੀ ਉਹਦੀ ਜਿਹੜੀ ਸਟਾਰਟਿੰਗ ਹੀ ਸੀ ਉਹਦੀ ਬਾਦਸ਼ਾਹਤ ਦੀ, ਉਹਦੀ ਜਿਹੜੀ ਰਾਇਲ ਟੈਨਿਓਰ ਜਦੋਂ ਦਾ ਸ਼ੁਰੂ ਹੋਇਆ ਸੀ ਉਹਦੇ ਸ਼ੁਰੂ ਵਿੱਚ ਉਹਦੇ ਆਪਣੇ ਮੁੰਡੇ ਨੇ ਬਗਾਵਤ ਕਰਤੀ ਸੀ ਕਿ ਮੇਰਾ ਜਿਹੜਾ ਬਾਬਾ ਆ ਉਹ ਤਾਂ ਮੈਨੂੰ ਗੱਦੀ ਦੇਣਾ ਚਾਹੁੰਦਾ ਸੀਗਾ। ਇਸ ਕਰਕੇ ਖੁਸਰੋ ਦੀ ਜਿਹੜੀ ਬਗਾਵਤ ਹੈ ਉਹ ਬਹੁਤ ਇੰਪੋਰਟੈਂਟ ਹੈ, ਕਿਉਂਕਿ ਅਕਬਰ ਜੋ ਸੀ ਕਿਹਾ ਜਾਂਦਾ ਕਿ ਉਹਦਾ ਆਪਣੇ ਪੋਤਰੇ ਨਾਲ ਜ਼ਿਆਦਾ ਪਿਆਰ ਸੀ, ਪੋਤੇ ਨਾਲ ਜ਼ਿਆਦਾ ਪਿਆਰ ਸੀ ਖੁਸਰੋ ਦੇ ਨਾਲ ਐਜ਼ ਕੰਪੇਅਰ ਟੂ ਆਪਣੇ ਮੁੰਡੇ ਜਹਾਂਗੀਰ ਨਾਲੋਂ। ਸੋ ਇਸ ਕਰਕੇ ਉਹ ਚਾਹੁੰਦਾ ਸੀ ਕਿ ਮੇਰੇ ਪੋਤੇ ਨੂੰ ਜਿਹੜੀ ਅੱਗੇ ਬਾਦਸ਼ਾਹੀ ਮਿਲੇ। ਪਰ ਲਾਸਟ ਵਾਲੇ ਦਿਨਾਂ 'ਚ ਜਦੋਂ ਅਕਬਰ ਬਿਮਾਰ ਹੋਇਆ ਉਦੋਂ ਕੁਝ ਕਾਰਨਾਂ ਕਰਕੇ ਉਹ ਹਿਸਟਰੀ ਬਹੁਤਾ ਕਲੀਅਰ ਨਹੀਂ ਹੈਗਾ ਕਿ ਜਹਾਂਗੀਰ ਨੂੰ ਜਿਹੜੀ ਸੀ ਉਹ ਬਾਦਸ਼ਾਹ ਜਿਹੜੀ ਉਹ ਦੇ ਦਿੱਤੀ ਗਈ। ਅੱਛਾ ਡਾਕਟਰ ਸਾਹਿਬ, ਕਿਹਾ ਜਾਂਦਾ ਕਿ ਖੁਸਰੋ ਨੂੰ ਹੈਲਪ ਕਰਨ ਲਈ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਮੌਤ ਦੀ ਸਜ਼ਾ ਦਿੱਤੀ ਸੀ। ਇਸ ਬਾਰੇ ਦੱਸੋ, ਗੁਰੂ ਜੀ ਨੇ ਇਸ ਤਰ੍ਹਾਂ ਕਿਉਂ ਕੀਤਾ? ਜੀ ਇਹੀ ਅੱਜ ਆਪਣਾ ਸਾਰਾ ਟੌਪਿਕ ਢਿੱਲੋਂ ਸਾਹਿਬ ਇਸੇ ਮੁਤਲਕ ਆਪਣਾ ਟੌਪਿਕ ਚੱਲੂਗਾ। about 1 ਘੰਟਾ ਆਪਾਂ ਇਹ ਡਿਸਕਸ਼ਨ ਕਰਾਂਗੇ ਕਿ ਗੁਰੂ ਸਾਹਿਬ ਨੇ ਖੁਸਰੋ ਦੀ ਹੈਲਪ ਕੀਤੀ ਕਿ ਨਹੀਂ ਕੀਤੀ, ਜੇ ਕੀਤੀ ਤਾਂ ਕਿੰਨੇ ਕੁ ਲੈਵਲ ਤੱਕ ਕੀਤੀ, ਉਹ ਕੀ ਕੋਈ ਮਿਲਟਰੀ ਹੈਲਪ ਸੀਗੀ ਜਾਂ ਸਪਿਰਿਚੁਅਲ ਬਲੈਸਿੰਗ ਸੀਗੀ। ਇਹਦੇ ਬਾਰੇ ਅੱਜ ਆਪਾਂ ਜਿਹੜੀ ਖੁੱਲ ਕੇ ਚਰਚਾ ਕਰਾਂਗੇ। ਇਹਦੇ ਲਈ ਆਪਾਂ ਪੁਰਾਣੀਆਂ ਸਾਰੀਆਂ ਕਿਤਾਬਾਂ ਦੇ ਵਿੱਚ ਜਿਹੜੇ ਹੈਗੇ ਉਹ ਤੱਥ ਲੈ ਕੇ ਆਵਾਂਗੇ। ਸੋ ਅੱਜ ਦੀ ਡਿਸਕਸ਼ਨ ਇਸ ਕੁਐਸਚਨ ਆਨਸਰ ਮੈਂ ਤੁਹਾਨੂੰ ਪੂਰੇ 1 ਘੰਟੇ ਦੇ ਵਿੱਚ ਜਿਹੜਾ ਹੈਗਾ ਉਹ ਹੌਲੀ ਹੌਲੀ ਜਿੱਦਾਂ ਆਪਾਂ ਅੱਗੇ ਬਗਾਵਤ ਦੇ ਨਾਲ ਵੱਧਦੇ ਜਾਈਏ ਉਹਦੇ ਅਕੋਰਡਿੰਗਲੀ ਆਪਾਂ ਹੌਲੀ ਹੌਲੀ ਇਸ ਟੌਪਿਕ ਨੂੰ ਅੱਜ ਕਵਰ ਕਰਾਂਗੇ। ਹਾਂਜੀ ਅੱਛਾ, ਇਹਦੇ ਵਿੱਚ ਹੋਰ ਤੁਹਾਨੂੰ ਪੁੱਛਣ, ਚਲੋ ਇਹ ਹੈ ਕਿ ਇਹਦੇ ਵੀ ਅੱਗੋਂ ਸਬ ਕੁਐਸਚਨ। ਜਹਾਂਗੀਰ ਤੋਂ ਪਹਿਲਾਂ ਸਿੱਖ ਗੁਰੂ ਦੇ ਮੁਗਲ ਕਿੰਗ ਨਾਲ ਕਿਹੋ ਜਿਹੇ ਰਿਲੇਸ਼ਨ ਸਨ? ਜਹਾਂਗੀਰ ਤੋਂ ਪਹਿਲਾਂ ਦੀ ਗੱਲ ਆਪਾਂ ਕਰਦੇ। ਹਾਂਜੀ ਢਿੱਲੋਂ ਸਾਹਿਬ, ਬਹੁਤ ਵਧੀਆ ਕੁਐਸਚਨ ਹੈ। ਜਹਾਂਗੀਰ ਤੋਂ ਪਹਿਲਾਂ ਹਿਸਟਰੀ ਦੇ ਵਿੱਚ ਜਿਹੜੇ ਮੁਗਲ ਐਮਪਰਰਸ ਦੇ ਔਰ ਸਿੱਖ ਗੁਰੂ ਦੇ ਰਿਲੇਸ਼ਨ ਠੀਕ ਨੇ। ਕੋਈ ਇਹੋ ਜਿਹਾ ਕੋਈ ਲੜਾਈ ਝਗੜੇ ਵਾਲਾ ਕੋਈ ਇਹੋ ਜਿਹਾ ਜਿਹੜਾ
ਇਨਸੀਡੈਂਟ ਜਿਹੜੀ ਇਹ ਕਹਿ ਲਓ ਵੀ ਗੁਰੂ ਪੰਜਵੇਂ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੈਗੀ ਹੈ, ਇਸ ਤੋਂ ਪਹਿਲਾਂ ਆਪਾਂ ਨੂੰ ਹਿਸਟਰੀ ਦੇ ਵਿੱਚ ਕੋਈ ਵੀ ਇਹੋ ਜਿਹੜੀ ਤਲਖੀ ਵਾਲੇ ਹਿਸਟੋਰਿਕ ਸੋਰਸਿਸ ਤੋਂ ਨਹੀਂ ਪਤਾ ਲੱਗਦਾ। ਕੁਝ ਸਾਖੀਆਂ ਹੈਗੀਆਂ ਜਿਨ੍ਹਾਂ ਵਿੱਚ ਕਿ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਵੀ ਕਿਹਾ ਜਾਂਦਾ ਕਿ ਜੇਲ੍ਹ ਹੋਈ ਜਾਂ ਮੁੜ ਕੇ ਹਮਾਯੂ ਦੂਜੇ ਪਾਤਸ਼ਾਹ ਨੂੰ ਆ ਕੇ ਮਿਲਿਆ, ਪਰ ਉਹ ਬਾਲੇ ਹਿਸਟੋਰਿਕ ਰੈਫਰੈਂਸਿਸ ਨਾਲ ਗੱਲਾਂ ਮੈਚ ਨਹੀਂ ਕਰਦੀਆਂ। ਸੋ ਤੁਹਾਡੇ ਕੁਐਸਚਨ ਦਾ ਸਿੰਪਲ ਆਨਸਰ ਇਹੀ ਹੈ ਕਿ ਪਹਿਲੇ 4 ਗੁਰੂ ਸਾਹਿਬ ਦੇ ਮੁਗਲ ਬਾਦਸ਼ਾਹਾਂ ਦੇ ਨਾਲ ਜਿਹੜੇ ਸੰਬੰਧ ਸੀਗੇ ਉਹ ਠੀਕ ਸਨ, ਉਹ ਸੁਖਾਵੇਂ ਸਨ, ਉਹ ਆਪਣਾ ਕੰਮ ਕਰ ਰਹੇ ਸਨ। ਗੁਰੂ ਸਾਹਿਬ ਆਪਣਾ ਧਰਮ ਦਾ ਪ੍ਰਚਾਰ ਕਰਦੇ ਸਨ, ਲੋਕਾਂ ਨੂੰ ਸਹੀ ਰਸਤੇ ਪਾਉਣ ਦੀ ਸਿੱਖਿਆ ਦਿੰਦੇ ਸਨ। ਜਿਹੜੀ ਸਰਕਾਰ ਸੀ ਉਹ ਆਪਣਾ ਸਰਕਾਰੀ ਕੰਮ ਕਰਦੀ ਸੀ। ਦੋਹਾਂ ਦਾ ਆਪਸ ਵਿੱਚ ਕਹਿ ਲਓ ਵੀ ਕੋਈ ਟਕਰਾਅ ਵਾਲਾ ਜਿਹੜਾ ਰਸਤਾ ਨਹੀਂ ਸੀਗਾ। ਈਵਨ ਪੰਜਵੇਂ ਪਾਤਸ਼ਾਹੀ, ਆਪਾਂ ਇਹਨਾਂ ਦੀ ਗੱਲ ਕਰੀਏ, ਸ਼੍ਰੀ ਗੁਰੂ ਅਰਜਨ ਦੇਵ ਜੀ, ਇਹਨਾਂ ਦੇ ਬਾਰੇ ਵੀ ਜਿਹੜੀ ਅਕਬਰ ਦੀ ਬੁੱਕ ਹੈਗੀ ਹੈ ਅਬੂ ਫਜ਼ਲ ਦੀ ਅਕਬਰਨਾਮਾ, ਅਬੂ ਫਜ਼ਲ ਉਹ ਚ ਕਲੀਅਰ ਕਰਕੇ ਦੱਸਦਾ ਪਈ ਜਿਹੜੀ ਅਕਬਰ ਦੀ ਆਫੀਸ਼ੀਅਲ ਕ੍ਰੋਨੀਕਲ ਹੈਗੀ ਹੈ ਕਿ ਅਕਬਰ ਜਦੋਂ ਲਾਹੌਰ ਤੋਂ ਚੱਲਿਆ, ਆਪਣੀ ਜਿਹੜੀ ਉਹਦੀ ਆਖਰੀ ਉਹਦਾ ਟ੍ਰਿਪ ਸੀਗਾ ਦੱਖਣ ਵੱਲੋਂ ਜੋ ਜਾ ਰਿਹਾ ਸੀ, ਉਹ ਉਸ ਤੋਂ ਬਾਅਦ ਲਾਹੌਰ ਤਾਂ ਮੁੜ ਕੇ ਨਹੀਂ ਆਇਆ, ਪਰ ਉਹ ਰਾਹ ਦੇ ਵਿੱਚ ਉਸ ਟ੍ਰਿਪ ਦੇ ਵਿੱਚ ਉਹ ਕਹਿ ਲਓ ਵੀ ਆਪਣੇ ਜਿਹੜਾ ਰਸਤੇ ਦੇ ਵਿੱਚ ਉਹਨੇ ਜਿਹੜਾ ਇੱਕ ਸਟਾਪ ਲਾਇਆ ਸੀ ਪੰਜਵੇਂ ਪਾਤਸ਼ਾਹੀ ਕੋਲ ਗੋਇੰਦਵਾਲ ਵਿਖੇ। ਸੋ ਇਹ ਆਫੀਸ਼ੀਅਲ ਐਂਟਰੀ ਆਪਾਂ ਨੂੰ ਇੱਕ ਮਿਲਦੀ ਹੈ ਅਕਬਰਨਾਮਾ ਦੇ ਵਿੱਚ, ਜਿਹਦੇ ਵਿੱਚ ਕਿ ਐਂਡ ਆਫ ਦਾ 16th ਸੈਂਚੁਰੀ, 16ਵੀਂ ਸ਼ਤਾਬਦੀ ਦਾ ਜਿਹੜਾ ਐਂਡ ਹੈਗਾ, ਉਹ ਉੱਥੇ ਅਕਬਰ ਦੀ ਇੱਕ ਜਿਹੜੀ ਸਟਾਪ ਹੈਗਾ ਆ, ਉਹਦੀ ਡੇਟ ਉਹ ਲਿਖਦੇ ਆ ਅਜ਼ਾਰ ਹੁਣ ਮਹੀਨਾ ਹੈਗਾ ਨਵੰਬਰ ਦਸੰਬਰ ਦਾ ਜਿਹੜਾ ਹੋਇਆ, ਇਹ 1598 ਬਣਦਾ ਹੈ ਆਪਣਾ ਜਿਹੜਾ ਹੁਣ ਦਾ ਸਾਲ ਹੈਗੇ ਆ, ਕਿ ਜਦੋਂ ਲਾਹੌਰ ਤੋਂ ਆਗਰਾ ਜਾ ਰਿਹਾ ਸੀ ਅਕਬਰ, ਉਹਨੇ ਗੋਇੰਦਵਾਲ ਜਿਹੜਾ ਹੈਗਾ ਸਟਾਪ ਲਾ ਕੇ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ, ਤੇ ਉਤੋਂ ਆਗਰੇ ਤੋਂ ਬਾਅਦ ਫਿਰ later on he went towards ਦੱਖਣ, ਤੇ ਮੁੜ ਕੇ ਉਹ ਲਾਹੌਰ ਜਿਹੜਾ ਸੀ ਉਹ ਨਹੀਂ ਆਇਆ। It is very important visit which is written in Akbarnama, showing good relation between Mughals and the Sikh Gurus till that time. ਜੀ ਡਾਕਟਰ ਸਾਹਿਬ, ਇਸ ਕਿਤਾਬ ਤੋਂ ਬਿਨਾਂ ਵੀ ਹੋਰ ਕੋਈ ਹਵਾਲਾ ਮਿਲਦਾ ਹੈ ਅਕਬਰ ਦੇ ਗੁਰੂ ਅਰਜਨ ਦੇਵ ਜੀ ਨਾਲ ਜਾਣ ਪਛਾਣ ਦਾ? ਹਾਂਜੀ ਬਿਲਕੁਲ, ਬਹੁਤ ਇੰਪੋਰਟੈਂਟ ਜਿਹੜਾ ਅਕਬਰਨਾਮਾ ਚ ਆਪਾਂ ਨੂੰ ਇਹ ਮਿਲਦਾ। ਇਹਦੇ ਵਿੱਚ ਨਾ ਕੋਈ ਜ਼ਿਆਦਾ ਡਿਟੇਲ ਨਹੀਂ ਹੈਗੀ, ਸਿਵਾਏ ਇਸ ਦੇ ਕਿ ਅਕਬਰ ਉੱਥੇ ਜਾਂਦਾ ਉਹਨੇ ਪੜਾਅ ਕੀਤਾ, ਕੁਝ ਮੁਲਾਕਾਤ ਕੀਤੀ, ਕੋਈ ਉੱਥੇ ਕੀ ਡਿਸਕਸ਼ਨ ਹੋਈ ਉਹਦੀ ਡਿਟੇਲ ਨਹੀਂ ਮਿਲਦੀ। ਉਹ ਆਪਾਂ ਨੂੰ ਮਿਲਦੀ ਹੈ ਸੁਜਨ ਰਾਏ ਭੰਡਾਰੀ ਦੀ ਕਿਤਾਬ ਹੈ ਖੁਲਾਸਤ ਉਤ ਤਵਰੀਖ। ਖੁਲਾਸਤ ਉਤ ਤਵਰੀਖ ਕਿਤਾਬ ਲਿਖੀ ਗਈ ਹੈ 1695 ਦੇ ਵਿੱਚ, ਸੋ ਕਹਿ ਲਓ ਵੀ ਅਬਾਊਟ 100 ਸਾਲ ਬਾਅਦ ਇਸ ਵਾਕਿਆ ਤੋਂ, ਜਿਹਦੇ ਵਿੱਚ ਕੀ ਉਹ ਡਿਟੇਲ ਲਿਖਦਾ ਹੈ ਵੀ ਉਸ ਵੇਲੇ ਢਿੱਲੋਂ ਸਾਹਿਬ ਇਸ ਇਲਾਕੇ 'ਚ ਨਾ ਬੜਾ ਸੋਕਾ ਪਿਆ ਹੋਇਆ ਸੀਗਾ, ਮਤਲਬ ਮੀਂਹ ਨਹੀਂ ਸੀ ਪੈ ਰਿਹਾ। ਉਹ ਲਿਖਦਾ ਵੀ ਜਦੋਂ ਲਾਹੌਰ ਤੋਂ ਚੱਲ ਕੇ ਅਕਬਰ ਨੇ ਬਿਆਸ ਦਰਿਆ ਜਿਹੜਾ ਉਹਨੂੰ ਕ੍ਰਾਸ ਕੀਤਾ, ਤੇ ਉੱਥੇ ਬਾਬੇ ਨਾਨਕ ਦੇ ਜਿਹੜੇ ਅੱਗੇ ਗੱਦੀ ਨਸ਼ੀਨ ਸੀਗੇ ਉਸ ਵੇਲੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ, ਜਿਨ੍ਹਾਂ ਨੂੰ ਕਿ ਰੱਬ ਦੀ ਬਹੁਤ ਨੌਲੇਜ ਸੀਗੀ, ਉਹਨਾਂ ਕੋਲ ਬੈਠ ਕੇ ਉਹਨੇ ਅਕਬਰ ਨੇ ਉਹ ਵਰਡ ਹਿੰਦੀ ਯੂਜ਼ ਕਰਦਾ ਕਿ ਹਿੰਦੀ ਜਿਹੜੇ ਵਰਸਿਸ ਹੈਗੇ ਉਹ ਸੁਣੇ, ਜਿਹੜੇ ਕਿ ਬਾਬਾ ਨਾਨਕ ਨੇ ਜਿਹੜੇ ਹੈਗੇ ਆ ਉਚਾਰਨ ਕੀਤੇ ਹੋਏ ਸੀਗੇ, ਰਚੇ ਹੋਏ ਸੀਗੇ, ਜਿਨ੍ਹਾਂ ਨੂੰ ਪੰਜਵੇਂ ਪਾਤਸ਼ਾਹੀ ਗੁਰੂ ਅਰਜਨ ਨੇ ਜਿਹੜੇ ਸੀ ਉਹਨਾਂ ਦਾ ਉਚਾਰਨ ਕਰਕੇ ਅਕਬਰ ਨੂੰ ਸੁਣਾਇਆ, ਜਿੱਥੋਂ ਅਕਬਰ ਜਿਹੜਾ ਸੀ ਬਹੁਤ ਖੁਸ਼ ਹੋਇਆ। ਤੇ ਗੁਰੂ ਅਰਜਨ ਦੇਵ ਜੀ ਦੇ ਕਹਿਣ ਤੇ ਉਸੇ ਵੇਲੇ ਅਕਬਰ ਨੇ ਆਰਡਰ ਕੀਤੇ, ਜਿਹੜਾ ਉਹਨਾਂ ਦਾ ਫਾਈਨੈਂਸ ਮਿਨਿਸਟਰ ਸੀਗਾ, ਤਾਂ ਕਿ ਵੀ ਜਿਹੜਾ 12 ਤੋਂ 10 ਘਟਾ ਦਿੱਤਾ ਜਾਵੇ ਜਿਹੜਾ ਜਾਮਾ ਸੀਗਾ, ਜਿਹੜਾ ਉੱਥੇ ਦਾ ਨਾਲ ਰੈਵਨਿਊ ਮਿਨਿਸਟਰ ਸੀ, ਟੈਕਸ ਕਲੈਕਟਰ ਸੀ, ਉਹਨੂੰ ਕਿਹਾ ਗਿਆ ਵੀ ਜਿਹੜੀ ਉਹ ਲੋਕਾਂ ਦੀ ਲਗਾਨ ਜਿਹੜੀ ਹੈਗੀ ਆ, ਜਿਹੜਾ ਜਾਮਾ ਹੈਗਾ, ਉਹਦੀ ਜਿਹੜੀ ਕਟੌਤੀ ਉਹ ਚ ਕੀਤੀ ਜਾਵੇ, ਤਾਂ ਕਿ ਜਿਹੜੇ ਕਿਸਾਨ ਆ ਉਹਨੂੰ ਹੈਲਪ ਮਿਲ ਸਕੇ, ਤਾਂ ਕਿ ਉੱਥੇ ਜਿਹੜਾ ਹੈਗਾ ਸੋਕਾ ਬਹੁਤ ਜ਼ਿਆਦਾ ਹੋਇਆ। ਸੋ ਤੇ ਨਾਲ ਉਹਨੇ ਇਹ ਵੀ ਹਦਾਇਤ ਕੀਤੀ ਅਕਬਰ ਨੇ ਉਸ ਵੇਲੇ, ਜੋ ਖੁਲਾਸਤ ਤਵਰੀਖ ਦੱਸਦੀ ਹੈ, ਵੀ ਉਹਨੇ ਕਿਹਾ ਵੀ ਜਿਹੜੇ ਇਹ ਕਿਸਾਨ ਹੈਗੇ ਆ ਇਸ ਇਲਾਕੇ ਦੇ, ਇਹਨਾਂ ਨੂੰ ਹੋਰ ਰਿਆਇਤਾਂ ਦਿੱਤੀ ਜਾਣ, ਤੇ ਉਹਨਾਂ ਤੋਂ ਕਿਸੇ ਤਰ੍ਹਾਂ ਦੀ ਵੀ ਕਈ ਹੈਗੀ ਜਾਂ ਧੱਕਾ ਚੋਰੀ ਜਿਹੜੀ ਹੈਗੀ ਆ ਉਹ ਨਾ ਕੀਤੀ ਜਾਵੇ। ਜਿਹੜਾ ਇਹ ਅਮਾਊਂਟ ਜੋ ਉਹਨੇ ਦੱਸ ਦਿੱਤੀ ਹੈ ਹੁਣ ਵੀ 12 ਤੋਂ 10 ਕੀਤੀ ਜਾਵੇ, ਜਿਹੜੀ ਹੁਣ ਇਹੀ ਲਾਗੂ ਰਹੂਗੀ, ਕੋਈ ਇਸ ਤੋਂ ਉੱਪਰ ਜਿਹੜੀ ਹੈਗੀ ਆ ਜਾਣ ਦੀ ਉਹ ਹਿਮਾਕਤ ਨਾ ਕਰੇ। ਸੋ ਇਹ ਆਪਾਂ ਨੂੰ ਥੋੜੀ ਡਿਟੇਲ ਮਿਲ ਜਾਂਦੀ, ਜੇ ਤੋਂ ਪਤਾ ਲੱਗਦਾ ਕਿ ਅਕਬਰ ਐਂਡ ਗੁਰੂ ਅਰਜਨ ਦੇਵ ਜੀ ਦੇ ਰਿਲੇਸ਼ਨ ਜਿਹੜੇ ਸੀਗੇ ਕਿੰਨੇ ਵਧੀਆ ਸੀਗੇ, ਔਰ ਉਸ ਵਿਜ਼ਿਟ ਤੋਂ ਬਾਅਦ ਜਿਹੜੇ ਆਲੇ ਦੁਆਲੇ ਦੇ ਲੋਕ ਸੀਗੇ ਉਹਨਾਂ ਦੇ ਕਹਿ ਲਓ ਵੀ ਜੋ ਉਹਨਾਂ ਨੇ ਹਾਲਾ ਵਗੈਰਾ ਜੋ ਵੀ ਜ਼ਮੀਨ ਦਾ ਦੇਣਾ ਹੁੰਦਾ ਸਰਕਾਰ ਨੂੰ, ਉਹਦੇ ਵਿੱਚ ਕਟੌਤੀ ਕੀਤੀ ਗਈ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਕਹਿਣ ਤੇ। ਜੀ ਅੱਛਾ ਡਾਕਟਰ ਸਾਹਿਬ, ਖੁਸਰੋ ਦੀ ਰੈਵਲਿਊਸ਼ਨ ਤੇ ਗੱਲ ਕਰਨੇ, ਉਹਦੀ ਬਗਾਵਤ ਤੇ ਗੱਲ ਕਰਨੇ, ਉਸ ਵੇਲੇ ਦਾ ਰਿਕਾਰਡ ਵੀ ਲੱਭਾ ਕੁਝ ਇਹਦੀ ਬਗਾਵਤ ਨੂੰ ਲੈ ਕੇ ਕੁਝ ਕਿਤਾਬ ਤੋਂ ਰੈਫਰੈਂਸ ਮਿਲਿਆ ਹੋਵੇ? ਹਾਂਜੀ, ਮੈਂ ਕਿਉਂਕਿ ਬਹੁਤ ਜ਼ਰੂਰੀ ਸੀਗਾ ਆਪਣੇ ਲਈ ਕਿ ਇਹਦੇ ਲਈ ਸਭ ਤੋਂ ਆਪਾਂ ਕੋਈ ਆਥੈਂਟਿਕ ਰਿਕਾਰਡ ਲੱਭੀਏ ਕਿ ਆਪਾਂ ਖੁਸਰੋ ਦੀ ਬਗਾਵਤ ਕਿਹ ਤੋਂ ਪੜ੍ਹੀਏ। ਸੋ ਆਪਣੀ ਕਿਤਾਬ ਦੇ ਵਿੱਚ ਵੀ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਪੁਰਾਣੇ ਤੋਂ ਪੁਰਾਣਾ ਰਿਕਾਰਡ ਲੱਭਣ ਦੀ ਕੋਸ਼ਿਸ਼ ਕਰੀਏ। ਜਿਹੜਾ ਮੈਨੂੰ ਮਿਲਿਆ
1627 ਦਾ, ਹੂੰ, ਮਤਲਬ ਕਹ ਲਓ ਵੀ ਇਸ ਵਾਕਿਆ ਤੋਂ ਅਬਾਊਟ 20 ਸਾਲ ਬਾਅਦ ਇਹ ਲਿਖਿਆ ਗਿਆ, ਜਿਹੜਾ ਕਿ ਕਾਫੀ ਆਪਾਂ ਕਹਿ ਸਕਦੇ ਹਾਂ ਕਿ ਕਰੰਟ ਸੀਗਾ। ਉਹ ਹੈਗਾ ਡਚ ਕ੍ਰੋਨਿਕਲਸ, ਇੱਕ ਕੰਟੈਂਪਰਰੀ ਡਚ ਕ੍ਰੋਨਿਕਲ ਆਫ ਮੁਗਲ ਇੰਡੀਆ। ਜਿਹੜੇ ਡੱਚ ਲੋਕ ਸੀਗੇ ਜਦੋਂ ਉਹ ਇੰਡੀਆ ਜਾਂਦੇ, ਉਹ ਆਪਣੇ ਜਿਹੜੇ ਹੈਗੇ ਚਿੱਠੀਆਂ ਪਿੱਛੇ ਭੇਜਦੇ ਆ, ਉਹ ਡਚ ਕ੍ਰੋਨਿਕਲ ਜਿਹੜਾ ਹੈਗਾ ਉਹ ਇਹਦੀ ਕਾਫੀ ਜਿਹੜਾ ਡਿਟੇਲ ਦਿੰਦਾ, ਜਿੱਤੋਂ ਕਿ ਆਪਾਂ ਨੂੰ ਪਤਾ ਲੱਗਦਾ ਵੀ ਇਹ ਖੁਸਰੋ ਦਾ ਰਿਬੇਲੀਅਨ ਕਿੱਦਾਂ ਹੋਇਆ, ਉਹਦੀ ਬਗਾਵਤ ਜਿਹੜੀ ਉਹ ਕਿੱਦਾਂ ਕਿੱਦਾਂ ਅੱਗੇ ਦੀ ਅੱਗੇ ਵਧੀ। ਜੀ ਢਿੱਲੋਂ ਸਾਹਿਬ, ਜਿਹੜੀ ਮੈਂ ਉਸ ਬੁੱਕ ਨੂੰ ਯੂਜ਼ ਕੀਤਾ ਹੈ 1627 ਦੀ, ਮੈਨੂੰ ਲੱਗਾ ਕਿ ਇਹ ਕਾਫੀ ਬਗਾਵਤ ਦੇ ਨੇੜੇ ਦੀ ਲਿਖਤ ਹੈਗੀ ਆ, ਸੋ ਇਸ ਕਰਕੇ ਉਹਨੂੰ ਮੈਂ ਕਾਫੀ ਡਿਟੇਲ ਨਾਲ ਸਟੱਡੀ ਕੀਤਾ। ਡਾਕਟਰ ਸਾਹਿਬ ਇੱਕ ਆਹ ਮੈਂ ਕਮੈਂਟ ਪੜ੍ਹ ਲਿਆ, ਇਹਦਾ ਮਤਲਬ ਵੀ ਪਹਿਲਾਂ ਤੁਸੀਂ ਵਧੀਆ ਨਹੀਂ ਸੀ ਲੱਗਦੇ। ਜੰਜੂਆ ਸਾਹਿਬ ਸਾਡੇ ਵੀਰ ਨੇ, ਜੰਜੂਆ ਸਾਹਿਬ ਥੈਂਕ ਯੂ ਸੋ ਮਚ ਜੀ। ਜੰਜੂਆ ਸਾਹਿਬ ਕਹਿੰਦੇ ਵੀ ਡਾਕਟਰ ਸਾਹਿਬ ਤੁਸੀਂ ਵਧੀਆ ਲੱਗ ਰਹੇ, ਦਾ ਮਤਲਬ ਡਾਕਟਰ ਸਾਹਿਬ ਪਹਿਲਾਂ ਤੁਸੀਂ ਵਧੀਆ ਨਹੀਂ ਸੀ ਲੱਗਦੇ। ਠੀਕ ਹੈ ਜੀ, ਗੱਲ ਇਹ ਹੈ ਜੀ ਜੰਜੂਆ ਸਾਹਿਬ, ਹੁਣ ਮੇਰੇ ਦਫ਼ਤਰ ਜਾਣ ਦਾ ਵੀ ਟਾਈਮ ਹੋਇਆ ਆ, ਸੋ ਇਸ ਕਰਕੇ ਮੇਰੀ ਤਿਆਰੀ ਥੋੜੀ ਜਿਹੀ ਡਿਫਰੈਂਟ ਹੈ। ਇਹ ਤੋਂ ਇਸ ਗੱਲ ਤੋਂ ਬਾਅਦ ਹੁਣ ਮੈਂ ਲੋਕਾਂ ਦੇ ਦੰਦ, ਹੁਣ ਮੈਂ ਹਸਾ ਕੇ ਕੱਢ ਰਿਹਾ ਦੰਦ ਆਪਣੇ, ਫਿਰ ਮੈਂ ਦੁੰਦਾਂ ਦੇ ਦੰਦ, ਲੋਕਾਂ ਦੇ ਦੰਦ ਆਪਣੇ ਹਥਿਆਰਾਂ ਨਾਲ ਕੱਢਣ ਲੱਗ ਪੈਣੇ ਆ। ਥੈਂਕ ਯੂ ਸਰ। ਅੱਛਾ ਡਾਕਟਰ ਸਾਹਿਬ, ਇਸ ਕਿਤਾਬ ਵਿੱਚ ਦੱਸੋ ਕਿ ਖੁਸਰੋ ਦੀ ਬਗਾਵਤ ਦੀ ਹੋਰ ਕੋਈ ਡਿਟੇਲ ਇਸ ਤੋਂ ਹਟ ਕੇ। ਜੀ, ਨੌਲੇਜ ਡੋਜ਼ਰ ਕਹਿ ਰਹੇ ਨੇ, ਅਸੀਂ ਮਾਮਲਾ ਕਹਿੰਦੇ ਹਾਂ। ਸ਼ਾਹ ਬਿਲਕੁਲ ਠੀਕ ਹੈ ਜੀ ਨੌਲੇਜ ਡੋਜ਼ਰ ਸਾਹਿਬ, ਮੈਂ ਮਾਮਲਾ ਅੱਖਰ ਮੇਰੇ ਧਿਆਨ ਚੋਂ ਨਿਕਲ ਰਿਹਾ ਸੀ ਕਿਉਂਕਿ ਮੈਂ ਇੰਗਲਿਸ਼ ਜਿਹੜੀ ਆਪਣੀ ਬੁੱਕ ਲਿਖੀ ਹੋਈ ਹੈ। ਸੋ ਹਾਂਜੀ, ਉਹ ਮਾਮਲਾ ਸੀ ਕਿ ਮਤਲਬ ਕਿਸਾਨਾਂ ਦਾ ਜਿਹੜਾ ਮਾਮਲਾ ਸੀ ਉਹ ਘਟਾਇਆ ਅਕਬਰ ਨੇ 5ਵੇਂ ਪਾਤਸ਼ਾਹ ਦੇ ਕਹਿਣ ਤੇ। ਐਕਚੁਅਲੀ ਇਹ ਸਾਰੇ ਕਾਰਨ ਵੀ ਸੀਗੇ ਕੁਝ ਕਿ ਪਹਿਲੇ 4 ਗੁਰੂ ਸਾਹਿਬਾਨ ਦੇ ਦੌਰਾਨ ਜਿਹੜੇ ਸਿੱਖ ਸੀਗੇ, ਉਹਨਾਂ ਨੂੰ ਜਿਹੜੇ ਮੁਗਲਸ ਦੇ ਨਾਲ ਗੁਰੂਜ਼ ਦੇ ਰਿਲੇਸ਼ਨ ਚੰਗੇ ਹੋਣ ਕਰਕੇ ਵੀ ਇਹ ਹੈਲਪ ਮਿਲਦੀ ਸੀ, ਤੇ ਲੋਕੀ ਜ਼ਿਆਦਾ ਜਿਹੜੇ ਸੀਗੇ ਉਹ ਗੁਰੂ ਸਾਹਿਬ ਦੇ ਹੋਰ ਪੈਰੋਕਾਰ ਜਿਹੜੇ ਸੀਗੇ ਉਹਨਾਂ 'ਚ ਵਾਧਾ ਹੁੰਦਾ ਸੀਗਾ। ਸਾਰੀਆਂ ਇਹ ਜਿਹੜੀਆਂ ਰਾਇਤਾਂ ਵਗੈਰਾ ਲੋਕਾਂ ਨੂੰ ਮਿਲਦੀਆਂ ਸੀ, ਲੋਕਾਂ ਨੂੰ ਚੰਗਾ ਲੱਗਦਾ ਸੀ ਕਿ ਸਾਡੇ ਗੁਰੂ ਦੇ ਨਾਲ ਜਿਹੜੇ ਹੈਗੇ ਆ ਰਾਜਸੀ ਸੰਬੰਧ ਜਿਹੜੇ ਹੈਗੇ ਆ ਉਹ ਠੀਕ ਹੈਗੇ ਆ। ਸੋ ਢਿੱਲੋਂ ਸਾਹਿਬ, ਤੁਹਾਡਾ ਕੁਐਸਚਨ ਹੈ ਕਿ ਹੁਣ ਜਿਹੜੀ ਬਗਾਵਤ ਹੈ, ਇਹਦੇ ਬਾਰੇ ਆਪਾਂ ਜਿਹੜਾ ਅੱਜ ਦਾ ਅਸਲੀ ਟੌਪਿਕ ਹੈਗਾ, ਮੈਂ ਇਸ ਕਿਤਾਬ ਚੋਂ ਜਿਹੜੀ ਕੰਟੈਂਪਰਰੀ ਡਚ ਕ੍ਰੋਨਿਕਲ ਆਫ ਮੁਗਲ ਇੰਡੀਆ 1627, ਉਹਦੇ ਵਿੱਚੋਂ ਮੈਂ ਥੋੜੀ ਤੁਹਾਨੂੰ ਹੈਡਿੰਗ ਇਹਦੀ ਦੱਸ ਦੇਣਾ। ਪਹਿਲਾਂ ਇਹਦੀ ਥੋੜੀ ਜਿਹੀ ਬੈਕਗਰਾਉਂਡ ਦੱਸ ਦੇਣਾ ਕਿ ਅਕਬਰ ਦਾ ਬੇਟਾ ਜਹਾਂਗੀਰ, ਜਿਹਦਾ ਪਹਿਲਾ ਨਾਮ ਸੀ ਸਲੀਮ, ਤੁਸੀਂ ਫਿਲਮਾਂ 'ਚ ਨਾਮ ਦੇਖਿਆ ਹੋਣਾ ਸਲੀਮ, ਉਹ ਅਸਲੀ ਨਾਮ ਇਹਦਾ ਐਕਚੁਅਲੀ ਸਲੀਮ ਸੀਗਾ। ਉਹ ਜਦੋਂ ਅਕਬਰ ਜਦੋਂ ਦੱਖਣ 'ਚ ਗਿਆ ਸੀ, ਉਹ ਤੇ ਜਹਾਂਗੀਰ ਜਿਹੜੇ ਸੀਗੇ ਉਦੋਂ ਤੋਂ ਹੀ ਇਹਨਾਂ ਦਾ ਆਪਸ ਵਿੱਚ ਕੋਈ ਬਾਲੀ ਵਧੀਆ ਨਹੀਂ ਸੀਗੀ। ਸਲੀਮ ਜਿਹੜਾ ਕਿ ਜਹਾਂਗੀਰ ਔਰ ਅਕਬਰ ਆਪਸ ਵਿੱਚ ਇਹਨਾਂ ਦੀ ਵਾਦੀ ਬੜੀ ਬਣਦੀ ਨਹੀਂ ਸੀ। ਤੇ ਜਦੋਂ ਅਕਬਰ ਦੀ ਡੈਥ ਹੋਈ, ਉਹ ਤੋਂ 8 ਦਿਨਾਂ ਬਾਅਦ ਹੀ 1605 ਦੇ ਵਿੱਚ ਨਵੰਬਰ 3 ਨੂੰ ਜਿਹੜਾ ਸੀ ਸਲੀਮ ਦਾ ਨਾਮ ਜਹਾਂਗੀਰ ਰੱਖ ਦਿੱਤਾ ਗਿਆ, ਔਰ ਜਹਾਂਗੀਰ ਜਿਹੜਾ ਸੀ ਇਹ ਬਾਦਸ਼ਾਹ ਬਣ ਗਿਆ। ਉਸ ਵੇਲੇ ਕਈ ਜਿਹੜੇ ਹੋਰ ਨੋਬਲਸ ਸੀਗੇ, ਨੋਬਲ ਹੁੰਦੇ ਆ ਜਿੱਦਾਂ ਹਰੇਕ ਸਲਤਨਤ ਦੇ ਵੱਡੇ ਵੱਡੇ ਲੋਕ, ਜਿਹੜੇ ਵਧੀਆ ਰੁਤਬੇ ਵਾਲੇ ਵੱਡੇ ਘਰਾਣਿਆਂ ਦੇ ਲੋਕ ਜਿਹੜੇ ਸੀ ਉਹ ਆਏ, ਜਿਨ੍ਹਾਂ ਚੋਂ ਇੱਕ ਸ਼ੇਖ ਫਰੀਦ ਵੀ ਸੀਗਾ। ਸ਼ੇਖ ਫਰੀਦ ਸੀ, ਉਹ ਵੀ ਬਾਕੀ ਅਰਿਸਟੋਕਰੇਟਸ ਦੇ ਨਾਲ ਆਇਆ, ਤੇ ਉਹਨਾਂ ਨੇ ਪਹੁੰਚ ਕੇ ਜਿਹੜਾ ਸੀ ਜਹਾਂਗੀਰ ਉਹਨੂੰ ਸਹੁੰ ਚੁਕਾਈ ਨਵਾਂ ਰਾਜਾ ਬਣਨ ਦੀ। ਤੇ ਉਹ ਜਿਹੜਾ ਸੀ ਜਿਹੜੀ ਉਹਨੂੰ ਅੱਗੇ ਮੁਗਲ ਬਗਾਵਤ ਦਾ ਜਿਹੜਾ ਸੀ ਉਸ ਵੇਲੇ ਉਹਨੂੰ ਨੈਕਸਟ ਜਿਹੜਾ ਕਿੰਗ ਸੀ ਥਾਪਿਆ ਗਿਆ ਵਿਦ ਦ ਹੈਲਪ ਆਫ ਲੋਟ ਆਫ ਥੀਸ ਨੋਬਲਸ, ਜਿਨ੍ਹਾਂ ਚੋਂ ਇੱਕ ਨੋਬਲ ਸ਼ੇਖ ਫਰੀਦ ਵੀ ਸੀਗਾ, ਜਿਹਨੇ ਕਿ ਉਹਨੂੰ ਸਹੁੰ ਚੁਕਾਈ ਉਸ ਵੇਲੇ। ਉਸ ਵੇਲੇ ਜਿਹੜਾ ਜਹਾਂਗੀਰ ਦਾ ਬੇਟਾ ਖੁਸਰੋ ਸੀ, ਉਹ ਬੜਾ ਖੁਸ਼ ਨਹੀਂ ਹੋਇਆ ਇਸ ਸਹੁੰ ਚੁਕਾਈ ਵਾਲੀ ਕਾਰਵਾਈ ਤੋਂ। ਉਹਨੂੰ ਲੱਗਿਆ ਭਈ ਜਿਹੜਾ ਮੇਰਾ ਬਾਬਾ ਸੀ, ਗ੍ਰੈਂਡਫਾਦਰ ਸੀ ਅਕਬਰ, ਭਈ ਉਹਦੇ ਤਾਂ ਡਿਸਐਗਰੀਮੈਂਟ ਰਹਿੰਦੇ ਸੀਗੇ ਇਹਦੇ ਨਾਲ, ਸਲੀਮ ਦੇ ਨਾਲ, ਤੇ ਇਹਨੂੰ ਕਿਉਂ ਬਣਾਇਆ ਗਿਆ। ਇਸ ਕਰਕੇ ਉਹਨੇ ਕੁਐਸਚਨ ਕਰਨਾ ਸ਼ੁਰੂ ਕਰ ਦਿੱਤਾ ਵੀ ਇਹ ਜਿਹੜੀ ਗੱਦੀ ਮਿਲੀ ਹੈ ਜਿਹੜੀ ਜਹਾਂਗੀਰ ਨੂੰ, ਵੀ ਉਹਦੇ ਫਾਦਰ ਨੂੰ ਜੋ ਗੱਦੀ ਮਿਲੀ ਹੈ ਉਹ ਠੀਕ ਨਹੀਂ ਹੈਗੀ। ਅਲਟੀਮੇਟਲੀ ਫਿਰ ਉਹਨੇ ਜਿਹੜਾ ਰਿਵੋਲਟ ਕਰ ਦਿੱਤਾ, ਉਹਦੀ ਮੈਂ ਤੁਹਾਨੂੰ ਡਿਟੇਲ ਦੱਸਦਾ ਪਈ। ਉਹ ਕਿਤਾਬ ਦੇ ਮੁਤਾਬਕ ਚੌਥੀ ਘੜੀ, ਮਤਲਬ ਸ਼ਾਮ ਜਿਹੜੀ ਸੀਗੀ ਅਪ੍ਰੈਲ 6 ਦੀ 1606 ਦੀ ਗੱਲ ਹੋ ਰਹੀ ਹੈ ਇਹ, ਖੁਸਰੋ ਆਪਣੇ ਕੁਝ ਜਿਹੜੇ ਖਾਸ ਦੋਸਤ ਸੀਗੇ, ਖਾਸ ਜਿਹੜੇ ਉਹਦੇ ਵਫਾਦਾਰ ਸੀਗੇ, ਉਹਨਾਂ ਨੂੰ ਲੈ ਕੇ ਆਗਰੇ ਫੋਰਟ ਦੇ ਵਿੱਚ ਇਹ ਨਜ਼ਰਬੰਦ ਸੀਗਾ। ਆਗਰਾ ਫੋਰਟ ਦੇ ਵਿੱਚੋਂ ਇਹਨੇ ਝਕਾਨੀ ਦੇ ਕੇ ਜਿਹੜੇ ਸੀ ਗਾਰਡਸ ਨੂੰ ਇਹ ਨਿਕਲ ਤੁਰਿਆ, ਤੇ ਰਾਹ ਵਿੱਚ ਉਹਨੇ ਹਸਨ ਬੇਗ ਨੂੰ ਮਿਲ ਗਿਆ। ਹਸਨ ਬੇਗ ਜਿਹੜਾ ਸੀ ਉਹਦੇ ਕੋਲ ਬਹੁਤ ਜ਼ਿਆਦਾ ਘੋੜੇ ਸੀਗੇ, ਉਹ ਉਹਨਾਂ ਦੇ ਨਾਲ ਫਿਰ ਜਿਹੜਾ ਸੀ ਉਹਨਾਂ ਨੇ ਲਾਹੌਰ ਵੱਲ ਜਿਹੜਾ ਸੀ ਉਹ ਕੂਚ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਹੀ ਜਹਾਂਗੀਰ ਨੂੰ ਇਸ ਚੀਜ਼ ਦੀ ਖਬਰ ਮਿਲੀ, ਉਹਨੇ ਸਭ ਤੋਂ ਪਹਿਲਾਂ ਢਿੱਲੋਂ ਸਾਹਿਬ ਕੋਤਵਾਲ ਗਾਜ਼ੀ ਮਲਿਕ ਦਾ ਨਾਮ ਆਉਂਦਾ। ਉਸੇ ਰਾਤ ਨੂੰ ਜਹਾਂਗੀਰ ਨੇ ਕੋਤਵਾਲ ਗਾਜ਼ੀ ਮਲਿਕ ਨੂੰ 200 ਤੋਂ ਲੈ ਕੇ 300 ਘੋੜੇ ਦੇ ਕੇ ਰਾਤ ਦੇ ਪਹਿਲੇ ਪਹਿਰ 'ਚ ਉਹਦੇ ਪਿੱਛੇ ਲਾਤਾ। ਜਦੋਂ ਉਹਨੂੰ ਹੌਲੀ ਹੌਲੀ ਗੱਲ ਦਾ ਪਤਾ ਲੱਗਿਆ ਵੀ ਨਹੀਂ, ਬਹੁਤ ਸੀਰੀਅਸ ਗੱਲ ਹੈ, ਵੀ ਖੁਸਰੋ ਦਾ ਬਹੁਤ ਅੱਗੇ ਲੰਘ ਗਿਆ, ਉਹਦੀ ਸਪੀਡ ਬਹੁਤ ਜ਼ਿਆਦਾ ਤੇਜ਼ ਸੀ ਖੁਸਰੋ ਦੀ ਔਰ ਉਹਦੇ ਸਾਥੀਆਂ ਦੀ। ਉਸ ਤੋਂ ਬਾਅਦ ਫਿਰ ਇਹਨੇ ਈਵਨ ਆਹ ਜਿਹੜਾ ਸ਼ੇਖ ਫਰੀਦ ਬੁਖਾਰੀ ਸੀਗਾ,
ਇਹਨੂੰ ਵੀ ਉਹਦੇ ਪਿੱਛੇ ਲਾਤਾ ਆਗਰਾ ਤੋਂ, ਇਹਦੇ ਨਾਲ ਫਿਰ 1500 ਘੋੜੇ ਲਾਤੇ। ਇਹ ਸਾਰੇ ਜਿਹੜੇ ਸੀ ਦੋ ਜਥੇ, ਇਹ ਖੁਸਰੋ ਦੇ ਜਿਹੜੇ ਸੀ ਉਹ ਪਿੱਛੇ ਜਿਹੜਾ ਸੀ ਉਹਦਾ ਕਹਿ ਲਓ ਵੀ ਉਹਨੂੰ ਉਹਦੀ ਪੈੜ ਦੱਬਣ ਲੱਗ ਪਏ, ਉਹਦੇ ਪਿੱਛੇ ਜਾਣ ਲੱਗ ਪਏ ਤਾਂ ਕਿ ਉਹਨੂੰ ਲਾਹੌਰ ਜਾਣ ਤੋਂ ਜਿਹੜਾ ਸੀ ਉਹ ਰੋਕਿਆ ਜਾ ਸਕੇ। ਇਹਨਾਂ 'ਚ ਜਿਹੜਾ ਮੇਨ ਨਾਮ ਆਉਂਦਾ ਉਹ ਹਸਨ ਬੇਗ ਹੈ, ਜਿਹੜਾ ਕਿ ਬਹੁਤ ਜ਼ਿਆਦਾ ਘੋੜਿਆਂ ਦੇ ਨਾਲ ਸਵਾਰ ਹੋ ਕੇ ਇਹਦੇ ਨਾਲ ਚਲਾ ਗਿਆ ਸੀ ਜੀ। ਡਾਕਟਰ ਸਾਹਿਬ ਹਸਨ ਬੇਗ ਦੀ ਗੱਲ ਤੁਹਾਡੀ ਜੀ, ਹਸਨ ਬੇਗ ਹੈ ਕੌਣ ਤੇ ਇਹਦੇ ਕੋਈ ਇੰਨੇ ਜ਼ਿਆਦਾ ਫਿਰ ਘੋੜੇ ਕਿੱਥੋਂ ਆਏ, ਕਿਵੇਂ ਆਏ? ਹਾਂਜੀ, ਹਸਨ ਬੇਗ ਜੀ ਪਹਿਲਾਂ ਤੋਂ ਹੀ ਜਿਹੜਾ ਅਕਬਰ ਦੇ ਸਮੇਂ ਦਾ ਇੱਕ ਬੜਾ ਇਹਨਾਂ ਦਾ ਹੋਰ ਡਾਕਟਰ ਸਾਹਿਬ ਇੱਕ ਨਾਂ ਮੈਨੂੰ ਬੜਾ ਸੋਹਣਾ ਲੱਗਾ ਨਾਂ, ਹੈਵਨਦੀਪ ਸਿੱਧੂ। ਹਾਂਜੀ, ਜੰਨਤ ਦਾ ਦੀਵਾ। ਠੀਕ ਹੈ ਜੀ, ਠੀਕ ਹੈ, ਪ੍ਰੀਤ ਨੇ ਮੈਸੇਜ ਕੀਤਾ ਹੈਵਨਦੀਪ। ਹਾਂਜੀ ਡਾਕਟਰ ਸਾਹਿਬ। ਠੀਕ ਹੈ ਜੀ। ਹਾਂਜੀ, ਇਹ ਜਿਹੜਾ ਸੀ ਹਸਨ ਬੇਗ, ਇਹਦੀ ਖਾਸੀਅਤ ਇਹ ਹੈ ਕਿ ਚਲੋ ਆਪਣੇ ਜਿਹਦੇ ਕੰਮ ਦੇ ਮਤਲਬ ਲਈ ਕਿ ਇਹਨੂੰ ਐਕਚੁਅਲੀ ਅਕਬਰ ਨੇ ਭੇਜਿਆ ਹੋਇਆ ਸੀਗਾ ਕਾਬਲ ਤੋਂ ਵਧੀਆ ਘੋੜੇ ਖਰੀਦਣ ਦੇ ਲਈ। ਹੁਣ ਪਤਾ ਪੁਰਾਣੇ ਜ਼ਮਾਨੇ 'ਚ ਲੋਕੀ ਜਾਂਦੇ ਆ, ਸਾਲ 2 ਸਾਲ ਲੱਗ ਜਾਂਦੇ ਆ ਵਾਪਸ ਆਉਂਦਿਆਂ ਨੂੰ। ਸੋ ਉਹ ਅਕਬਰ ਦੇ ਆਰਡਰਸ ਦੇ ਮੁਤਾਬਕ ਪਿਛਲੇ ਸਾਲ ਦਾ ਕਾਬਲ ਗਿਆ ਹੋਇਆ ਸੀ, ਜਿੱਥੋਂ ਕਿ ਨਾਲ ਉਹਦੇ ਬਹੁਤ ਜ਼ਿਆਦਾ ਘੋੜੇ ਸੀਗੇ। ਕਿਹਾ ਜਾਂਦਾ ਵੀ ਉਹਦੇ ਨਾਲ ਅਬਾਊਟ 2000 ਤੋਂ 3000 ਜਿਹੜੇ ਘੋੜੇ ਸੀ, ਘੋੜਸਵਾਰ ਸੀ, ਉਹਦੇ ਨਾਲ ਸੀਗੇ ਹਸਨ ਬੇਗ ਦੇ, ਜਦੋਂ ਆ ਕੇ ਉਹ ਇਹਦੇ ਨਾਲ ਆ ਕੇ ਜੁੜਦਾ ਹੈ। ਸੋ ਜਿਹਦੇ ਨਾਲ ਕਿ ਕਾਫੀ ਜ਼ਿਆਦਾ ਇਹਦੇ ਕਾਫਲੇ ਦੇ ਵਿੱਚ ਵਾਧਾ ਹੋ ਗਿਆ, ਖੁਸਰੋ ਦੇ ਕਾਫਲੇ ਦੇ ਵਿੱਚ। ਹੁਣ ਤੁਸੀਂ ਦੇਖੋ ਵੀ ਖੁਸਰੋ ਅੱਗੇ ਜਾ ਰਿਹਾ ਪੂਰੀ ਸਪੀਡ ਦੇ ਨਾਲ ਲਾਹੌਰ ਤੇ ਕਬਜ਼ਾ ਕਰਨ ਦੇ ਲਈ ਆਗਰਾ ਫੋਰਟ ਦੇ ਵਿੱਚੋਂ। ਜਹਾਂਗੀਰ ਹਾਲੇ ਨਵਾਂ ਹੀ ਕੁਝ ਦੇਰ ਪਹਿਲਾਂ ਹੀ ਰਾਜਾ ਬਣਿਆ ਹੈ, ਸੋ ਉਹਦੇ ਲਈ ਬੜਾ ਸਟਾਰਟਿੰਗ ਦੇ ਵਿੱਚ ਹੀ ਜਿਹੜਾ ਸੀ ਚੁਣੌਤੀ ਭਰਿਆ ਇੱਕ ਜਿਹੜਾ ਚੈਲੰਜ ਸੀ ਉਹ ਖੜਾ ਹੋ ਗਿਆ, ਉਹ ਵੀ ਉਹਦੇ ਆਪਣੇ ਮੁੰਡੇ ਵੱਲੋਂ, ਆਪਣੇ ਬੇਟੇ ਵੱਲੋਂ। ਅੱਛਾ ਠੀਕ, ਇਹ ਹਸਨ ਬੇਗ। ਅੱਛਾ ਡਾਕਟਰ ਸਾਹਿਬ, ਮੈਂ ਫੇਰ ਥੋੜੀ ਜਿਹੀ ਕਨਫਿਊਜ਼ਨ ਹੋ ਗਈ ਮੈਨੂੰ ਥੋੜੀ ਜਿਹੀ ਵੀ ਘੋੜੇ ਲੈਣ ਵਾਸਤੇ ਉਹਨੇ ਭੇਜਿਆ ਸੀ, ਹੈਗਾ ਉਹਨਾਂ ਦਾ ਫਿਰ ਕੋਈ ਦਰਬਾਰੀ ਸੀ ਕੋਈ, ਜਾਂ ਕਿਸੇ ਉਹਦਾ ਆਪਣਾ ਕੋਈ ਰਿਸ਼ਤੇਦਾਰ ਸੀ ਹਸਨ ਬੇਗ? ਹਾਂਜੀ, ਨਹੀਂ ਦਰਬਾਰੀ ਸੀਗਾ ਐਕਚੁਅਲੀ, ਬਹੁਤ ਲਾਇਲ ਸੀਗਾ ਅਕਬਰ ਦਾ। ਪਰ ਹੁਣ ਇਹ ਹੈ ਵੀ ਅਕਬਰ ਤੋਂ ਅੱਗੇ ਗੱਦੀ ਤੇ ਚਲੀ ਗਈ ਸੀਗੀ ਆਪਣੇ ਜਹਾਂਗੀਰ ਨੂੰ, ਸਲੀਮ ਨੂੰ, ਪਰ ਉਹ ਗੱਦੀਦਾਰ ਜਿਹੜਾ ਨਵਾਂ ਸੀ ਉਹਦੇ ਕੋਲ ਨਹੀਂ ਪਹੁੰਚਿਆ। ਰਾਹ ਦੇ ਵਿੱਚ ਹੀ ਉਹਨੇ ਜਿਹੜੀ ਸੀ ਖੁਸਰੋ ਦੇ ਨਾਲ ਮੁਲਾਕਾਤ ਕਰ ਲਈ, ਔਰ ਪੁਰਾਣੀ ਦੋਸਤੀ ਸੀਗੀ, ਅੰਡਰਸਟੈਂਡਿੰਗ ਸੀਗੀ। ਸੋ ਉਹਨੇ ਬਜਾਏ ਕਿ ਉਹ ਜਹਾਂਗੀਰ ਕੋਲ ਘੋੜੇ ਲੈ ਕੇ ਪਹੁੰਚਦਾ ਕਾਬਲ ਤੋਂ, ਉਹਨੇ ਰਸਤੇ ਦੇ ਵਿੱਚ ਹੀ ਜਿਹੜਾ ਸੀ ਇਹਨੂੰ ਖੁਸਰੋ ਨੂੰ ਜੁਆਇਨ ਕਰ ਲਿਆ, ਤੇ ਇਹਦੇ ਨਾਲ ਇਹਦੀਆਂ ਗੱਲਾਂ ਦੇ ਵਿੱਚ ਆ ਕੇ ਕਿ ਮਤਲਬ ਆਪਾਂ ਇਸ ਸਲਤਨਤ ਤੇ ਕਬਜ਼ਾ ਕਰਨਾ ਹੈ, ਵੀ ਅਕਬਰ ਦੀ ਤਾਂ ਜ਼ਿਆਦਾ ਮੇਰੇ ਨਾਲ ਅੰਡਰਸਟੈਂਡਿੰਗ ਸੀਗੀ। ਸੋ ਏਦਾਂ ਹੌਲੀ ਹੌਲੀ ਖੁਸਰੋ ਨੇ ਜਿਹੜੇ ਲੋਕੀ ਸੀ ਆਪਣੇ ਨਾਲ ਅਟੈਚ ਕਰਨੇ ਜਦੋਂ ਸ਼ੁਰੂ ਕਰ ਦਿੱਤੇ, ਜਿਨ੍ਹਾਂ ਚੋਂ ਸਭ ਤੋਂ ਵੱਡਾ ਨਾਮ ਜਿਹੜਾ ਇਹ ਹੈਗਾ ਆ, ਇਹ ਹਸਨ ਬੇਗ ਦਾ ਆਉਂਦਾ ਹੈ। ਹਸਨ ਬੇਗ। ਅੱਛਾ ਡਾਕਟਰ ਸਾਹਿਬ, ਖੁਸਰੋ ਦਾ ਰਸਤੇ ਵਿੱਚ ਲੋਕਾਂ ਨਾਲ ਫਿਰ ਜਦੋਂ ਲਾਹੌਰ ਜਾਂਦਾ ਸੀ ਕਿਸ ਤਰ੍ਹਾਂ ਦਾ ਬਿਹੇਵ ਸੀ, ਕੋਈ ਹਵਾਲਾ ਮਿਲਦਾ ਕਿ ਉਸ ਦੇ ਟਰੈਵਲ ਦਾ, ਉਹ ਜਿਹੜਾ ਲਾਹੌਰ ਨੂੰ ਜਾ ਰਿਹਾ ਸੀ ਉਸ ਟਰੈਵਲ ਦਾ? ਹਾਂਜੀ, ਉਹ ਇਹ ਸਾਰੇ ਜਿਹੜਾ ਆਪਾਂ ਡੱਚ ਕ੍ਰੋਨਿਕਲਸ ਦੀ ਗੱਲ ਕਰਦੇ ਆ ਉਹਨਾਂ 'ਚ ਪਤਾ ਲੱਗ ਜਾਂਦਾ। ਇਹ ਉਸ ਤੋਂ 20 ਸਾਲਾਂ ਬਾਅਦ ਦੀ ਕਿਤਾਬ ਜਿਹੜੀ ਲਿਖੀ ਹੋਈ ਹੈ। ਮਾਡਰਨ ਕਿਤਾਬਾਂ ਨੇ ਵੀ ਇਹਦੇ ਬਾਰੇ ਕਾਫੀ ਜ਼ਿਕਰ ਕੀਤਾ, ਜਿਨ੍ਹਾਂ ਚੋਂ ਇੱਕ ਕਿਤਾਬ ਮਿਊਨਿਸ ਫਰੂਕੀ ਦੀ ਕਿਤਾਬ ਹੈਗੀ ਹੈ, ਦ ਪ੍ਰਿੰਸਸ ਆਫ ਦ ਮੁਗਲ ਐਮਪਾਇਰ। ਇੱਥੇ ਸਾਡੇ ਕੋਲ ਯੂਨੀਵਰਸਿਟੀ ਆਫ ਬਰਕਲੇ ਹੈ, ਉੱਥੇ ਦੇ ਹਿਸਟੋਰੀਅਨ ਨੇ ਮਿਊਨਿਸ ਫਰੂਕੀ, ਉਹਨਾਂ ਦੀ ਕਿਤਾਬ ਦੇ ਵਿੱਚ ਵੀ ਇਹਦਾ ਜ਼ਿਕਰ ਮਿਲਦਾ ਹੈ। ਜਿਹੜਾ ਇਹ ਖੁਸਰੋ ਹੈਗਾ, ਇਹ ਸਾਰੇ ਟ੍ਰਿਪ ਦੇ ਵਿੱਚ ਇਹਦਾ ਕਿਰਦਾਰ ਬਹੁਤ ਮਾੜਾ ਰਿਹਾ ਲੋਕਾਂ ਦੇ ਲਈ। ਇਹਦੀ ਫੌਜ ਦਾ, ਇਹਦੇ ਸੋਲਜਰਸ ਦਾ, ਜਿੱਥੇ ਵੀ ਐਸੇ ਇਹਨਾਂ ਨੇ ਕੋਈ ਰਿਗਾਰਡ ਨਹੀਂ ਸ਼ੋ ਕੀਤਾ। ਜਿੱਥੇ ਜਿੱਥੇ ਲੰਘਦੇ ਗਏ ਇਹਨਾਂ ਨੇ ਲੁੱਟਮਾਰ ਕੀਤੀ, ਭਾਵੇਂ ਉਹ ਕੋਈ ਰਾਹ 'ਚ ਕਰੋੜੀ ਸੀਗੇ ਜਾਂ ਮਨਸਬਦਾਰ ਸੀ, ਉਹਨਾਂ ਦੇ ਘੋੜੇ, ਉਹਨਾਂ ਦੀਆਂ ਚੀਜ਼ਾਂ, ਜਿਹੜੀਆਂ ਵੀ ਚੀਜ਼ਾਂ ਇਹਨਾਂ ਦੀ ਆਰਮੀ ਯੂਜ਼ ਕਰ ਸਕਦੀ ਸੀ, ਇਹ ਲੋਕਾਂ ਤੋਂ ਕਹਿ ਲਓ ਵੀ ਲੁੱਟ ਖੋਹ ਕਰਦੇ ਗਏ। ਰਾਹ 'ਚ ਇਹਨਾਂ ਨੇ ਜਿਹੜੇ ਫਾਰਮਰ ਸੀਗੇ ਉਹਨਾਂ ਦੇ ਨਾਲ ਵੀ ਸਾਰੇ ਰੂਟ ਦੇ ਵਿੱਚ ਇਹਨਾਂ ਦੀ ਫੌਜ ਨੇ ਕੋਈ ਵਧੀਆ ਸਲੂਕ ਨਹੀਂ ਕੀਤਾ। ਜਿੱਥੋਂ ਵੀ ਲੰਘਦੇ ਗਏ ਕਹਿੰਦੇ ਵੀ ਉੱਥੇ ਇਹ ਲੁੱਟਮਾਰ ਦੀ ਜਿਹੜੀ ਕਾਰਵਾਈ ਉਹ ਕਰਦੇ ਰਹੇ। ਰਾਹ 'ਚ ਭਾਵੇਂ ਕੋਈ ਸਰਾਂ ਆਈਆਂ, ਉੱਥੇ ਉਹਨਾਂ ਨੇ ਅੱਗ ਲਾਤੀ। ਕੋਈ ਮਰਚੈਂਟਸ ਦੀਆਂ ਕੋਈ ਮਹਿੰਗੀਆਂ ਚੀਜ਼ਾਂ ਸੀਗੀਆਂ ਉਹ ਖੋਹ ਲਈਆਂ, ਤੇ ਆਪਣਾ ਜਿਹੜਾ ਸਮਾਨ ਸੀ ਲੋਕਾਂ ਨੂੰ ਵੰਡ ਦਿੱਤਾ। ਸੋ ਇਹਨਾਂ ਦਾ ਜਿਹੜਾ ਰੂਟ ਸੀਗਾ, ਉਹ ਰੂਟ ਸਾਰੇ ਦਾ ਸਾਰਾ ਹੀ ਇੱਕ ਪਾਥ ਆਫ ਡਿਸਟਰਕਸ਼ਨ ਜਿਹੜਾ ਸੀ ਉਹ ਬਣਦਾ ਜਾ ਰਿਹਾ ਸੀ, ਅਕੋਰਡਿੰਗ ਟੂ ਦਿਸ ਕ੍ਰੋਨਿਕਲ, ਡੱਚ ਕ੍ਰੋਨਿਕਲ ਜਿਹੜੇ ਮੈਂ ਕੰਟੈਂਪਰਰੀ ਤੁਹਾਨੂੰ ਦੱਸੇ ਆ। ਔਰ ਦੂਜੀ ਜਿਹੜੀ ਮਿਊਨਿਸ ਫਰੂਕੀ ਦੀ ਕਿਤਾਬ ਮੈਂ ਦੱਸੀ ਹੈ, ਪ੍ਰਿੰਸਸ ਆਫ ਮੁਗਲ ਐਮਪਾਇਰ, ਇਹਦੇ ਵਿੱਚ ਇਸ ਜਰਨੀ ਨੂੰ ਬੜੇ ਡਿਟੇਲ ਦੇ ਵਿੱਚ ਇਹਨਾਂ ਨੇ ਕਵਰ ਕੀਤਾ ਹੈ ਕਿ ਲੋਕਾਂ ਦੇ ਨਾਲ ਉਹਨੇ ਕਿਹੋ ਜਿਹਾ, ਜਾਂ ਉਹਦੀ ਫੌਜ ਨੇ ਕਿਹੋ ਜਿਹਾ ਵਿਵਹਾਰ ਕੀਤਾ ਫਰੋਮ ਆਗਰਾ ਟੂ ਲਾਹੌਰ। ਜੀ ਬਿਲਕੁਲ ਮਾੜਾ ਵਰਤਾਅ ਸੀ ਉਹਦਾ ਰਸਤੇ ਦਾ। ਹਾਂਜੀ, ਠੀਕ ਵਰਤਾਅ ਨਹੀਂ ਸੀ, ਕੋਈ ਮਤਲਬ ਏਦਾਂ ਨਹੀਂ ਸੀ ਕਿ ਉਹ ਮਤਲਬ ਲੋਕਾਂ ਦੇ ਨਾਲ ਜਿਹੜਾ ਸੀ ਉਹ ਧੱਕੇਸ਼ਾਹੀ ਕਰਦੇ ਗਏ। ਕਈ ਲੋਕੀ ਜਿਹੜੇ ਉਹਨਾਂ ਦੇ ਨਾਲ ਜੁੜਦੇ ਗਏ, ਉਹ ਇਸ ਕਰਕੇ ਜੁੜਦੇ ਗਏ, ਉਹਨਾਂ ਦੇ ਨਾਲ ਲੋਕੀ ਜੁੜੇ ਵੀ ਕਈ,
ਕਿ ਮਤਲਬ ਇਹਨਾਂ ਦਾ ਹੁਣ ਇਵੈਂਚੁਅਲੀ ਇਹਦਾ ਰਾਜ ਹੋ ਜਾਣਾ, ਤੇ ਲੋਕਾਂ ਨੇ ਕਈ ਵਾਰੀ ਪੋਜ਼ਿਟਿਵ ਦੇਖਣਾ ਹੁੰਦਾ ਵੀ ਹਾਂਜੀ ਹੁਣ ਇਹਦੀ ਚੜ੍ਹਾਈ ਹੋਣ ਵਾਲੀ ਹੈ, ਇੰਨੇ ਲੋਕੀ ਇਹਦੇ ਨਾਲ ਜਾ ਰਹੇ ਆ, ਇੰਨੇ ਘੁੜਸਵਾਰ ਜਾ ਰਹੇ ਆ, ਸੋ ਇਹਦੀ ਜਿਹੜੀਆਂ ਫੌਜਾਂ 'ਚ ਵੀ ਵਾਧਾ ਹੁੰਦਾ ਗਿਆ। ਪਰ ਰਸਤੇ ਦੇ ਵਿੱਚੋਂ ਲੋਕਲ ਲੋਕਾਂ ਦੇ ਨਾਲ ਇਹਨਾਂ ਦਾ ਵਿਵਹਾਰ ਜਿਹੜਾ ਉਹ ਪੋਜ਼ਿਟਿਵ ਨਹੀਂ ਹਿਸਟਰੀ ਲਿਖਦੀ। ਇਟ ਇਜ਼ ਰਿਟਨ ਇਨ ਅ ਨੈਗੇਟਿਵ ਵੇ ਵੀ ਇਹ ਸਰਾਵਾਂ ਨੂੰ ਅੱਗ ਲਾਉਂਦੇ ਗਏ, ਘੋੜੇ ਖਿੱਚਦੇ ਗਏ, ਜੋ ਫੌਜੀਆਂ ਨੂੰ ਚਾਹੀਦਾ ਸੀਗਾ ਉਹ ਸਾਰਾ ਜਿਹੜਾ ਸੀ ਰਾਤ ਲੋਕਾਂ ਦੇ ਕੋਲੋਂ ਇਹ ਜਿਹੜਾ ਸੀ ਮਾਲ ਮੱਤਾ ਇਕੱਠਾ ਕਰਦੇ ਰਹੇ। ਅੱਛਾ ਡਾਕਟਰ ਸਾਹਿਬ, ਜਿਹੜੀ ਸਟੋਰੀ ਹੁਣੇ ਦੱਸੀ ਤੁਸੀਂ, ਤੇ ਖੁਸਰੋ ਤੇ ਇਹਦੇ ਵਿੱਚ ਤੇ ਗੁਰੂ ਅਰਜਨ ਦੇਵ ਜੀ ਨੂੰ ਨਹੀਂ ਮਿਲਿਆ, ਉਹਨਾਂ ਕੋਲ ਨਹੀਂ ਰੁਕਿਆ। ਤੁਸੀਂ ਹਮੇਸ਼ਾ ਰਿਸਰਚ ਕਰਦੇ ਹੋ, ਪੁਰਾਣੀ ਕਿਤਾਬਾਂ, ਪੁਰਾਣੀਆਂ ਬੁੱਕਾਂ ਦਾ ਹਵਾਲਾ ਦੇ ਕੇ, ਇਹ ਕਿਸ ਪੁਰਾਣੇ ਸੋਰਸ ਤੋਂ ਤੁਸੀਂ ਪਤਾ ਲੱਗਦਾ ਕਿ ਖੁਸਰੋ ਦੀ ਮਦਦ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ? ਹਾਂਜੀ, ਇੱਥੋਂ ਹੀ ਹੁਣ ਆਪਾਂ ਸਿੱਖ ਇਤਿਹਾਸ ਦੇ ਨਾਲ ਇਹ ਗੱਲ ਜੁੜ ਜਾਂਦੀ ਹੈ, ਪਰ ਪਹਿਲਾਂ ਜ਼ਰੂਰੀ ਸੀ ਆਪਣੇ ਲਈ ਕਿ ਇਹ ਸਾਰਾ ਜਿਹੜਾ ਉਹਦਾ ਟ੍ਰਿਪ ਆ ਇਹਨੂੰ ਆਪਾਂ ਕਵਰ ਕਰੀਏ। ਜਦੋਂ ਤੁਜ਼ਕੇ ਜਹਾਂਗੀਰੀ, ਜਿਹੜੀ ਜਹਾਂਗੀਰ ਦੀ ਆਪਣੀ ਆਟੋਬਾਇਓਗ੍ਰਾਫੀ ਹੈਗੀ ਹੈ, ਉਹਦੇ ਵਿੱਚ ਹੀ ਇਹ ਪੰਜਵੇਂ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਦਾ ਉਹ ਰੀਜ਼ਨ ਦਿੰਦਾ ਆ, ਉਹ ਉਹਦੇ ਵਿੱਚ ਹੀ ਪਹਿਲਾਂ ਤਾਂ ਲਿਖ ਦਿੰਦਾ ਆ ਕਿ ਗੁਰੂ ਸਾਹਿਬ ਨੇ, ਗੁਰੂ ਅਰਜਨ ਦੇਵ ਜੀ ਨੇ ਜਿਹੜਾ ਆਪਣਾ, ਉਹ ਗੁਰੂ ਵਰਡ ਤਾਂ ਨਹੀਂ ਯੂਜ਼ ਕਰਦਾ, ਆਮ ਜਸਟ ਸੇਇੰਗ ਫਰੋਮ ਮਾਈ ਸੈਲਫ, ਕਿ ਗੁਰੂ ਅਰਜਨ ਦੇਵ ਜੀ ਬਾਰੇ ਉਹ ਕਹਿੰਦਾ ਹੈ ਕਿ ਖੁਸਰੋ ਦੀ ਉਹਨਾਂ ਨੇ ਹੈਲਪ ਕੀਤੀ ਸੀਗੀ ਬਗਾਵਤ ਦੇ ਵਿੱਚ, ਤੇ ਉਹ ਹੋਰ ਨਾਲ ਕੁਝ ਗੱਲਾਂ ਐਡ ਕਰਦਾ ਹੈ ਵੀ ਕਈ ਸਾਲਾਂ ਤੋਂ, ਕਈ ਮੁੱਦਤ ਤੋਂ ਜਿਹੜੀ ਸੀ ਇਹਨਾਂ ਨੇ ਆਪਣੀ ਜਿਹੜੀ ਹੱਟੀ ਗਰਮ ਕੀਤੀ ਹੋਈ ਸੀ, ਤੇ ਹੁਣ ਮੈਨੂੰ ਮੌਕਾ ਮਿਲਿਆ ਵੀ ਜਦੋਂ ਇਹਨਾਂ ਨੇ ਇਹ ਜਿਹੜਾ ਸ਼ਹਿਜ਼ਾਦਾ ਸੀ ਇਹਦੇ ਨਾਲ ਇਹਨਾਂ ਨੇ ਬਗਾਵਤ ਦੇ ਵਿੱਚ ਜੋ ਸਾਥ ਦਿੱਤਾ, ਤੇ ਇਸ ਕਰਕੇ ਮੈਂ ਇਹਨਾਂ ਨੂੰ ਮੁਰਤਜ਼ਾ ਖਾਨ ਦੇ ਕੋਲ ਜਿਹੜਾ ਦੇ ਦਿੱਤਾ ਵੀ ਇਹਨਾਂ ਦੀ ਪ੍ਰਾਪਰਟੀ ਜ਼ਬਤ ਕੀਤੀ ਜਾਵੇ ਜਾਂ ਇਹਨਾਂ ਨੂੰ ਮੌਤ ਦੇ ਘਾਟ ਜਿਹੜਾ ਸੀ ਉਹ ਉਤਾਰਿਆ ਜਾਵੇ। ਤੋ ਇਹ ਇੱਕ ਐਂਟਰੀ ਆਪਾਂ ਨੂੰ ਪੁਰਾਣੀ ਕਿਤਾਬ 'ਚੋਂ ਮਿਲ ਜਾਂਦੀ ਹੈ। ਹੋਰ ਇੱਥੇ ਹੀ ਦਬਿਸਤਾਨੇ ਮਜ਼ਾਹਿਬ ਕਿਤਾਬ ਹੈਗੀ ਹੈ, ਜਿਹਦੇ ਬਾਰੇ ਆਪਾਂ ਪਹਿਲਾਂ ਵੀ ਜ਼ਿਕਰ ਕਰ ਹਟੇ ਹਾਂ। ਮੋਹਸਿਨ ਫਾਨੀ ਦਾ ਪਹਿਲਾਂ ਆਥਰ ਕਿਹਾ ਜਾਂਦਾ ਸੀ, ਹੁਣ ਇਹਦਾ ਨਾਮ ਜਿਹੜਾ ਆਥਰ ਦਾ ਨਾਮ ਉਹ ਵੀ ਚੇਂਜ ਹੋਇਆ, ਹੁਣ ਮੁਬਾਦ ਨੇ ਕਿਹਾ ਜਾਂਦਾ ਲਿਖੀ ਹੈ। ਉਸ ਕਿਤਾਬ ਦੇ ਵਿੱਚ ਜਿਹੜਾ ਖੁਸਰੋ ਦਾ ਨਾਮ ਆਉਂਦਾ ਹੈ ਕਿ ਪ੍ਰਿੰਸ ਖੁਸਰੋ ਦੀ ਹੈਲਪ ਕਰਨ ਦੇ ਲਈ ਪੰਜਵੇਂ ਪਾਤਸ਼ਾਹ ਦੀ ਜਿਹੜੀ ਇੱਕ ਸ਼ਹੀਦੀ, ਜਿਹੜਾ ਖੁਸਰੋ ਦੀ ਹੈਲਪ ਸੀ, ਇੱਕ ਕਾਰਨ ਬਣੀ ਇਸ ਕੰਮ ਦਾ। ਤੇ ਈਵਨ ਇੱਕ ਉਸ ਵੇਲੇ ਪੋਰਟੁਗੀਜ਼ ਜਿਹੜੇ ਸੀਗੇ ਆਪਣੇ ਜੀਜ਼ੂਇਟ, ਉਹ ਵੀ ਸੀਗੇ। ਢਿੱਲੋਂ ਸਾਹਿਬ, ਇਹਦੇ ਬਾਰੇ ਆਪਾਂ ਨੈਕਸਟ ਸੈਸ਼ਨ 'ਚ ਪੂਰਾ ਟੌਪਿਕ ਕਰਾਂਗੇ ਕਿ ਇਹ ਪੋਰਟੁਗੀਜ਼ ਜੀਜ਼ੂਇਟ ਦੀ ਚਿੱਠੀ ਕੀ ਹੈਗੀ ਹੈ। ਸਿੱਖ ਇਤਿਹਾਸ 'ਚ ਇਸ ਚਿੱਠੀ ਦਾ ਬਹੁਤ ਜ਼ਿਕਰ ਆਉਂਦਾ। ਉਹਦੇ ਵਿੱਚ ਵੀ ਉਹਨੇ ਇਹੀ ਜਿਹੜਾ ਸੀ ਇਹਦੇ ਬਾਰੇ ਗੱਲ ਕੀਤੀ ਹੈ ਕਿ ਇੱਕ ਪ੍ਰਿੰਸ ਦੀ, ਜਿਹੜਾ ਬਾਗੀ ਪ੍ਰਿੰਸ ਸੀਗਾ, ਉਹਦੀ ਹੈਲਪ ਕਰਨ ਕਰਕੇ ਇਹ ਗੁਰੂ ਅਰਜਨ ਨੂੰ ਜਿਹੜੀ ਸੀ ਇਹ ਸਜ਼ਾ ਦਿੱਤੀ ਗਈ। ਸੋ ਇਹ ਤਿੰਨ ਕੁ ਸੋਰਸ ਜਿਹੜੇ ਆਪਾਂ ਨੂੰ ਪੁਰਾਣੇ ਮਿਲ ਜਾਂਦੇ ਆ, ਜਿਨ੍ਹਾਂ ਦੇ ਵਿੱਚ ਕੀ ਇਹ ਐਂਟਰੀ ਹੈਗੀ ਆ ਕਿ ਖੁਸਰੋ ਦੇ ਕਾਰਨ ਪੰਜਵੇਂ ਪਾਤਸ਼ਾਹ ਨੂੰ ਜਿਹੜੀ ਸੀ ਇਹ ਸਜ਼ਾ ਜਿਹੜੀ ਸੀ ਕੈਪੀਟਲ ਪਨਿਸ਼ਮੈਂਟ ਸੀ ਇਹ ਦਿੱਤੀ ਗਈ। ਮੈਂ ਜ਼ਿਆਦਾ ਜਿਹੜੀ ਚਿੱਠੀ ਹੈਗੀ ਆ ਪੋਰਟੁਗੀਜ਼ ਚਿੱਠੀ ਜੀਜ਼ੂਇਟ ਦੀ, ਜਿਹੜੇ ਕ੍ਰਿਸਚੀਅਨ ਮਿਸ਼ਨਰੀ ਆ, ਉਹਦੇ ਬਾਰੇ ਅੱਜ ਜ਼ਿਆਦਾ ਕਵਰ ਨਹੀਂ ਕਰਾਂਗਾ, ਕਿਉਂਕਿ ਆਪਾਂ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਇਦਾਂ ਟੌਪਿਕਸ 'ਚ ਵੰਡਿਆ। ਜਿੱਦਾਂ ਆਪਾਂ ਪਹਿਲੇ ਸੈਸ਼ਨ 'ਚ ਆਪਾਂ ਸਿਰਫ ਚੰਦੂ ਦੀ ਗੱਲ ਕੀਤੀ ਸੀ, ਅੱਜ ਆਪਾਂ ਸਿਰਫ ਰਿਬੇਲੀਅਨ ਸਟੱਡੀ ਕਰਾਂਗੇ। ਫਿਰ ਆਪਾਂ ਜਿਹੜਾ ਪੋਰਟੁਗੀਜ਼ ਬੰਦਾ ਸੀਗਾ ਕ੍ਰਿਸਚੀਅਨ ਮਿਸ਼ਨਰੀ ਜੀਜ਼ੂਇਟ, ਉਹਦੇ ਬਾਰੇ ਇੱਕ ਪੂਰਾ ਸੈਸ਼ਨ ਕਰਾਂਗੇ। ਫਿਰ ਆਪਾਂ ਨਕਸ਼ਬੰਦੀ ਸ਼ੇਖ ਅਹਿਮਦ ਸਰਹੰਦੀ ਬਾਰੇ ਪੂਰਾ ਸੈਸ਼ਨ ਕਰਾਂਗੇ। ਫਿਰ ਆਪਾਂ ਆਪਣਾ ਨਿਚੋੜ ਕੱਢਾਂਗੇ ਵੀ ਇਹ ਜਿਹੜਾ ਸੀ ਇਹ ਸਾਰੇ ਵਰਤਾਰੇ ਦੇ ਵਿੱਚੋਂ ਕੀ ਪਿਕਚਰ ਜਿਹੜੀ ਕਲੀਅਰ ਹੁੰਦੀ ਹੈ। ਇਸ ਕਰਕੇ ਅੱਜ ਆਪਾਂ ਉਹਦੀ ਬਗਾਵਤ ਜਿਹੜੀ ਹੈਗੀ ਆ, ਜਿਹੜੀ ਆਗਰੇ ਤੋਂ ਸ਼ੁਰੂ ਹੋਈ ਲਾਹੌਰ ਤੱਕ ਗਈ, ਉਹਦੇ ਵਿੱਚ ਆਪਾਂ ਕਵਰ ਕਰਦੇ ਆ ਰਹੇ ਹਾਂ ਵੀ ਕਿੱਦਾਂ ਕਿੱਦਾਂ ਉਹ ਅੱਗੇ ਜਾ ਰਿਹਾ ਤੇ ਕਿਹੜੀਆਂ ਕਿਤਾਬਾਂ ਨੇ ਉਹਨੂੰ ਕਿਵੇਂ ਲਿਖਿਆ। ਜੀ ਢਿੱਲੋਂ ਸਾਹਿਬ। ਅੱਛਾ, ਜਦੋਂ ਲਾਹੌਰ ਪਹੁੰਚਿਆ ਖੁਸਰੋ, ਉਦੋਂ ਕਿੰਨੇ ਕੁ ਲੋਕ ਉਹਦੇ ਨਾਲ ਜੁੜ ਚੁੱਕੇ ਸੀ? ਜਿਵੇਂ ਤੁਸੀਂ ਦੱਸਿਆ ਨਾ ਵੀ ਰਸਤੇ 'ਚੋਂ ਵੀ ਲੋਕਲਸ ਵੀ ਮਿਲਦੇ ਰਹੇ ਨਾਲ। ਜੀ, ਇਤਿਹਾਸ ਕਹਿੰਦਾ ਸੀ ਉਹਦੇ ਨਾਲ ਅਬਾਊਟ 12,000 ਦੇ ਕਰੀਬ ਲੋਕੀ ਸੀ ਜਿਹੜੇ, ਜਿਨ੍ਹਾਂ ਚੋਂ ਕਈ ਬਹੁਤ ਵਧੀਆ ਘੋੜਸਵਾਰ, ਕੁਸ਼ਲ, ਮਤਲਬ ਤਕੜੇ ਵਾਰੀਅਰਸ, ਵਧੀਆ ਸੋਲਜਰ ਜਿਹੜੇ ਸੀ। 12,000 ਦੀ ਗਿਣਤੀ ਉਹਦੇ ਨਾਲ ਲਾਹੌਰ ਪਹੁੰਚਦਿਆਂ ਜਿਹੜਾ ਉਹਦਾ ਇਕੱਠ ਸੀ, ਉਹਦਾ ਜਿਹੜਾ ਕਾਰਵਾਂ ਸੀ, ਉਹਦਾ ਜਿਹੜਾ ਕਾਫਲਾ ਸੀ, ਉਹ 12,000 ਦੀ ਗਿਣਤੀ ਤੱਕ ਪਹੁੰਚ ਗਿਆ ਸੀ। ਅੱਛਾ ਡਾਕਟਰ ਸਾਹਿਬ, ਜਦੋਂ ਖੁਸਰੋ ਲਾਹੌਰ ਪਹੁੰਚਿਆ ਉਦੋਂ ਜਹਾਂਗੀਰ ਜੋ ਉਹਦਾ ਪਿੱਛਾ ਹੀ ਕਰਨ ਰਿਹਾ ਸੀ, ਉਹ ਕਿੱਥੇ ਆਪਣਿਆ ਫਿਰ? ਹਾਂਜੀ, ਜਦੋਂ ਫਿਰ ਪਹਿਲਾਂ ਜਹਾਂਗੀਰ ਨੇ ਦੋ, ਤੁਹਾਨੂੰ ਦੱਸਿਆ ਆਪਾਂ, ਜਿਹੜੇ 2 ਟਰੂਪਸ ਪਹਿਲਾਂ ਭੇਜੇ ਸੀਗੇ ਉਸੇ ਰਾਤ ਨੂੰ, ਮੁੜ ਕੇ ਅਗਲੇ ਦਿਨ ਹੀ ਜਿਹੜਾ ਜਹਾਂਗੀਰ ਆਪ ਵੀ ਜਿਹੜਾ ਸੀ ਇਹਦੇ ਪਿੱਛੇ ਪਿੱਛੇ ਆਉਣ ਲੱਗ ਪਿਆ ਸੀ। ਉਹਨੇ ਜਿਹੜਾ ਆਪ ਖੁਦ ਵੀ ਆਪਣਾ ਜਿਹੜਾ ਸੀ ਇਹ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਜਹਾਂਗੀਰ ਨੇ। ਉਸ ਵੇਲੇ ਜਿਸ ਦਿਨ ਲਾਹੌਰ ਪਹੁੰਚਿਆ ਖੁਸਰੋ, ਜਹਾਂਗੀਰ ਉਸ ਵੇਲੇ ਕਰਨਾਲ ਟੱਪ ਚੁੱਕਿਆ ਸੀ ਤੇ ਸ਼ਾਹਾਬਾਦ ਸ਼ਹਿਰ ਹੈਗਾ, ਉੱਥੇ ਪਹੁੰਚਣ ਵਾਲਾ ਸੀ। ਮਤਲਬ ਹੀ ਵਾਸ ਬਿਟਵੀਨ ਕਰਨਾਲ ਐਂਡ ਸ਼ਾਹਾਬਾਦ ਜਿਸ ਦਿਨ ਖੁਸਰੋ ਜਿਹੜਾ ਸੀ ਉਹ ਲਾਹੌਰ ਪਹੁੰਚ ਚੁੱਕਿਆ ਸੀ। ਸੋ ਇੰਨਾ ਡਿਫਰੈਂਸ ਜਿਹੜਾ ਸੀ ਇਹਨਾਂ ਦੇ ਵਿੱਚ ਚੱਲ ਰਿਹਾ ਸੀ। ਖੁਸਰੋ ਦੀ ਸਪੀਡ ਕਿਹਾ ਜਾਂਦਾ ਭਈ ਰੈਕਡ ਬ੍ਰੇਕਿੰਗ ਸਪੀਡ ਸੀ, ਇੰਨੀ ਸਪੀਡ ਤੇ ਖੁਸਰੋ ਜਿਹੜਾ ਸੀ ਉਹ ਅੱਗੇ ਵਧਿਆ। ਪਿੱਛੇ ਜਿਹੜੀਆਂ ਫੌਜਾਂ ਸੀ ਭਾਵੇਂ ਉਹ
ਸਟੇਟ ਦੀਆਂ ਫੌਜਾਂ ਸੀਗੀਆਂ, ਪਰ ਤਾਂ ਵੀ ਇਹਨੇ ਕਾਫੀ ਉਹਨਾਂ ਨੂੰ ਲੀਡ ਦਿੱਤੀ ਹੋਈ ਸੀ ਅੱਗੇ ਖੁਸਰੋ ਨੇ। ਅੱਛਾ, ਤੇ ਹੁਣ ਲੱਗਣ ਤੇ ਐਂਡ ਆ ਡਾਕਟਰ ਸਾਹਿਬ, ਜੀ ਮੈਂ ਵੀ ਉਦੋਂ ਖੁਸਰੋ ਦੀ ਜਾਂ ਜਹਾਂਗੀਰ ਦੀ ਫੌਜ ਦੇ ਨਾਲ, ਘੋੜੇ ਦੇ ਨਾਲ ਡਾਕਟਰ ਸਾਹਿਬ ਵੀ ਸੀ। ਇਸ ਤਰ੍ਹਾਂ ਤੁਸੀਂ ਇੱਕ ਇੱਕ ਗੱਲ ਦੱਸਣ ਦੇ ਜੇ ਕਿ ਘੜੀ ਦਾ, ਇਹ ਜੀ ਲੱਭਿਆ ਕਿੱਥੋਂ ਸਾਰਾ ਕੁਝ ਇਹਦਾ? ਵਾਕਿਆ ਕਿਤੇ ਨਾਲ ਤੇ ਨਹੀਂ ਘੋੜੇ ਦੇ? ਢਿੱਲੋਂ ਸਾਹਿਬ, ਇਹੀ ਜਿਹੜੀ ਆਪਾਂ ਕਿਤਾਬ ਦੇ ਵਿੱਚ ਪਿੱਛੇ ਨੇ ਐਂਡ ਨੋਟਸ ਦਿੱਤੇ ਹੋਏ ਆ ਇਸ ਕਿਤਾਬ ਦੇ ਵਿੱਚ, ਇਹੀ ਤਾਂ ਕਰਕੇ ਮੈਂ ਬਾਰ-ਬਾਰ ਆਪਣੇ ਸਾਰੇ ਦੇਖਣ ਵਾਲਿਆਂ ਨੂੰ ਕਹਿਣਾ ਰਹਿਣਾ ਕਿ ਜਦੋਂ ਤੁਸੀਂ ਇਹ ਕਿਤਾਬ ਪੜ੍ਹਦੇ ਹੋ, ਪਿੱਛੇ ਜਿਹੜੇ ਮੈਂ 700 ਦੇ ਕਰੀਬ ਰੈਫਰੈਂਸਿਸ ਦਿੱਤੇ ਹੋਏ ਆ, ਉਹਨਾਂ ਵੱਲ ਜ਼ਰੂਰ ਝਾਤੀ ਮਾਰੋ ਕਿ ਇਹ ਘੜੀ-ਘੜੀ, ਇੱਕ-ਇੱਕ ਘੰਟੇ ਦੀ ਪਹਿਰ ਦੀ ਗੱਲ ਹੋ ਰਹੀ ਹੈ ਕਿ ਉਹ ਘੋੜੇ ਕਿੰਨੇ ਗਏ, ਕਿੰਨੇ ਅੱਗੇ ਵਧੇ। ਫਿਰ ਹੀ ਆਪਾਂ ਸਟੱਡੀ ਕਰ ਸਕਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੂੰ ਉਹ ਕਿੱਥੇ ਮਿਲੇ। ਇਹ ਸਾਰੀਆਂ ਜਿਹੜੀਆਂ ਕਿਤਾਬਾਂ, ਇਹ ਪੁਰਾਣੀਆਂ ਕਿਤਾਬਾਂ ਨੇ। ਇਹ ਜਿਹੜੀ ਹੁਣ ਮੈਂ ਤੁਹਾਨੂੰ ਇਹ ਲਾਈਨ ਦੱਸ ਕੇ ਹਟਿਆ, ਮੈਂ ਆਪਣੀ ਬੁੱਕ ਦੇ ਵਿੱਚੋਂ ਦੇਖ ਲੈਣਾ, ਇਹ ਹੈਗੀ ਹੈ ਹਿਸਟਰੀ ਆਫ ਜਹਾਂਗੀਰ, ਬੈਨੀ ਪ੍ਰਸਾਦ ਦੀ ਬੁੱਕ ਹੈ। ਬਹੁਤ ਫੇਮਸ ਕਿਤਾਬ ਮੰਨੀ ਜਾਂਦੀ ਹੈ ਜਹਾਂਗੀਰ ਦੀ ਹਿਸਟਰੀ ਦੇ ਲਈ, ਜਿਹਦੇ ਵਿੱਚ ਕਿ ਉਹ ਪੂਰਾ ਕੰਪੈਰੀਜ਼ਨ ਕਰਦਾ ਹੈ ਕਿ ਉਹ ਉੱਥੇ ਪਹੁੰਚਿਆ ਤੇ ਇੱਥੇ ਪਹੁੰਚਿਆ। ਉਹ ਡਾਟਾ ਮੈਂ ਉਹਦੇ ਵਿੱਚੋਂ ਲਿਆ ਆ। ਪਹਿਲਾਂ ਡੱਚ ਕਰੋਨੀਕਲ ਚੋਂ ਲਿਆ ਸੀ, ਫਿਰ ਬਾਬਰਨਾਮਾ ਸੀ ਪਹਿਲਾਂ, ਜਿਹੜਾ ਜਹਾਂਗੀਰ ਦੀ ਜਿਹੜੀ ਤੁਜ਼ਕੇ ਜਹਾਂਗੀਰ ਚੋਂ ਕੀਤਾ ਹੈ, ਦਬਿਸਤਾਨ ਮਜ਼ਾਹਿਬ ਚੋਂ ਕੀਤਾ ਹੈ, ਪੋਰਤੁਗੀਜ਼ ਲੈਟਰ ਚੋਂ ਕੀਤਾ ਹੈ। ਇਦਾਂ ਜਿਹੜੇ ਸਾਰੇ ਪੁਰਾਣੇ ਰੈਫਰੈਂਸਿਸ ਆਪਾਂ ਇਕੱਠੇ ਕਰਕੇ ਉਹ ਪੂਰਾ ਕਹਿ ਲਓ ਵੀ ਪੁਰਾਣੇ ਜ਼ਮਾਨੇ ਦੀ 3D ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ, ਵੀ ਰਾਹ ਦੇ ਵਿੱਚ ਕਿੱਥੇ ਇੱਕ ਸਕੋਪ ਹੈਗਾ ਕਿ ਉਹ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੂੰ ਮਿਲਿਆ ਹੋ ਸਕਦਾ। ਆਪਾਂ ਉਸ ਚੀਜ਼ ਨੂੰ ਪਿਨ ਪੁਆਇੰਟ ਕਰਨ ਦੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਕੋਸ਼ਿਸ਼ ਕਰ ਰਹੇ ਆ। ਹਾਲੇ ਆਪਾਂ ਨੂੰ ਉਹਦੇ ਵਿੱਚ ਸਫਲਤਾ ਨਹੀਂ ਮਿਲੀ। ਜਿਵੇਂ ਜਿਵੇਂ ਆਪਾਂ ਅੱਗੇ ਉਹਦਾ ਜਿਹੜਾ ਪੜਾਅ ਅੱਗੇ ਵੱਧਦਾ ਜਾਊਗਾ, ਵੀ ਵਿਲ ਸਟਾਰਟ ਗੈਟਿੰਗ ਟੁਵਰਡਸ ਦੈਟ ਪੁਆਇੰਟ। ਜੀ ਡਾਕਟਰ ਸਾਹਿਬ। ਅੱਛਾ ਡਾਕਟਰ ਸਾਹਿਬ, ਫਿਰ ਲਾਹੌਰ ਜਾ ਕੇ ਖੁਸਰੋ ਨਾਲ ਕੀ ਬੀਤੀ, ਕੀ ਹੋਇਆ? ਜੀ, ਲਾਹੌਰ ਜਾ ਕੇ ਜੀ ਉਹਦੇ ਨਾਲ ਐਕਚੁਅਲੀ ਉੱਥੇ ਜਿਹੜਾ ਉਸ ਵੇਲੇ ਲਾਹੌਰ ਦਾ ਗਵਰਨਰ ਸੀ, ਉਹ ਨਵਾਂ ਬਣਿਆ ਸੀ, ਦਿਲਾਵਰ ਖਾਨ। ਡਾਕਟਰ ਸਾਹਿਬ ਐਵੇਂ ਨਹੀਂ ਆਂਦੇ ਵੀ ਲਾਹੌਰ ਨਹੀਂ ਵੇਖਿਆ ਤੇ ਉਹ ਜੰਮਿਆ ਨਹੀਂ। ਲਾਹੌਰ 'ਚ ਬੜਾ ਕੁਝ ਪਿਆ, ਲਾਹੌਰ 'ਚ ਬਹੁਤ ਕੁਝ ਹੈ ਵੇਖਣ ਵਾਲਾ ਵੀ, ਤੇ ਤੁਹਾਡੀ ਰਿਸਰਚ ਵਾਸਤੇ ਵੀ, ਇੰਟਰਸਟ ਵਾਸਤੇ ਬਹੁਤ ਕੁਝ ਹੈ ਜੀ। ਬਹੁਤ ਕੁਝ ਹੈ ਜੀ। ਤੁਸੀਂ ਮੈਨੂੰ ਧਿਆਨਪੁਰ ਪਾਸੇ ਬਾਤ ਐਕਚੁਅਲੀ ਇਹੀ ਮੈਂ ਆਪਣੀ, ਪਤਾ ਨਹੀਂ ਤੁਹਾਨੂੰ ਇੱਥੋਂ ਦਿਖਣਾ ਕਿ ਨਹੀਂ ਦਿਖਣਾ, ਲੈਟ ਮੀ ਜਸਟ ਸ਼ੋ ਯੂ ਹੇਅਰ। ਲਾਹੌਰ ਦੇ ਵਿੱਚ ਕੀ ਆ ਸਿੱਖਾਂ ਦੇ ਲਈ। ਈਵਨ ਇਸ ਪੇਜ ਦੇ ਵਿੱਚ ਮੈਂ ਤਸਵੀਰ ਲਈ ਹੋਈ ਹੈ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ। ਇਹ ਜਿੰਨਾ ਕੁਝ ਹੈ ਸਿੱਖ ਇਤਿਹਾਸ ਨਾਲ ਸੰਬੰਧਿਤ ਹੈ, ਇਹ ਆਪਣੇ ਇਸ ਚੈਪਟਰ ਦੇ ਵਿੱਚ, ਜੋ ਆਪਾਂ ਅੱਜ ਚੈਪਟਰ ਕਰ ਰਹੇ ਹਾਂ ਲਾਹੌਰ ਦੇ ਬਾਰੇ, ਉਹਦੇ ਵਿੱਚੋਂ ਇੱਕ ਜਿਹੜੀ ਹੈਗੀ ਮੈਂ ਤੁਹਾਨੂੰ ਤਸਵੀਰ ਦਿਖਾਈ ਹੈ ਗੁਰਦੁਆਰਾ ਡੇਰਾ ਸਾਹਿਬ ਦੇ ਨਾਲ ਜੀ। ਸੋ ਲਾਹੌਰ ਜਾ ਕੇ ਕੀ ਬੀਤੀ ਜੀ। ਸੋ ਲਾਹੌਰ ਜਾ ਕੇ ਉਹਨੇ ਜੋ ਲਾਹੌਰ ਜਦੋਂ ਜਾ ਕੇ ਉਹ ਪਹੁੰਚ ਗਿਆ, ਉੱਥੇ ਜਾ ਕੇ ਉਹਨੂੰ ਮਿਲਿਆ ਅੱਗੇ ਦਿਲਾਵਰ ਖਾਨ। ਦਿਲਾਵਰ ਖਾਨ ਸੀ ਜਿਹੜਾ, ਉਹ ਐਕਚੁਅਲੀ ਉਸ ਵੇਲੇ ਗਵਰਨਰ ਆਫ ਲਾਹੌਰ ਸੀਗਾ। ਲਾਹੌਰ ਦਾ ਗਵਰਨਰ ਹੋਣ ਕਰਕੇ ਉਹ ਜਿਹੜੀ ਸੀ ਆਪਣੀ ਜਗ੍ਹਾ ਉਹ ਛੱਡ ਕੇ ਜਾ ਚੁੱਕਾ ਸੀ, ਕਿਉਂਕਿ ਉੱਥੇ ਆਲਰੇਡੀ ਪਤਾ ਸੀ ਵੀ ਖੁਸਰੋ ਦੇ ਨਾਲ ਬਹੁਤ ਬੰਦੇ ਹੈਗੇ ਆ। ਸੋ ਦਿਲਾਵਰ ਖਾਨ ਆਲਰੇਡੀ ਸ਼ਹਿਰ ਜਾ ਚੁੱਕਾ ਸੀ, ਉਹਦੀ ਮੁਲਾਕਾਤ ਹੋਈ ਨਹੀਂ ਖੁਸਰੋ ਦੇ ਨਾਲ। ਪਰ ਉਸ ਵੇਲੇ ਜਿਹੜੇ ਸ਼ਹਿਰ ਦੇ ਬਹੁਤ ਰਿਸਪੈਕਟੇਬਲ ਸਿਟੀਜ਼ਨ ਸੀਗੇ, ਉਹ ਜਾ ਕੇ ਉਹਨੂੰ ਮਿਲੇ ਖੁਸਰੋ ਨੂੰ। ਉਹਨਾਂ ਨੇ ਬੜਾ ਆਦਰ ਸਨਮਾਨ ਕੀਤਾ। ਤੇ ਲਾਹੌਰ 'ਚ ਉਸ ਵੇਲੇ ਪੂਰੀ ਕਿਓਸ ਸੀਗੀ, ਮਤਲਬ ਪੂਰੀ ਕਹਿ ਲਓ ਵੀ ਕੋਈ ਕੰਟਰੋਲ ਨਹੀਂ ਸੀਗਾ, ਕੋਈ ਅਥਾਰਟੀਜ਼ ਨਹੀਂ ਸੀਗੀਆਂ। ਤੇ ਜਿਹੜਾ ਡੈਲੀਗੇਸ਼ਨ ਸੀਗਾ, ਜਿਹੜੇ ਲੋਕੀ ਸ਼ਹਿਰ ਦੇ ਰਿਸਪੈਕਟੇਬਲ ਸਿਟੀਜ਼ਨ ਖੁਸਰੋ ਨੂੰ ਮਿਲਣ ਗਏ, ਉਹਨਾਂ ਨੇ ਕਿਹਾ ਵੀ ਹਾਂਜੀ ਅਸੀਂ ਸਰੈਂਡਰ ਕਰ ਦਿੰਦੇ ਆ ਤੇ ਖੁਸਰੋ ਨੂੰ ਵੀ ਪੈਸੇ ਵੀ ਇਕੱਠੇ ਕਰਕੇ ਦਿੰਦੇ ਆ ਇਨ ਰਿਟਰਨ, ਤੇ ਤੁਸੀਂ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਪੀਸ ਹੈ ਉਹਦੀ ਬਹਾਲੀ ਕਰ ਸਕੇ, ਜਿਹੜਾ ਸ਼ਹਿਰ ਦੇ ਵਿੱਚ ਜਿਹੜਾ ਪੀਸ ਹੈ ਉਹਨੂੰ ਰਿਸਟੋਰ ਕਰ ਸਕੇ। ਸੋ ਲੋਕਾਂ ਨੇ ਉਹਨੂੰ ਸ਼ਹਿਰ ਦੇ ਵਿੱਚ ਗੁੱਡ ਮਾਹੌਲ ਬਣਾਉਣ ਦੇ ਲਈ ਸਪੋਰਟ ਕਰਨ ਦਾ ਫੈਸਲਾ ਕੀਤਾ ਖੁਸਰੋ ਦੇ ਲਈ। ਤੇ ਉਸ ਵੇਲੇ ਲਾਹੌਰ ਦੇ ਵਿੱਚ ਫਿਰ ਜਦੋਂ ਆਪਣਾ ਸੀ ਜਹਾਂਗੀਰ, ਉਹਦਾ ਵੀ ਕਾਫਲਾ ਨੇੜੇ ਆ ਗਿਆ, ਤੇ ਜਹਾਂਗੀਰ ਨੇ ਉਸ ਵੇਲੇ ਭੇਜਿਆ ਮੀਰ ਜਮਾਲੂਦੀਨ ਹੁਸੈਨ ਇੰਜੂ। ਇਹ ਜਿਹੜਾ ਮੀਰ ਜਮਾਲੂਦੀਨ ਹੁਸੈਨ ਇੰਜੂ ਸੀਗਾ, ਇਹਦਾ ਔਨ ਬਿਹਾਫ ਆਫ ਐਮਪਰਰ ਜਹਾਂਗੀਰ, ਇਹ ਜਾ ਕੇ ਖੁਸਰੋ ਕੋਲ ਗਿਆ। ਲਾਹੌਰ ਫੋਰਟ ਦੇ ਵਿੱਚ ਜਾ ਕੇ ਉਹਨੇ ਆਫਰ ਕੀਤੀ ਕਿ ਤੂੰ ਜਿਹੜਾ ਕਾਬਲ ਤੇ ਬੰਗਾਸ਼, ਇਹ ਜਿਹੜੀਆਂ ਹੈਗੀਆਂ ਇਹ ਜਗ੍ਹਾ ਨੂੰ ਤੁਹਾਨੂੰ ਤੇਰਾ ਜਿਹੜਾ ਫਾਦਰ ਹੈਗਾ ਜਹਾਂਗੀਰ, ਉਹ ਦੇਣ ਲਈ ਤਿਆਰ ਹੈ, ਵੀ ਤੂੰ ਆਹ ਜਿਹੜੀ ਬਗਾਵਤ ਹੈ ਇਹਨੂੰ ਛੱਡ ਦੇ, ਲਾਹੌਰ ਛੱਡ ਦੇ, ਤੇ ਜਿਹੜਾ ਕਾਬਲ ਤੇ ਬੰਗਾਸ਼, ਇਹ ਜਿਹੜੀਆਂ ਦੋ ਪ੍ਰੋਵਿੰਸ ਆ, ਅਸੀਂ ਤੈਨੂੰ ਇਹ ਦੇ ਦਿੰਦੇ ਆ ਸੁਲਹ ਸਫਾਈ ਦੇ ਨਾਲ, ਕੋਈ ਲੜਾਈ ਮਾਰਕਾਟ ਦੀ ਲੋੜ ਨਹੀਂ ਹੈਗੀ। ਪਰ ਖੁਸਰੋ ਨੇ ਡਿਮਾਂਡ ਕੀਤੀ ਉਸ ਵੇਲੇ ਵੀ ਨਹੀਂ, ਉਹਨੂੰ ਸਰਹੰਦ ਦੀ ਪ੍ਰੋਵਿੰਸ ਚਾਹੀਦੀ ਹੈ, ਜਿਹੜੀ ਕਿ ਉਸ ਵੇਲੇ ਬਹੁਤ ਵੱਡੀ ਸਟੇਟ ਸੀਗੀ, ਜਿਹੜੀ ਕਿ ਜਹਾਂਗੀਰ ਨੇ ਹੀ ਰਿਜੈਕਟਡ ਇਟ ਆਊਟਰਾਈਟ। ਜਹਾਂਗੀਰ ਨੇ ਉਹਨੂੰ ਜਿਹੜਾ ਸੀ ਉਹ ਮਨਾ ਕਰ ਦਿੱਤਾ। ਜਦੋਂ ਫਿਰ ਇਹ ਨੈਗੋਸ਼ੀਏਸ਼ਨ ਜਿਹੜੀਆਂ ਮੀਰ ਜਮਾਲ ਉਦੀਨ ਹੁਸੈਨ ਇੰਜੂ ਦੇ ਨਾਲ ਖੁਸਰੋ ਦੀਆਂ ਸਫਲ ਨਹੀਂ ਹੋਈਆਂ, ਉਹ ਤੋਂ ਬਾਅਦ ਪਤਾ ਲੱਗ ਗਿਆ ਕਿ ਹੁਣ ਲੜਾਈ ਹੋਣੀ ਹੈ।
ਕਿ ਖੁਸਰੋ ਨੇ ਲਾਹੌਰ ਫੋਰਟ ਦੇ ਵਿੱਚ ਲੜਾਈ ਕਰਨ ਦੇ ਨਾਲੋਂ ਉਹ 30 ਮੀਲ ਦੂਰ ਈਸਟ ਵੱਲੋਂ ਅੱਗੇ ਆ ਕੇ ਜਿਹੜਾ ਸੀ ਉਹ ਲੜਾਈ ਦੇ ਲਈ ਰੈਡੀ ਹੋ ਗਿਆ ਆਪਣੇ ਫਾਦਰ ਜਹਾਂਗੀਰ ਦੇ ਨਾਲ। ਸੋ ਉੱਥੇ ਜਾ ਕੇ ਜਿਹੜੀ ਫਿਰ ਉਹ ਜਿਹੜੀ ਹੈਗੀ ਉਹ ਲੜਾਈ ਹੋਈ। ਜੀ ਢਿੱਲੋਂ ਸਾਹਿਬ। ਨੌਲੇਜ ਡੋਜ਼ਰ ਕਹਿੰਦੇ ਜੀ ਪਹਿਲੋਂ ਨਹੀਂ ਸੀ ਜੀ ਇੰਨਾ ਪਤਾ, ਡਾਕਟਰ ਸਾਹਿਬ ਕੋਲ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਰਮਿੰਦਰ ਕੌਰ ਸ਼ੀਨਾ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ। ਮਨਦੀਪ ਸਿੰਘ ਜੀ, ਨਿਸ਼ਾਨ ਅਲੀ, ਰਾਸ਼ਿਦ ਅੰਜਮ ਸਾਡੇ ਨਾਲ ਜੁੜੇ ਨੇ, ਲਾਈਵ ਸਾਨੂੰ ਵੇਖ ਰਹੇ ਨੇ ਡਾਕਟਰ ਸਾਹਿਬ। ਜੀ ਸਾਰਿਆਂ ਨੂੰ ਇੱਕ ਵਾਰੀ ਫੇਰ ਦੁਬਾਰਾ ਤੋਂ ਵੈਲਕਮ ਕਹਿੰਦੇ ਆ, ਤੇ ਇੱਕ ਵਾਰੀ ਸ਼ੇਅਰ ਜ਼ਰੂਰ ਸਾਰੇ ਕਰ ਲਿਓ ਆਪੋ ਆਪਣੀ ਵਾਲ ਤੇ। ਅੱਛਾ ਡਾਕਟਰ ਸਾਹਿਬ, ਇਸ ਬੈਟਲ ਵਿੱਚ ਕੀ ਹੋਇਆ ਫਿਰ? ਹਾਂਜੀ, ਉੱਥੇ ਲੜਾਈ ਜਿਹੜੀ ਹੋਈ ਜਾ ਕੇ, ਉਹ ਲੜਾਈ ਬੜੀ ਕਹਿ ਲਓ ਵੀ ਸੌਖੀ ਸੀਗੀ ਜਹਾਂਗੀਰ ਦੀਆਂ ਫੌਜਾਂ ਦੇ ਲਈ। ਉਹਨਾਂ ਨੂੰ ਬੜਾ ਟਾਈਮ ਨਹੀਂ ਲੱਗਿਆ। ਉਹਨਾਂ ਦਾ ਜਿਹੜਾ ਕਮਾਂਡਰ ਸੀਗਾ ਸ਼ੇਦ ਫਰੀਦ ਬੁਖਾਰੀ, ਉਹ ਕਾਫੀ ਸੋਲਿਡ ਕਮਾਂਡਰ ਸੀ। ਉਹਨੇ ਬੜੀ ਕਹਿ ਲਓ ਵੀ ਸੌਖੀ ਜਿਹੀ ਜਿੱਤ ਖੁਸਰੋ ਦੇ ਬੰਦਿਆਂ ਦੇ ਉੱਤੇ ਪ੍ਰਾਪਤ ਕਰ ਲਈ। ਇਹ ਬਿਆਸ ਦੇ ਕੰਢੇ ਦੇ ਉੱਤੇ ਭੈਰੋਂਵਾਲ ਪਿੰਡ ਸੀਗਾ, ਜਿੱਥੇ ਕਿ ਇਹ ਜਿਹੜੀ ਸੀ ਬਗਾਵਤ ਨੂੰ ਖਤਮ ਕਰ ਦਿੱਤਾ ਗਿਆ। ਖੁਸਰੋ ਤੇ ਉਹਦਾ ਜਿਹੜਾ ਸਾਥੀ ਹਸਨ ਬੇਗ ਸੀ, ਇਹ ਵੀ ਫੜ ਲਿਆ। ਇਹ ਚਨਾਬ ਰਿਵਰ ਕ੍ਰਾਸ ਕਰਕੇ ਸੋਧਰਾ ਦੇ ਕੋਲ ਇਹ ਰੋਹਤਾਸ ਵੱਲੋਂ ਭੱਜਣ ਦੀ ਤਿਆਰੀ ਕਰ ਰਿਹਾ ਸੀ। ਉੱਥੋਂ ਅੱਗੇ ਇਹਨਾਂ ਨੇ ਕਿਹਾ ਜਾਂਦਾ ਕਿ ਕਾਬਲ ਵੱਲੋਂ ਜਾਣਾ ਸੀ। ਉੱਥੇ ਫੜ ਲਏ। ਫੜਨ ਵਾਲੇ ਦਾ ਨਾਮ ਸੀ ਅਬਦੁਲ ਕਾਸਿਮ ਖਾਨ। ਇਹ ਦੋਨੋਂ ਵੀ ਸੀ ਜਿਹੜੇ ਉੱਥੇ ਕਾਬੂ ਆ ਗਏ। ਸੋ ਮਹੀਨੇ ਕੁ ਦੇ ਵਿੱਚ ਇਹ ਸਾਰਾ ਕੰਮ ਹੋ ਗਿਆ। ਵਿਦਨ 1 ਮੰਥ ਆਗਰਾ ਤੋਂ ਲੈ ਕੇ ਇਹ ਫੜਨ ਹੋਣ ਤੱਕ ਸਾਰਾ ਸੀ ਜਿਹੜਾ। ਡਾਕਟਰ ਸਾਹਿਬ 12,000 ਉਹਦੇ ਕੋਲ ਸੀ ਘੋੜਸਵਾਰ ਦੇ, ਅੱਗੋਂ ਉਹਨਾਂ ਨੂੰ ਕਿੰਨੀ ਆ ਪਈ ਹੋਊ? ਹਾਂਜੀ ਢਿੱਲੋਂ ਸਾਹਿਬ, ਜਿਹੜਾ ਪਿੱਛੇ ਹੁਣ ਉਹ ਹੋਰ ਫੌਜਾਂ ਨਾਲ ਆ ਗਈਆਂ ਨੇ ਸਾਰੀਆਂ, ਜਿਹੜੀ ਮੇਨ ਆਰਮੀ ਸੀਗੀ ਜਹਾਂਗੀਰ ਦੀ, ਉਹ ਸਾਰਾ ਕੁਝ ਮਤਲਬ ਪੂਰੀ ਜਿਹੜੀ ਸਟੇਟ ਸੀ ਉਹਦੇ ਅੱਗੇ ਤਾਂ ਫਿਰ ਕਿੱਥੋਂ, ਮਤਲਬ ਉਹ 1200 ਤੋਂ ਪਹਿਲਾਂ ਤੁਰੇ ਸੀਗੇ ਨਾ। ਮੁੜ ਕੇ ਜਿਹੜੇ ਹੋਰ ਜਿੱਥੇ ਵੀ ਪਹੁੰਚ ਗਏ, ਮਤਲਬ ਤਾਂ ਹੀ ਉੱਥੇ ਕਹਿ ਲਓ ਵੀ ਏਦਾਂ ਗਹਿ ਗੱਚ ਲੜਾਈ ਹੋਈ। ਉਹ ਜਿਹੜਾ ਲਾਹੌਰ ਪਹੁੰਚ ਗਿਆ ਸੀ ਖੁਸਰੋ, ਪਰ ਜਿਹੜੀਆਂ ਪਿਛਲੀਆਂ ਫੌਜਾਂ ਸੀ ਉਹ ਵੀ ਆ ਕੇ ਸਾਰੀਆਂ ਇਕੱਠੀਆਂ ਹੋ ਗਈਆਂ। ਸੋ ਉੱਥੇ ਉਹਨਾਂ ਦਾ ਵੀ ਗੜ ਪੱਕਾ ਸੀ, ਔਰ ਉਹਨਾਂ ਨੂੰ ਕੋਈ ਮਤਲਬ ਇਤਿਹਾਸ ਦੇ ਮੁਤਾਬਕ ਇਹ ਕੋਈ ਬਹੁਤ ਔਖੀ ਜਿੱਤ ਨਹੀਂ ਉਹਨਾਂ ਨੂੰ, ਮਤਲਬ ਕਿ ਬਹੁਤ ਔਖੀ ਇਦਾਂ ਇਹਨਾਂ ਦੀ ਅੱਗੇ ਫਾਈਟ ਨਹੀਂ ਦਿੱਤੀ। ਖੁਸਰੋ ਦੀਆਂ ਜਿਹੜੀਆਂ ਸੀਗੀਆਂ ਇਹਨਾਂ ਦੀਆਂ ਟਰੂਪ ਸੀਗੀਆਂ, ਉਹ ਸੌਖੀਆਂ ਕਾਬੂ ਆ ਗਈਆਂ ਜਹਾਂਗੀਰ ਦੇ। ਔਰ ਜਿਹੜਾ ਸ਼ੇਖ ਫਰੀਦ ਬੁਖਾਰੀ ਆ, ਉਹਨੂੰ ਇਸ ਚੀਜ਼ ਦਾ ਕ੍ਰੈਡਿਟ ਦਿੱਤਾ ਜਾਂਦਾ ਵੀ ਉਹਨੇ ਬਹੁਤ ਛੇਤੀ ਸੀ ਜਿਹੜਾ ਇਹਨਾਂ ਨੂੰ ਕਾਬੂ ਕਰ ਲਿਆ। ਸੋ ਆਈ ਡੋਂਟ ਨੋ ਕਿ ਉਹਦਾ ਨੰਬਰਸ ਕਿੰਨਾ ਸੀਗਾ, ਪਰ ਉਹਨਾਂ ਦੀ ਜਿਹੜੀ ਫੌਜ ਦੀ ਤਾਕਤ ਸੁਪੀਰੀਅਰ ਹੋਊਗੀ ਜਾਂ ਉਹਨਾਂ ਦੇ ਕੋਲ ਜ਼ਿਆਦਾ ਐਕਸਪੀਰੀਅੰਸ ਹੋਊਗਾ। ਇਹ ਇਹਨਾਂ ਕੋਲ ਵੈਸੇ ਹੀ ਲੋਕੀ ਹੋ ਸਕਦਾ ਨਾਲ ਕਈ ਵਾਰੀ ਜਜ਼ਬੇ ਦੇ ਨਾਲ ਹੀ ਲੋਕੀ ਜ਼ਿਆਦਾ ਤੁਰ ਪੈਂਦੇ ਆ। ਸੋ ਕੋਈ ਕਹਿ ਲਓ ਵੀ ਇਦਾਂ ਡਟਵੀਂ ਟੱਕਰ ਦੀ ਇੱਥੇ ਆਪਾਂ ਨੂੰ ਡਿਟੇਲ ਨਹੀਂ ਮਿਲਦੀ ਇਸ ਵੇਲੇ। ਨਹੀਂ ਮਿਲਦਾ। ਜਿਨ੍ਹਾਂ ਲੋਕਾਂ ਨੇ ਇਸ ਬਗਾਵਤ ਨੂੰ ਖਤਮ ਕਰਨ ਦੀ ਮਦਦ ਕੀਤੀ ਜਹਾਂਗੀਰ ਦੀ, ਉਹਨਾਂ ਨੂੰ ਉਦੋਂ ਆਉਂਦੇ ਨਾ ਬੜੇ ਇਨਾਮ ਦਿੰਦੇ ਸੀ। ਕੀ ਦਿੱਤਾ ਜਹਾਂਗੀਰ ਨੇ ਉਹਨਾਂ ਨੂੰ? ਕੁਝ ਇਨਾਮ ਦਿੱਤੇ, ਕੋਈ ਜ਼ਮੀਨਾਂ ਜਗੀਰਾਂ ਦਿੱਤੀਆਂ? ਜੀ ਬਿਲਕੁਲ। ਹਾਂਜੀ, ਜੇਲਮ ਤੋਂ ਚਨਾਹ ਦੇ ਵਿੱਚ ਜਿੰਨੇ ਵੀ ਚੌਧਰੀ ਸੀਗੇ, ਜਿੰਨਿਆਂ ਨੇ ਵੀ ਜਹਾਂਗੀਰ ਨੂੰ ਕਹਿ ਲਓ ਬਈ ਹੈਲਪ ਕੀਤੀ ਸੀਗੀ ਇਹ ਦੱਸਣ ਚ ਪਈ ਖੁਸਰੋ ਕਿੱਧਰ ਨੂੰ ਜਾ ਰਿਹਾ, ਉਹ ਬਹੁਤ ਹੈਲਪ ਸੀਗੀ। ਕਿਉਂਕਿ ਉਹਦੇ ਨਾਲ ਹੀ ਜਿਹੜਾ ਸੀ ਉਹ ਖੁਸਰੋ ਦਾ ਜਿਹੜਾ ਪਿੱਛਾ ਕਰਨ ਦੇ ਵਿੱਚ ਆਸਾਨੀ ਹੋ ਰਹੀ ਸੀ। ਉਹ ਸਾਰੇ ਚੌਧਰੀਆਂ ਨੂੰ ਬਹੁਤ ਜ਼ਮੀਨਾਂ ਜਾਇਦਾਦ ਜਿਹੜੀਆਂ ਜਗੀਰਾਂ ਦਿੱਤੀਆਂ ਗਈਆਂ। ਇਹ ਜਿਹੜਾ ਸ਼ੇਖ ਫਰੀਦ ਬੁਖਾਰੀ ਸੀਗਾ, ਜਿਹੜਾ ਕਮਾਂਡਰ ਸੀ, ਇਹਨੂੰ ਟਾਈਟਲ ਦਿੱਤਾ ਗਿਆ ਮੁਰਤਜ਼ਾ ਖਾਨ। ਇਹ ਇਸ ਤੋਂ ਅੱਗੇ ਆਪਾਂ ਆਪਣੇ ਚੈਪਟਰ ਚ ਇਹਨੂੰ ਮੁਰਤਜ਼ਾ ਖਾਨ ਕਵਾਂਗੇ। ਇਹ ਸ਼ੇਖ ਫਰੀਦ ਬੁਖਾਰੀ ਦਾ ਨਵਾਂ ਟਾਈਟਲ ਸੀ ਦਿੱਤਾ ਗਿਆ। ਤੇ ਜਿਹੜਾ ਉਹ ਸ਼ਹਿਰ ਸੀ ਭੈਰੋਂਵਾਲ, ਜਿੱਥੇ ਇਹਨੇ ਜਿੱਤ ਪ੍ਰਾਪਤ ਕੀਤੀ ਸੀ, ਫਤਿਹ ਪ੍ਰਾਪਤ ਕੀਤੀ ਸੀ ਜਹਾਂਗੀਰ ਨੇ, ਇਹ ਸ਼ਹਿਰ ਵੀ ਸ਼ੇਖ ਫਰੀਦ ਬੁਖਾਰੀ ਨੂੰ ਦਿੱਤਾ ਗਿਆ, ਜਿਹਦਾ ਹੁਣ ਨਵਾਂ ਨਾਮ ਮੁਰਤਜ਼ਾ ਖਾਨ ਹੈਗਾ ਆ। ਤੇ ਇਸ ਸ਼ਹਿਰ ਦਾ ਨਾਮ ਵੀ ਭੈਰੋਂਵਾਲ ਤੋਂ ਚੇਂਜ ਕਰਕੇ ਫਤਿਹਾਬਾਦ ਰੱਖ ਦਿੱਤਾ ਗਿਆ। ਸੋ ਇਹ ਸਾਰੀਆਂ ਪੋਜ਼ਿਟਿਵ ਉਹਨਾਂ ਲੋਕਾਂ ਨੂੰ ਚੀਜ਼ਾਂ ਜਿਹੜੀਆਂ ਜਹਾਂਗੀਰ ਨੇ ਦਿੱਤੀਆਂ, ਜਿਨ੍ਹਾਂ ਨੇ ਉਸ ਬਗਾਵਤ ਦੇ ਵਿੱਚ ਥੋੜੀ ਜਿਹੜੀ ਸੀ ਉਹ ਹੈਲਪ ਕੀਤੀ। ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਇਹ ਦੱਸੋ ਇਸ ਬੈਟਲ ਵਿੱਚ ਖੁਸਰੋ ਦੀ ਮਦਦ ਕੀਤੀ ਸੀ ਜਿਨ੍ਹਾਂ ਨੇ, ਉਹਨਾਂ ਨਾਲ ਕੀ ਹਸ਼ਰ ਹੋਇਆ? ਉਹਨਾਂ ਲੋਕਾਂ ਨੇ ਜਹਾਂਗੀਰ ਨੇ ਉਹਨਾਂ ਲੋਕਾਂ ਨਾਲ ਕੀ ਕੀਤਾ? ਹਾਂਜੀ ਦੇਖੋ, ਹੁਣ ਜਿਹੜੇ ਮਤਲਬ ਹਸਨ ਬੇਗ ਤੇ ਫੜਿਆ ਗਿਆ, ਤੇ ਬਾਕੀ ਦੂਜੇ ਜਿਹੜੇ ਜੀ ਐਕਚੁਅਲੀ ਜਿਹੜੇ ਤਾਂ ਸਗੇ ਰਾਜ ਹੁਣ ਇਹ ਜਿੰਨੇ ਚੌਧਰੀ, ਉਹਨਾਂ ਨੇ ਤਾਂ ਜਹਾਂਗੀਰ ਦੀ ਹੈਲਪ ਕੀਤੀ ਸੀ। ਉਹਨਾਂ ਨੂੰ ਤਾਂ ਬੜੀਆਂ ਜ਼ਮੀਨਾਂ ਜਗੀਰਾਂ ਦਿੱਤੀਆਂ ਗਈਆਂ। ਪਰ ਜਿਨ੍ਹਾਂ ਲੋਕਾਂ ਨੇ ਖੁਸਰੋ ਦੀ ਹੈਲਪ ਕੀਤੀ ਸੀ, ਉਹਨਾਂ ਦਾ ਹਸ਼ਰ ਬਹੁਤ ਮਾੜਾ ਹੋਇਆ। ਉਹਦੇ ਨਾਲ ਉਹਨੇ ਕੀ ਕੀਤਾ, ਉਹ ਸੀਗੇ ਲਾਹੌਰ ਦੇ ਲੋਕਾਂ ਨੇ ਐਕਚੁਅਲੀ ਖੁਸਰੋ ਦੀ ਹੈਲਪ ਕੀਤੀ ਸੀ। ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਠੀਕ ਹੈ, ਤੈਨੂੰ ਅਸੀਂ ਪੈਸੇ ਇਕੱਠੇ ਕਰਕੇ ਦਿੰਨੇ ਆ। ਸੋ ਉਹਨੇ ਕੀ ਕੀਤਾ, ਜਿਹੜਾ ਹਸਨ ਬੇਗ ਸੀ, ਉਹਨੂੰ ਤਾਂ ਕਿਹਾ ਜਾਂਦਾ ਵੀ ਸੁੱਕੀ ਖੱਲ ਦੇ ਵਿੱਚ ਸਟਿਚ ਕਰ ਦਿੱਤਾ, ਤੇ ਉਹ ਸਾਹ ਘੁੱਟ ਕੇ, ਇੰਨੀ ਗਰਮੀ ਸੀ ਉਹਦੀ, ਜਿਹੜੀ ਸੀ ਮੌਤ ਹੋ ਗਈ। ਜਿਹੜਾ ਖੁਸਰੋ ਸੀ, ਇਹਨੂੰ ਵੀ ਜੇਲ੍ਹ ਕਰ ਦਿੱਤੀ ਗਈ, ਤੇ ਲੇਟਰ ਔਨ ਬਾਅਦ ਦੇ ਵਿੱਚ ਇਹਨੂੰ ਸੀ ਜਿਹੜਾ ਅੰਨਾ ਕਰ ਦਿੱਤਾ ਗਿਆ ਸੀ। ਇਹਦੇ ਅੱਖਾਂ 'ਚ ਜਿਹੜੇ ਸੀ ਜ਼ਹਿਰੀਲੇ ਪੱਤੇ ਪਾ ਕੇ।
ਪਰ ਕੁਝ ਇਤਿਹਾਸਕਾਰ ਕਹਿੰਦੇ ਆ ਵੀ ਥੋੜੀ ਜਿਹੀ ਇਹਦੀ ਲੋ ਰਹਿ ਗਈ ਸੀਗੀ ਸਾਰੀ ਉਮਰ, ਜਿਹੜੀ ਉਹਨੇ ਦੱਸੀ ਨਹੀਂ, ਵੀ ਮਾੜੀ ਮੋਟੀ ਲੋ ਬਚੀ ਸੀ ਬਸ। ਅਦਰਵਾਈਜ਼ ਉਹਨੂੰ ਓਫੀਸ਼ੀਅਲੀ ਆਪਣੇ ਮੁੰਡੇ ਨੂੰ ਉਹਨੇ ਜਿਹੜਾ ਸੀ ਅੰਨਾ ਕਰਤਾ ਸੀ, ਉਹਦੀਆਂ ਜਿਹੜੀ ਦੋ ਹੀ ਅੱਖਾਂ ਦੀ ਨਿਗਾਹ ਸੀ ਜਿਹੜੀ ਉਹ ਖਤਮ ਕਰਤੀ ਸੀ। ਤੇ ਲਾਹੌਰ ਦੇ ਵਿੱਚ ਉਹਨੇ ਜਿੰਨੇ ਵੀ ਘਰੋਂ ਘਰ ਜਿਹੜੀ ਤਲਾਸ਼ੀ ਲਈ, ਉਹਨੂੰ ਹਾਊਸ ਟੂ ਹਾਊਸ ਸਰਚ ਕਹਿੰਦੇ ਆ, ਜਿਹੜੇ ਲੋਕਾਂ ਦੇ ਘਰ ਢਾਏ, ਜਿੰਨਿਆਂ ਨੇ ਵੀ ਹੈਲਪ ਕੀਤੀ ਸੀਗੀ, ਉਹਨਾਂ ਨੂੰ ਫੜ ਫੜ ਕੇ ਜਿਹੜੇ ਸ਼ਹਿਰ ਦੇ ਆਲੇ ਦੁਆਲੇ ਪਿੰਡਾਂ ਦੇ ਲੋਕ ਸੀ ਉਹਨਾਂ ਨੂੰ ਕਿਹਾ ਵੀ ਆਪਣੇ ਜਿਹੜੇ ਦਰਖਤ ਆ ਉਹਨਾਂ ਨੂੰ ਕੱਟ ਕੇ ਇਦਾਂ ਤਾਂ ਉਹਨੂੰ ਸ਼ਾਰਪ ਕੀਲੇ ਜਿਹਾ ਬਣਾ ਲਓ ਸ਼ਾਰਪ ਕਰਕੇ, ਤੇ ਉਹਨਾਂ ਦੇ ਉੱਤੇ ਸੀ ਜਿਹੜਾ ਲੋਕਾਂ ਨੂੰ ਇਦਾਂ ਮਾਰ ਕੇ ਟੰਗਿਆ ਗਿਆ। ਤੇ ਜਿਹੜਾ ਖੁਸਰੋ ਸੀ ਇਹਨੂੰ ਇਹਦੇ ਦੋਸਤਾਂ ਦੇ ਨਾਲ ਹਾਥੀ ਦੇ ਉੱਤੇ ਬਿਠਾ ਕੇ ਵਿੱਚ ਕਹਿ ਲਓ ਭਈ ਸ਼ਰਮਨਾ ਕੇ ਇਹਨਾਂ ਦੀ ਪਰੇਡ ਕਰਵਾਈ ਗਈ, ਤੈਨੂੰ ਕਿਹਾ ਪਿਆ ਦੇਖ ਤੇਰੇ ਦਰਬਾਰੀ ਹੁਣ ਕਿਦਾਂ ਟੰਗੇ ਹੋਏ ਆ। ਸੋ ਕਾਫੀ ਦਰਦਨਾਕ ਸੀਨ ਰਿਹਾ ਲਾਹੌਰ ਦੇ ਵਿੱਚ ਉਹਨਾਂ ਲੋਕਾਂ ਦਾ ਜਿਨ੍ਹਾਂ ਲੋਕਾਂ ਨੇ ਜਿਹੜੀ ਖੁਸਰੋ ਦੀ ਮਦਦ ਕੀਤੀ ਸੀ। ਮੋਸਟ ਆਫ ਦੈਮ ਵਰ ਕਿਲਡ। ਤੇ ਜਦ ਤੱਕ ਕਿਹਾ ਜਾਂਦਾ ਭਈ ਉਹ ਸਾਰੇ ਜਿੰਨੇ ਕਿ ਜਹਾਂਗੀਰ ਨੂੰ ਪਤਾ ਲੱਗਿਆ ਉਹਨਾਂ ਨੂੰ ਮਾਰ ਨਹੀਂ ਦਿੱਤਾ ਗਿਆ, ਉਹਨੇ ਸੀ ਜਿਹੜਾ ਉਹਨੇ ਚੈਨ ਨਹੀਂ ਲਿਆ, ਉਹਨੇ ਸਾਰਿਆਂ ਨੂੰ ਖਤਮ ਕਰਕੇ ਜਿੰਨੇ ਵੀ ਖੁਸਰੋ ਦੇ ਪਾਰਟੀਸਨ ਸੀਗੇ almost all of them were killed in the city of Lahore. ਜੀ ਅੱਛਾ ਡਾਕਟਰ ਸਾਹਿਬ, ਫਿਰ ਅੱਗੇ ਵਧਦੇ ਹਾਂ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਤੇ ਇਹਦੇ ਵਿੱਚ ਚੰਦੂ ਦਾ ਰੋਲ ਕਿਸ ਤਰ੍ਹਾਂ ਹੋ ਗਿਆ? ਅੱਗੇ ਪਿਛਲੇ ਟੌਪਿਕ 'ਚ ਆਪਾਂ ਗੱਲ ਤੇ ਕੀਤੀ ਆ, ਇਹਦੇ ਨਾਲ ਕਿਵੇਂ ਆਪਾਂ ਜੁੜੇ ਦੇਖਦੇ ਹਾਂ? ਹਾਂਜੀ, ਹੁਣ ਇਤਿਹਾਸ ਦੇ ਵਿੱਚ ਇਹੀ ਕਿਹਾ ਜਾਂਦਾ ਵੀ ਉੱਥੇ ਹੁਣ ਮਾਹੌਲ ਇੰਨਾ ਗਰਮ ਹੋਇਆ ਸੀ ਖੁਸਰੋ ਦੇ ਵਿੱਚ। ਇਹ ਜਿਹੜੇ ਚੰਦੂ ਵਰਗੇ ਲੋਕ ਸੀ ਜਿਨ੍ਹਾਂ ਦੀ ਗੁਰੂ ਸਾਹਿਬ ਦੇ ਨਾਲ ਪਹਿਲਾਂ ਬਣਦੀ ਨਹੀਂ ਸੀ, ਚੰਦੂ ਬਾਰੇ ਕਿਹਾ ਜਾਂਦਾ ਵੀ ਇਹਨੇ ਆਪਣੀ ਬੇਟੀ ਦਾ ਸਾਕ ਕਰਾਉਣ ਦੇ ਲਈ ਗੁਰੂ ਸਾਹਿਬ ਕੋਲ ਅਰਜ਼ ਕੀਤੀ ਸੀਗੀ ਕਿ ਉਹਨਾਂ ਦੇ ਬੇਟੇ ਦੇ ਨਾਲ ਗੁਰੂ ਹਰਗੋਬਿੰਦ ਜੀ ਦੇ ਨਾਲ ਸ਼ਾਦੀ ਕੀਤੀ ਜਾਵੇ, ਤੇ ਉਹਨਾਂ ਨੇ ਨਾ ਕਰਤੀ ਸੀ। ਤੇ ਇਸ ਕਰਕੇ ਚੰਦੂ ਦੇ ਮਨ 'ਚ ਗਿਲਾ ਸੀ। ਉਧਰ ਗੁਰੂ ਅਰਜਨ ਦੇਵ ਜੀ ਦਾ ਬ੍ਰਦਰ ਪ੍ਰਿਥੀ ਚੰਦ ਸੀ, ਉਹਦੀ ਵੀ ਇਹਨਾਂ ਦੇ ਨਾਲ ਉਹ ਵੀ ਗੁੱਸੇ ਸੀਗਾ ਕਿਉਂਕਿ ਉਹ ਗੁਰਗੱਦੀ ਦਾ ਇੱਕ ਦਾਅਵੇਦਾਰ ਕਿਹਾ ਜਾਂਦਾ ਹੈ। ਸੋ ਇਹ ਚੰਦੂ, ਪ੍ਰਿਥੀ ਚੰਦ, ਕਈ ਇਹੋ ਜਿਹੇ ਲੋਕ ਸੀਗੇ ਜਿਨ੍ਹਾਂ ਦੇ ਇਸ ਮੌਕੇ ਦਾ ਫਾਇਦਾ ਉਠਾਇਆ। ਤੇ ਕਿਹਾ ਜਾਂਦਾ ਪਈ ਜਹਾਂਗੀਰ ਕੋਲ ਜਾ ਕੇ ਇਹ ਜਿਹੜੀ ਚੁਗਲੀ ਮਾਰੀ ਪਈ। ਇਹ ਜਿਹੜਾ ਖੁਸਰੋ ਦਾ ਰਿਬੈਲੀਅਨ ਹੈਗਾ, ਇਸ ਦੇ ਦੌਰਾਨ ਜਿਹੜਾ ਖੁਸਰੋ ਆ ਇਹਦੀ ਹੈਲਪ ਜਿਹੜੀ ਸੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਕੀਤੀ। ਸੋ ਇਹ ਚੰਦੂ ਦਾ ਰੋਲ ਇਸ ਸਾਰੀ ਸਟੋਰੀ ਦੇ ਵਿੱਚ ਆਉਂਦਾ ਹੈ, ਜਾਂ ਪ੍ਰਿਥੀ ਚੰਦ ਦਾ ਆਉਂਦਾ ਹੈ ਵੀ ਇਸ ਮੌਕੇ ਤੇ ਜਦੋਂ ਆਹ ਇੰਨਾ ਕੇਓਸ ਲਾਹੌਰ ਦੇ ਵਿੱਚ ਚੱਲ ਰਿਹਾ, ਉਹਨਾਂ ਨੇ ਇਸ ਮੌਕੇ ਨੂੰ ਗੁਰੂ ਸਾਹਿਬ ਦੇ ਅਗੇਂਸਟ ਵਰਤਿਆ ਤੇ ਜਿਹੜਾ ਸੀ ਜਹਾਂਗੀਰ ਉਹਦੇ ਜਾ ਕੇ ਕੰਨ ਭਰੇ। ਦੈਟਸ ਵਾਈ ਥੀਸ ਕੈਰੈਕਟਰਸ ਆਰ ਨੋਟੋਰੀਅਸ ਇਨ ਦਾ ਸਿੱਖ ਹਿਸਟਰੀ। ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਕੋਈ ਹੋਰ ਪੁਰਾਣੀ ਮੁਗਲ ਟਾਈਮ ਦੀ ਕਿਤਾਬ ਸਟੱਡੀ ਕੀਤੀ ਤੁਸੀਂ ਜਿਸ 'ਚ ਖੁਸਰੋ ਦੀ ਬਗਾਵਤ ਉਹਦੇ ਵਿੱਚ ਮੈਂਸ਼ਨ ਹੋਵੇ, ਲਿਖਿਆ ਹੋਵੇ, ਹਵਾਲਾ ਮਿਲਿਆ ਹੋਵੇ? ਹਾਂਜੀ, ਜਿੱਦਾਂ ਹੁਣ ਪਹਿਲਾਂ ਮੈਂ ਗੱਲ ਕਰਕੇ ਹਟਿਆ, ਦਬਿਸਤਾਨ ਮਜ਼ਾਹਿਬ ਵੀ ਉਹ ਵੀ ਮੁਗਲ ਟਾਈਮਸ ਦੀ ਇੱਕ ਕਿਤਾਬ ਹੈਗੀ ਹੈ, ਮੁਬਾਦ ਦੀ ਲਿਖੀ ਹੋਈ, ਜਿਹਦੇ ਆਪਾਂ ਉਹਦੇ ਬਾਰੇ ਆਪਾਂ ਇੱਕ ਹੋਰ ਚੈਪਟਰ ਬਕਾਇਦਾ ਮੁਬਾਦ ਨੇ ਕੀ ਲਿਖਿਆ ਜਾਂ ਇਹਨਾਂ ਸਾਰਿਆਂ ਨੇ ਕੀ ਲਿਖਿਆ ਉਹਦੇ ਬਾਰੇ ਗੱਲ ਕਰਾਂਗੇ। ਇਹਦੇ ਬਾਰੇ ਜਿਹੜੀ ਆਪਾਂ ਖੁਸਰੋ ਦੀ ਬਗਾਵਤ ਦੇ ਬਾਰੇ ਇੱਕ ਜਿਹੜੀ ਕੰਟੈਂਪਰਰੀ ਬੁੱਕ ਹੋਰ ਜਿਹੜੀ ਮੈਂ ਕਾਫੀ ਮੈਨੂੰ ਮੌਕਾ ਮਿਲਿਆ ਸਟੱਡੀ ਕਰਨ ਦਾ ਖੁਸਰੋ ਦੀ ਬਗਾਵਤ ਬਾਰੇ, ਕੀ ਉਹਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਜ਼ਿਕਰ ਆਉਂਦਾ, ਉਹ ਮੈਂ ਬੁੱਕ ਸਟੱਡੀ ਕੀਤੀ। ਉਹਦਾ ਨਾਮ ਹੈਗਾ ਦ ਖੀਰਤ ਅਲ ਖਵਾਨਨ। ਦ ਖੀਰਤ ਅਲ ਖਵਾਨਨ। ਇਹ 1650 ਦੀ ਕਿਤਾਬ ਲਿਖੀ ਗਈ ਹੈ ਸ਼ੇਖ ਫਰੀਦ ਭੱਖੜ ਦੀ। ਸ਼ੇਖ ਫਰੀਦ ਭੱਖੜ ਦੀ ਇਹ ਜਿਹੜੀ ਕਿਤਾਬ ਹੈਗੀ ਆ, ਡੱਚ ਕ੍ਰੋਨਿਕਲਸ ਜਿਹੜੇ ਸੀਗੇ ਜਿਹੜੇ 1625 ਦੇ ਕਰੀਬ ਲਿਖੇ ਗਏ ਆ, ਇਹ ਉਹਨਾਂ ਤੋਂ ਹੋਰ 25 ਸਾਲ ਬਾਅਦ ਦੀ ਜਿਹੜੀ ਕਿਤਾਬ ਹੈਗੀ ਹੈ, ਜਿਹਦੇ ਚ ਮੈਨੂੰ ਖੁਸਰੋ ਦਾ ਬਗਾਵਤ ਜਿਹੜਾ ਰੂਟ ਹੈਗਾ ਉਹਦੇ ਬਾਰੇ ਸਟੱਡੀ ਕਰਨ ਦਾ ਮੌਕਾ ਮਿਲਿਆ। ਕਿਉਂਕਿ ਇਹ ਜਿਹੜੀ ਕਿਤਾਬ ਹੈਗੀ ਆ ਦ ਖੀਰਤ ਅਲ ਖਵਾਨਨ, ਇਹ ਜਿੰਨੇ ਵੀ ਪ੍ਰੋਮੀਨੈਂਟ ਮੁਗਲ ਨੋਬਲਸ ਹੋਏ ਆ ਉਹਨਾਂ ਦੀ ਬਾਇਓਗ੍ਰਾਫਿਕਲ ਡਿਕਸ਼ਨਰੀ ਹੈਗੀ ਹੈ, ਠੀਕ ਹੈ। ਤੇ ਇਸ ਡਿਕਸ਼ਨਰੀ ਦੇ ਵਿੱਚ ਮੈਨੂੰ ਕੌਣ ਮਿਲਿਆ? ਸ਼ੇਖ ਫਰੀਦ ਬੁਖਾਰੀ, ਜਿਹੜਾ ਕਿ ਮੁਰਤਜ਼ਾ ਖਾਨ ਹੈਗਾ। ਮਤਲਬ ਉਹਦੀ ਪੂਰੀ ਬਾਇਓਗ੍ਰਾਫੀ ਮੈਨੂੰ ਇਸ ਕਿਤਾਬ 'ਚ ਮਿਲ ਗਈ ਜਿਹੜੀ ਭੱਖੜ ਨੇ ਲਿਖੀ ਹੈ। ਭੱਖੜ ਜਿਹੜਾ ਹੈ ਪਰਸਨਲੀ ਇਹਨੂੰ ਮਿਲਿਆ ਵੀ ਹੈ ਮੁਰਤਜ਼ਾ ਖਾਨ ਨੂੰ। ਸੋ ਇਸ ਕਰਕੇ ਬੜਾ ਇਹ ਇੰਪੋਰਟੈਂਟ ਮੈਨੂੰ ਇੱਕ ਡਾਕੂਮੈਂਟ ਮਿਲਿਆ, ਕਿਉਂਕਿ ਉਹ ਮੁਰਤਜ਼ਾ ਖਾਨ ਦੀ ਪੂਰੀ ਬਾਇਓਗ੍ਰਾਫੀ ਜਿਹੜੀ ਹੈਗੀ ਆ ਉਹ ਐਕਸਪਲੇਨ ਕਰ ਰਿਹਾ, ਜਿਹਦੇ ਤੋਂ ਆਪਾਂ ਨੂੰ ਇਸ ਚੀਜ਼ ਦਾ ਆਈਡੀਆ ਮਿਲਦਾ। ਮੈਂ ਤੁਹਾਨੂੰ ਉਸ ਕਿਤਾਬ ਦੇ ਵਿੱਚੋਂ ਕੁਝ ਜੇ ਤੁਸੀਂ ਕਹੋ ਤਾਂ ਮੈਂ ਲਾਈਨਾਂ ਦੱਸ ਦੇਣਾ ਜਿਹੜੀਆਂ ਵੀ ਕਿਤਾਬ 'ਚ ਦਿੱਤੀਆਂ ਹੋਈਆਂ। ਜਿਹੜੀ ਇਹ ਕਿਤਾਬ ਹੈਗੀ ਆ ਦ ਖੀਰਤ ਅਲ ਖਵਾਨਨ, ਰਿਟਨ ਬਾय ਸ਼ੇਖ ਫਰੀਦ ਭੱਖੜ। ਇਹਦੇ ਵਿੱਚ ਉਹ ਮੁਰਤਜ਼ਾ ਖਾਨ ਬਾਰੇ ਕੀ ਲਿਖਦਾ? ਮੁਰਤਜ਼ਾ ਖਾਨ ਹੁਣ ਉਹ ਹੈਗਾ ਕਿ ਜਿਹਦਾ ਪਹਿਲਾ ਨਾਮ ਸ਼ੇਖ ਫਰੀਦ ਬੁਖਾਰੀ ਸੀਗਾ, ਜਿਹਨੂੰ ਕਿ ਜਦੋਂ ਉਹਨੇ ਖੁਸਰੋ ਦੇ ਫਤਿਹ ਹਾਸਲ ਕੀਤੀ ਉਹਦਾ ਨਾਮ ਮੁਰਤਜ਼ਾ ਖਾਨ ਰੱਖ ਦਿੱਤਾ ਗਿਆ। ਉਹ ਪੂਰਾ ਕ੍ਰੋਨਿਕਲ ਅਕਾਊਂਟ ਲਿਖਦੀ ਹੈ ਇਹ ਕਿਤਾਬ ਮੁਰਤਜ਼ਾ ਖਾਨ ਦਾ, ਕਿ ਕਿੱਦਾਂ ਕਿੱਦਾਂ ਉਹ ਪਿੱਛੇ ਆ ਕੇ ਆਗਰਾ ਤੋਂ ਲੈ ਕੇ ਲਾਹੌਰ ਤੱਕ ਆਇਆ। ਪੂਰਾ ਬਹੁਤ ਡਿਟੇਲ, ਜਿੱਦਾਂ ਤੁਸੀਂ ਮੈਨੂੰ ਪਹਿਲਾਂ ਕੁਐਸਚਨ ਪੁੱਛਿਆ ਸੀ
ਕਿ ਪੈਰ ਪੈਰ ਘੜੀ ਘੜੀ ਦਾ ਕਿਵੇਂ ਪਤਾ ਲੱਗਦਾ, ਇਵੇਂ ਆਪਾਂ ਨੂੰ ਉਸ ਕਿਤਾਬ 'ਚ ਵੀ ਪਤਾ ਲੱਗਦਾ, ਕਿਉਂਕਿ ਉਹਨੇ ਬਾਇਓਗ੍ਰਾਫੀ ਲਿਖੀ ਹੈ ਮੁਰਤਜ਼ਾ ਖਾਨ ਦੀ। ਮੁਰਤਜ਼ਾ ਖਾਨ ਦਾ ਬਹੁਤ ਵੱਡਾ ਰੋਲ ਹੈਗਾ ਖੁਸਰੋ ਦਾ ਰਿਬੇਲੀਅਨ ਦਬਾਉਣ ਦੇ ਲਈ। ਸੋ ਉਹਦੇ ਸਾਰੇ ਰਿਕਾਰਡ ਦੇ ਵਿੱਚ ਉਹ ਪੂਰੀ ਡਿਟੇਲ ਜਿਹੜੀ ਹੈਗੀ ਆ ਉਹਦੇ ਵਿੱਚ ਬਿਆਨ ਕਰਦਾ। ਪਰ ਉਹ ਇਹ ਤਾਂ ਲਿਖਦਾ ਵੀ ਜਿਹੜਾ ਉਸ ਤੋਂ ਬਾਅਦ ਮਤਲਬ ਗੁਜਰਾਤ ਦਾ ਜਿਹੜਾ ਸੀ ਇਹਨੂੰ ਮੁਰਤਜ਼ਾ ਖਾਨ ਨੂੰ ਲਾਹੌਰ ਦੇ ਰਿਬੇਲੀਅਨ ਤੋਂ ਬਾਅਦ ਖੁਸਰੋ ਦਾ ਰਿਬੇਲੀਅਨ ਖਤਮ ਹੋਣ ਤੋਂ ਬਾਅਦ ਮੁਰਤਜ਼ਾ ਖਾਨ ਨੂੰ ਗੁਜਰਾਤ ਦਾ ਗਵਰਨਰ ਬਣਾ ਕੇ ਭੇਜਿਆ ਗਿਆ, ਤੇ ਉਹਨੂੰ ਜਿਹੜੇ ਸੀ 20,000 ਘੋੜਸਵਾਰ ਸੀ ਜਿਹੜੇ ਦਿੱਤੇ ਗਏ ਨਾਲ ਐਜ਼ ਏ ਗਵਰਨਰ, ਤੇ ਉਹਨੇ ਬਹੁਤ ਵਧੀਆ ਉੱਥੇ ਐਡਮਿਨਿਸਟ੍ਰੇਸ਼ਨ ਕੀਤੀ। ਪਰ ਉਹ ਸਾਰੀ ਜਿਹੜੀ ਵਿਜ਼ਿਟ ਹੈਗੀ ਹੈ, ਜਿਹੜੀ ਬਹੁਤ ਡਿਟੇਲ ਉਹ ਇੱਕ ਦਿਨ ਦੀ ਦਿੰਦਾ, ਉਹਦੇ ਵਿੱਚ ਕਿਤੇ ਵੀ ਉਹ ਗੁਰੂ ਅਰਜਨ ਦੇਵ ਜੀ ਦਾ ਨਾਮ ਨਹੀਂ ਲੈਂਦਾ, ਜਾਂ ਨਾ ਹੀ ਉਹ ਕਿਤੇ ਉਹ ਕਹਿੰਦਾ ਭਈ ਮੁਰਤਜ਼ਾ ਖਾਨ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਲਈ ਜ਼ਿੰਮੇਵਾਰ ਸੀਗਾ ਜਾਂ ਉਹਨੇ ਇਹ ਕੰਮ ਕੀਤਾ। ਨਾ ਹੀ ਉਹ ਸ਼ਹਿਰਾਂ ਦੇ ਨਾਮ ਲੈਂਦਾ ਜਿੱਥੇ ਕਿ ਮੁਰਤਜ਼ਾ ਖਾਨ ਨੇ ਸਟਾਪ ਲਾਇਆ ਹੋਵੇ, ਜਿੱਥੇ ਸਿੱਖ ਇਤਿਹਾਸਕਾਰ ਜਾਂ ਕਈ ਹੋਰ ਕਹਿੰਦੇ ਆ ਕਿ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਖੁਸਰੋ ਨੂੰ ਮਿਲੇ ਸੀਗੇ। ਸੋ ਇਹ ਜਿਹੜੀ ਕਿਤਾਬ ਹੈਗੀ ਆ ਇਹ ਮੈਨੂੰ ਬੜੀ ਇੰਟਰਸਟਿੰਗ ਲੱਗੀ, ਕਿਉਂਕਿ ਇਹਦੇ ਵਿੱਚ ਮੁਰਤਜ਼ਾ ਖਾਨ ਦੀ ਪੂਰੀ ਵਿਜ਼ਿਟ ਟ੍ਰਿਪ ਹੈਗਾ, ਪਰ ਕਿਤੇ ਵੀ ਇਹ ਉੱਥੇ ਸਾਨੂੰ ਦੱਸਦੀ ਨਹੀਂ ਹੈ ਕਿ ਮੁਰਤਜ਼ਾ ਖਾਨ ਨੇ ਕਿਤੇ ਇਹੋ ਜਿਹੀ ਜਗ੍ਹਾ ਤੇ ਸਟਾਪ ਲਾਇਆ ਹੋਵੇ। ਈਵਨ ਕਹਿ ਲਓ ਭਈ ਖੁਸਰੋ ਦਾ ਵੀ ਜਿਹੜਾ ਕੋਈ ਅੱਗੇ ਸਟਾਪ ਚੱਲ ਰਿਹਾ, ਉਹਦੇ ਬਾਰੇ ਵੀ ਜਿਹੜੀ ਹੈਗੀ ਆ ਇਹਨੇ ਕੋਈ ਕਿਤਾਬ ਨੇ ਜਿਹੜੀ ਹੈਗੀ ਇਹਨੇ ਵੀ ਆਪਣੀ ਕਿਤਾਬ 'ਚ ਕੋਈ ਜ਼ਿਕਰ ਨਹੀਂ ਕੀਤਾ ਵੀ ਗੁਰੂ ਸਾਹਿਬ ਰੁਕੇ ਸੀ ਨਹੀਂ, ਉਹਨੇ ਨਾ ਇਹ ਆਪ ਰੁਕਿਆ ਮੁਰਤਜ਼ਾ ਖਾਨ, ਤੇ ਨਾ ਹੀ ਉਹਨੇ ਖੁਸਰੋ ਦੇ ਉੱਥੇ ਰੁਕਣ ਦਾ ਜ਼ਿਕਰ ਕੀਤਾ। ਹੁਣ ਅੱਛਾ, ਹੋਰ ਹੈਰਾਨੀ ਦੀ ਗੱਲ ਇਹ ਹੈ ਵੀ ਇਸ ਕਿਤਾਬ ਦੇ ਵਿੱਚ ਇਹ ਵੀ ਨਹੀਂ ਲਿਖਿਆ ਗਿਆ ਵੀ ਖੁਸਰੋ ਨੇ ਗੁਰੂ ਸਾਹਿਬ ਨੂੰ ਕੈਦ ਕੀਤਾ ਜਾਂ ਸ਼ਹੀਦ ਕੀਤਾ, ਜਿਹੜੀ ਤੁਜ਼ਕੇ ਜਹਾਂਗੀਰੀ ਹੈਗੀ ਆ, ਜਿਹੜੀ ਜਹਾਂਗੀਰ ਦੀ ਆਪਣੀ ਲਿਖਤ ਹੈਗੀ ਆ, ਉਹਦੇ ਵਿੱਚ ਉਹ ਬੜਾ ਕਲੀਅਰਲੀ ਲਿਖਦੇ ਆ ਵੀ ਮੈਂ ਜਿਹੜਾ ਮੁਰਤਜ਼ਾ ਖਾਨ ਆ ਉਹਦੇ ਕੋਲ ਗੁਰੂ ਅਰਜਨ ਦੇਵ ਜੀ ਨੂੰ ਸਪੁਰਦ ਕਰ ਚੱਲਿਆ। ਮਤਲਬ ਬਹੁਤ ਵੱਡੀ ਸਟੇਟਮੈਂਟ ਹੈ ਕਿ ਜਹਾਂਗੀਰ ਵੱਲੋਂ ਕਿ ਮੈਂ ਹੁਣ ਜਿਹੜੀ ਮਤਲਬ ਇਹ ਸਜ਼ਾ ਹੈਗੀ ਆ ਇਹਦਾ ਇੰਚਾਰਜ ਮੈਂ ਮੁਰਤਜ਼ਾ ਖਾਨ ਨੂੰ ਬਣਾਤਾ। ਇਹ ਤੁਜ਼ਕੇ ਜਹਾਂਗੀਰੀ ਲਿਖਦੀ ਹੈ, ਬਟ ਇਟ ਡਜ਼ ਨਾਟ ਮੈਚ ਵਿਦ ਦਿਸ ਪਾਰਟਿਕੂਲਰ ਬੁੱਕ, ਮਤਲਬ ਵਿਚ ਡਜ਼ ਨਾਟ ਸੇ, ਮਤਲਬ ਇਸ ਕਿਤਾਬ ਲਿਖਣ ਵਾਲੇ ਦੇ ਮੁਤਾਬਕ ਜਾਂ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਕਿ ਮਤਲਬ ਮੁਰਤਜ਼ਾ ਖਾਨ ਨੂੰ ਇਸ ਚੀਜ਼ ਦੇ ਲਈ ਚੀਫ ਬਣਾਇਆ ਗਿਆ, ਜਾਂ ਉਹਦੇ ਕੋਲ ਇਸ ਚੀਜ਼ ਦੀ ਜਿਹੜੀ ਹੈਗੀ ਇਨਫੋਰਮੇਸ਼ਨ ਨਹੀਂ ਹੈਗੀ। ਸੋ ਦੈਟਸ ਵਾਟ ਮੇਕ ਪੰਜਵੇਂ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਦੇ ਸਰਕਮਸਟੈਂਸਸ ਟੂ ਅੰਡਰਸਟੈਂਡ ਵੈਰੀ ਕੰਟਰੋਵਰਸ਼ੀਅਲ ਟੌਪਿਕ ਵੀ ਕਿਉਂ ਮੁਰਤਜ਼ਾ ਖਾਨ ਦਾ ਜਿਹੜਾ ਨਾਮ ਹੈਗਾ ਜਹਾਂਗੀਰ ਵੱਲੋਂ ਲਿਆ ਗਿਆ, ਜਦ ਕਿ ਮੁਰਤਜ਼ਾ ਖਾਨ ਦੀ ਜਿਹੜੀ ਆਪਣੀ ਬਾਇਓਗ੍ਰਾਫੀ ਹੈ ਉਹਦੇ ਵਿੱਚ ਇਹ ਜ਼ਿਕਰ ਨਹੀਂ ਆਉਂਦਾ ਕੁਝ ਵੀ ਉਹ ਜਿਹੜਾ ਸੀ ਇੰਚਾਰਜ ਸੀਗਾ, ਉਹਨਾਂ ਦੀ ਜਿਹੜੀ ਉੱਥੇ ਕੈਦ ਹੋਈ ਹੈ, ਜਾਂ ਉਹਨਾਂ ਨੂੰ ਜਿਹੜਾ ਸੀ ਜਹਾਂਗੀਰ ਵੱਲੋਂ ਉਹਨੂੰ ਫੜਾ ਦਿੱਤਾ ਗਿਆ, ਜਾਂ ਉਸ ਜਿਹੜੇ ਸਾਰਾ ਟ੍ਰਿਪ ਹੈ ਉਹਦੇ ਵਿੱਚ ਮੁਰਤਜ਼ਾ ਖਾਨ ਦਾ ਜਾਂ ਖੁਸਰੋ ਦਾ ਕੋਈ ਰਸਤੇ ਵਿੱਚ ਗੁਰੂ ਸਾਹਿਬ ਨੂੰ ਮਿਲਣ ਦਾ ਜਿਹੜਾ ਟ੍ਰਿਪ ਦਾ ਜਿਹੜਾ ਈਵਨ ਉਹ ਸ਼ਹਿਰਾਂ ਦਾ ਨਾਮ ਵੀ ਨਹੀਂ ਹੈਗਾ, ਗੋਇੰਦਵਾਲ ਸ਼ਹਿਰ ਦਾ ਵੀ ਨਾਮ ਜਿਹੜਾ ਹੈਗਾ ਉਹ ਵਿੱਚ ਨਹੀਂ ਆਉਂਦਾ ਕਿਤੇ। ਜੀ ਢਿੱਲੋਂ ਸਾਹਿਬ। ਡਾਕਟਰ ਸਾਹਿਬ, ਮੁਰਤਜ਼ਾ ਖਾਨ ਦੀ ਗੱਲ ਉਹਨੇ ਇਹਦੇ 'ਚ ਜਿਹੜੀ ਬਗਾਵਤ ਉਹਨੂੰ ਤੋੜਨ 'ਚ ਉਹਦਾ ਬੜਾ ਜਿਵੇਂ ਦੱਸਿਆ ਕਿਰਦਾਰ ਸੀ, ਉਹਨੂੰ ਕੋਈ ਜਗੀਰ ਵਗੈਰਾ ਕੋਈ ਸਰਕਾਰ ਨੇ ਉਦੋਂ ਫਿਰ ਦਿੱਤੀ? ਹਾਂਜੀ, ਇੱਕ ਤਾਂ ਸੀਗਾ ਵੀ ਜਦੋਂ ਖੁਸਰੋ ਨੂੰ ਅਰੈਸਟ ਕਰ ਲਿਆ, ਫਟਾਫਟ ਉਹਨੂੰ ਮੁਰਤਜ਼ਾ ਖਾਨ ਨੂੰ ਗਵਰਨਰ ਆਫ ਗੁਜਰਾਤ ਬਣਾ ਕੇ ਡਿਸਪੈਚ ਕਰਤਾ ਗਿਆ। ਪਰ ਉਸ ਵੇਲੇ ਜਿਹੜਾ ਗਵਰਨਰ ਆਫ ਲਾਹੌਰ ਸੀਗਾ, ਉਹ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ, ਦਿਲਾਵਰ ਖਾਨ ਸੀਗਾ, ਜਿਹੜਾ ਕੁਝ ਦਿਨ ਪਹਿਲਾਂ ਸ਼ਹਿਰ ਛੱਡ ਕੇ ਚਲਾ ਗਿਆ ਸੀ ਜਦੋਂ ਖੁਸਰੋ ਆ ਰਿਹਾ ਸੀ। ਸੋ ਇਸ ਕਰਕੇ ਇਹ ਥੋੜਾ ਜਿਹਾ ਕਨਫਿਊਜ਼ਿੰਗ ਹੋ ਜਾਂਦਾ ਮੁਗਲ ਹਿਸਟਰੀ ਦੇ ਵਿੱਚ ਵੀ ਜਦੋਂ ਲਾਹੌਰ ਦਾ ਗਵਰਨਰ ਦਿਲਾਵਰ ਖਾਨ ਹੈ ਤੇ ਮੁਰਤਜ਼ਾ ਖਾਨ ਨੂੰ ਕਿਉਂ ਗੁਰੂ ਸਾਹਿਬ ਨੂੰ ਜਹਾਂਗੀਰ ਲਿਖ ਰਿਹਾ ਕਿ ਮੈਂ ਮੁਰਤਜ਼ਾ ਖਾਨ ਦੇ ਸਪੁਰਦ ਜਿਹੜਾ ਸੀ ਉਹਨੂੰ ਕਰਤਾ, ਜਦ ਕਿ ਮੁਰਤਜ਼ਾ ਖਾਨ ਤਾਂ ਗੁਜਰਾਤ ਜਾ ਚੁੱਕਾ ਹੈ, ਉਹਨੂੰ ਤਾਂ ਗੁਜਰਾਤ ਭੇਜ ਦਿੱਤਾ ਗਿਆ ਸੀ। ਸੋ ਇਹ ਹੁਣ 4 ਸਾਲਾਂ ਬਾਅਦ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ 1610 ਦੇ ਵਿੱਚ ਮੈਨੂੰ ਇੱਕ ਹੋਰ ਐਂਟਰੀ ਮਿਲੀ ਹੈ ਕਿ ਜਿਹੜਾ ਮੁਰਤਜ਼ਾ ਖਾਨ ਸੀ ਉਹਨੂੰ ਲਾਹੌਰ ਦਾ ਗਵਰਨਰ ਬਣਾਇਆ ਗਿਆ, ਤੇ 1611 ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਇਹਦੀ ਹੋਰ ਜਗੀਰ ਐਡ ਕੀਤੀ ਗਈ। ਸੋ ਇਹ 4 ਸਾਲਾਂ ਬਾਅਦ ਦੀ ਐਂਟਰੀ ਮਿਲਦੀ ਹੈ ਕਿ ਉਹ ਲਾਹੌਰ ਦਾ ਗਵਰਨਰ ਜਿਹੜਾ ਸੀ ਬਣਿਆ ਸੀ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ, ਪਰ ਇਹਦੀ ਜਗੀਰ ਕਾਫੀ ਐਡ 1611 ਦੇ ਵਿੱਚ ਜਿਹੜੀ ਸੀ ਨਾਲ ਐਡ ਕੀਤੀ ਗਈ ਹੈ। ਮੁਰਤਜ਼ਾ ਖਾਨ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਸੀ ਉਹ ਜਹਾਂਗੀਰ ਵੱਲੋਂ ਬਹੁਤ ਪਸੰਦ ਕੀਤੀ ਜਾਂਦੀ ਸੀ। ਹੀ ਵਾਸ ਵਨ ਆਫ ਹਿਸ ਫੇਵਰਿਟ ਜਨਰਲਸ, ਕਮਾਂਡਰਸ, ਐਡਮਿਨਿਸਟ੍ਰੇਟਰਸ। ਜੀ ਸਰ। ਅੱਛਾ ਡਾਕਟਰ ਸਾਹਿਬ, ਸਾਰੀਆਂ ਕਿਤਾਬਾਂ ਜਿਹੜੀਆਂ ਕਹਿੰਦੀਆਂ ਖੁਸਰੋ ਨੂੰ ਗੁਰੂ ਅਰਜਨ ਦੇਵ ਜੀ ਮਿਲੇ ਸੀ, ਉਹ ਸਾਰੀਆਂ ਗੋਇੰਦਵਾਲ ਹੀ ਇਸ ਮੀਟਿੰਗ ਬਾਰੇ ਦੱਸਦੀਆਂ ਨੇ ਵੀ ਉੱਥੇ ਹੋਈ ਮੀਟਿੰਗ? ਹਾਂਜੀ ਢਿੱਲੋਂ ਸਾਹਿਬ, ਇਹ ਵੀ ਉਹਨਾਂ 'ਚ ਕੋਈ ਵਖਰੇਵਾ ਹੈਗਾ? ਹਾਂਜੀ, ਉਹਨਾਂ 'ਚ ਬਹੁਤ ਵਖਰੇਵਾ ਹੈਗਾ। ਜਿਹੜੀਆਂ ਜ਼ਿਆਦਾਤਰ ਸਿੱਖ ਇਤਿਹਾਸ ਦੀਆਂ ਕਿਤਾਬਾਂ ਹੈਗੀਆਂ ਉਹ ਸਾਰੀਆਂ ਜ਼ਿਆਦਾਤਰ ਮੋਸਟ ਆਫ ਦੈਮ ਸੇ ਕਿ ਗੁਰੂ ਸਾਹਿਬ ਨੇ ਖੁਸਰੋ ਨੂੰ ਜਿਹੜਾ ਸੀ ਮੁਲਾਕਾਤ ਜੋ ਕੀਤੀ, ਜੋ ਖੁਸਰੋ ਮਿਲਣ ਆਇਆ ਉਹ ਗੋਇੰਦਵਾਲ ਮਿਲਣ ਆਇਆ। ਪਰ ਇੱਕ ਮੈਨੂੰ ਮਿਲੀ ਹੈ ਮਹਿਮਾ ਪ੍ਰਕਾਸ਼ ਕਵਿਤਾ,
ਜਿਹਦੇ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ, ਸਰੂਪਦਾਸ ਭੱਲਾ ਦੀ ਕਿਤਾਬ ਹੈ 1776। ਉਹਦੇ ਵਿੱਚ ਮੈਂ ਕੁਝ ਲਾਈਨਾਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਜਿਹੜੀ ਮੈਂ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕੀਤੀਆਂ ਹੈ। ਉਹ ਲਿਖਦੇ ਆ ਕਿ ਸਤਿਗੁਰ ਤਰਨ ਤਾਰਨ ਪਰ ਗਏ, ਕੇਤਕ ਦਿਨ ਤਹਾਂ ਬੀਤਤ ਭਏ। ਮਤਲਬ ਸੱਚੇ ਗੁਰੂ ਤਰਨ ਤਾਰਨ ਗਏ, ਜਿੱਥੇ ਉਹਨਾਂ ਨੇ ਕਈ ਦਿਨ ਬਿਤਾਏ। ਤਹਾਂ ਭਾਗਾ ਆਇਆ ਇੱਕ ਸ਼ਹਿਜ਼ਾਦਾ, ਕਛੂ ਬਾਦਸ਼ਾਹ ਸੋ ਭੈ ਵਿਵਾਦਾ। ਤੇ ਉੱਥੇ ਇੱਕ ਪ੍ਰਿੰਸ ਜੀ ਜਿਹੜਾ ਉਹ ਭੱਜ ਕੇ ਆਇਆ, ਤੇ ਉਹਦੇ ਜਿਹਦੇ ਕੀ ਆਪਣੇ ਬਾਦਸ਼ਾਹ ਦੇ ਨਾਲ ਕੁਝ ਭਿੰਨ ਭੇਦ ਸੀਗੇ, ਕੁਝ ਡਿਸਪਿਊਟ ਸੀਗੇ। ਸੋ ਇਹ ਲਾਈਨਾਂ ਤਾਂ ਲੰਬੀਆਂ ਹੈਗੀਆਂ, ਪਰ ਮੈਂ ਸਿਰਫ ਇੰਨਾ ਕਿ ਸੁਣਾਉਂਗਾ ਕਿਉਂਕਿ ਇੱਥੇ ਉਹਨੇ ਸ਼ਹਿਰ ਦਾ ਨਾਮ ਤਰਨ ਤਾਰਨ ਜਿਹੜਾ ਹੈ ਉਹ ਸ਼ੋਅ ਕੀਤਾ, ਨਾਟ ਗੋਇੰਦਵਾਲ। ਇਹ ਹੈਗੀ ਹੁਣ ਕਿਤਾਬ 1776 ਦੀ ਜਿਹੜੀ ਲਿਖਤ ਹੈਗੀ ਆ। ਇਹ ਜਿਹੜੀ ਹੁਣ ਕਿਤਾਬ ਹਿਸਟਰੀ ਆਫ ਜਹਾਂਗੀਰ ਆਪਾਂ ਗੱਲ ਕਰਕੇ ਹਟੇ ਆ ਪਹਿਲਾਂ, ਬੈਨੀ ਪ੍ਰਸਾਦ ਦੀ ਜਿਹੜੀ ਕਿਤਾਬ ਲਿਖੀ ਗਈ ਆ ਆਪਣੇ 1930 ਦੇ ਵਿੱਚ, ਬਹੁਤ ਫੇਮਸ ਬੁੱਕ ਹੈਗੀ ਹੈ। ਜਿਵੇਂ ਪਹਿਲਾਂ ਕਹਿ ਕੇ ਹਟਿਆ, ਉਹ ਅਮਰੀਕਾ ਦੀ ਹਰੇਕ ਯੂਨੀਵਰਸਿਟੀ 'ਚ ਪੜ੍ਹੀ ਜਾਂਦੀ ਹੈ। ਕਿਤਾਬ ਦੇ ਵਿੱਚ ਵੀ ਤਰਨਤਾਰਨ ਸ਼ਹਿਰ ਹੀ ਉਹ ਲਿਖਦਾ ਹੈ ਕਿ ਜਿੱਥੇ ਇੰਗਲਿਸ਼ ਦੇ ਵਿੱਚ ਉਹ ਲਿਖਦਾ ਹੈ ਕਿ ਖੁਸਰੋ sought and obtained the benediction of the influential Sikh Guru, the editor of the Sikh scriptures। ਸੋ ਕੁਝ ਕਿਤਾਬਾਂ ਜਿਨ੍ਹਾਂ ਨੇ ਮਹਿਮਾ ਪ੍ਰਕਾਸ਼ ਕਵਿਤਾ ਨੂੰ ਫੋਲੋ ਕੀਤਾ, ਉਹ ਜਿਹੜਾ ਤਰਨਤਾਰਨ ਸ਼ਹਿਰ ਲਿਖਦੀਆਂ, ਤੇ ਜਿਹੜਾ ਹੋਰ ਕਿਤਾਬਾਂ ਜਿਹੜੀਆਂ ਹੈਗੀਆਂ, ਜਿਹੜੀਆਂ ਤੁਸਕੇ ਜਹਾਂਗੀਰੀ ਜਾਂ ਹੋਰ ਦੇ ਫੋਲੋ ਕਰਦੀਆਂ, ਉਹਨਾਂ ਸ਼ਹਿਰ ਜਿਹੜਾ ਗੋਇੰਦਵਾਲ ਦਾ ਨਾਮ ਆਉਂਦਾ। ਸੋ ਇਹ ਵੀ ਇਤਿਹਾਸ ਦੇ ਵਿੱਚ ਦੋ ਅਲੱਗ-ਅਲੱਗ ਜਗ੍ਹਾ ਡਿਫਰੈਂਟ ਹੈਗੀਆਂ, ਤਰਨਤਾਰਨ ਐਂਡ ਗੋਇੰਦਵਾਲ, ਜਿੱਥੇ ਕਿਹਾ ਜਾਂਦਾ ਕਿ ਗੁਰੂ ਸਾਹਿਬ ਦੀ ਮੁਲਾਕਾਤ ਖੁਸਰੋ ਦੇ ਨਾਲ ਹੋਈ ਹੈ। ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਤੁਹਾਨੂੰ ਕੀ ਲੱਗਦਾ ਫਿਰ ਖੁਸਰੋ ਵੱਲੋਂ ਗੁਰੂ ਅਰਜਨ ਦੇਵ ਜੀ ਦੀ ਮਦਦ ਕਰਨ ਵਾਲੀ ਕਹਾਣੀ ਬਾਰੇ, ਉਹਦੇ ਵੱਲੋਂ ਕੀ ਲੱਗਦਾ? ਚਲੋ ਸਾਹਿਬ, ਇਹ ਕੁਐਸਚਨ ਕਿਉਂਕਿ ਆਪਾਂ ਨਾ ਇਸ ਚੈਪਟਰ ਨੂੰ ਤਾਂ ਹੀ ਆਪਾਂ ਇੰਨੇ ਪਾਰਟਸ ਦੇ ਵਿੱਚ ਵੰਡਿਆ, ਆਪਾਂ ਵੀ ਵਿਲ ਡਿਸਕਸ ਇਟ ਐਜ਼ ਵੀ ਗੋਜ਼, ਕਿ ਮਤਲਬ ਮੇਰਾ ਪਰਸਨਲ ਇਹਦੇ ਬਾਰੇ, ਮੈਂ ਕਿਤਾਬ ਦੇ ਵਿੱਚ ਤਾਂ ਇਹਨੂੰ ਕਹਿ ਲਓ ਕਿ ਕਾਫੀ ਡਿਟੇਲ ਦੇ ਵਿੱਚ ਕਵਰ ਕੀਤਾ ਹੋਇਆ ਕਿ ਮੇਰਾ ਆਪਣਾ ਪਰਸਨਲ ਕੀ ਹੈਗਾ। ਹੁਣ ਜੇ ਤੁਸੀਂ ਦੇਖੋ ਮੈਕਸ ਮਿਕੋਲਫ ਦੀ ਕਿਤਾਬ ਹੈਗੀ ਆ ਦ ਸਿੱਖ ਰਿਲੀਜਨ, ਬਹੁਤ ਇਹਨੂੰ ਆਦਰ ਮਾਨ ਮਿਲਦਾ ਇਸ ਕਿਤਾਬ ਨੂੰ ਸਿੱਖ ਇਤਿਹਾਸ ਦੇ ਵਿੱਚ। ਉਹ ਆਪਣੀ ਕਿਤਾਬ ਦੇ ਵਿੱਚ ਕੀ ਲਿਖਦਾ, ਹੋਰ ਅੱਗੇ ਉਹਦੀ ਲਾਈਨ ਉਹਨੇ ਐਡ ਕੀਤੀ ਹੈ। ਉਹ ਕਹਿੰਦਾ ਵੀ ਜਦੋਂ ਖੁਸਰੋ ਮਿਲਿਆ ਗੁਰੂ ਅਰਜਨ ਦੇਵ ਜੀ ਨੂੰ, ਗੁਰੂ ਸਾਹਿਬ ਨੇ ਕੰਪੈਸ਼ਨ ਦੇ ਨਾਲ ਉਹਨੂੰ 5000 ਰੁਪਏ ਵੀ ਦਿੱਤੇ ਵੀ ਉਹ ਜਾ ਕੇ ਕਾਬਲ ਨੂੰ ਭੱਜ ਸਕੇ। ਉਹ ਇਹ ਵੀ ਲਿਖਦਾ ਵੀ ਉਹਨੇ ਖੁਸਰੋ ਜਿਹੜਾ ਸੀ, ਉਹਨੇ ਗੁਰੂ ਸਾਹਿਬ ਤੋਂ ਮਦਦ ਇਸ ਲਈ ਲਈ, ਜਾਂ ਗੁਰੂ ਸਾਹਿਬ ਨੇ ਉਹਦੀ ਮਦਦ ਇਸ ਕਰਕੇ ਕੀਤੀ ਕਿਉਂਕਿ ਖੁਸਰੋ ਪਹਿਲਾਂ ਵੀ ਆਪਣੇ ਗ੍ਰੈਂਡਫਾਦਰ ਐਂਪਰਰ ਅਕਬਰ ਦੇ ਨਾਲ ਕਈ ਵਾਰੀ ਜਿਹੜਾ ਸੀ ਗੁਰੂ ਸਾਹਿਬ ਨੂੰ ਮਿਲ ਚੁੱਕਾ ਸੀ, ਤੇ ਜਿਹੜਾ ਸੀ ਗੁਰੂ ਸਾਹਿਬ ਜਿਹੜੇ ਸੀ ਉਹਨਾਂ ਨੇ ਐਜ਼ ਏ ਡੈਟ ਆਫ ਗ੍ਰੈਟੀਟਿਊਡ ਕਹਿ ਲਓ ਸੀ ਉਹਨਾਂ ਦੀ ਹੈਲਪ ਕੀਤੀ। ਸੋ ਇਤਿਹਾਸਕਾਰਾਂ ਨੇ ਇਹਨੂੰ ਕਾਫੀ ਪ੍ਰੋਮੀਨੈਂਟ ਕਰਕੇ ਹਿਸਟਰੀ 'ਚ ਰੱਖਿਆ। ਬਈ ਤੁਸੀਂ ਦੇਖੋ ਜਦੋਂ ਮੈਕਸ ਮੈਕੋਲਫ ਦੀ ਕਿਤਾਬ ਹੈਗੀ ਇਹਦਾ, ਦਰਬਾਰ ਸਾਹਿਬ ਜਦੋਂ ਵੀ ਕੋਈ ਫੋਰਨ ਤੋਂ ਵਿਜ਼ਿਟਰ ਜਾਂਦੇ ਆ ਉਹਨਾਂ ਨੂੰ ਹਾਲੇ ਵੀ ਮੈਕਸ ਮੈਕੋਲਫ ਦੀ ਕਿਤਾਬਾਂ ਦਾ ਸੈੱਟ ਦਿੱਤਾ ਜਾਂਦਾ। 6 ਕਿਤਾਬਾਂ, 6 ਵੋਲੀਅਮ ਹੈਗੇ ਆ, 1909 ਦੇ ਵਿੱਚ ਲਿਖੀਆਂ ਗਈਆਂ। ਉਹਦੇ ਵਿੱਚ ਉਹ ਇਹ 5000 ਰੁਪਏ ਦਾ ਵੀ ਜ਼ਿਕਰ ਕਰਦਾ ਹੈ। ਕਈ ਹੋਰ ਕਿਤਾਬਾਂ ਹੈਗੀਆਂ ਜਿਨ੍ਹਾਂ 'ਚ ਇਹ ਹੈਗਾ ਕਿ ਗੁਰੂ ਸਾਹਿਬ ਨੇ ਉਹਦੇ ਮੱਥੇ ਤੇ ਟਿੱਕਾ ਲਾਇਆ, ਮਤਲਬ ਸਪਿਰਿਚੁਅਲ ਬਲੈਸਿੰਗ ਹੀ ਦਿੱਤੀਆਂ। ਪਰ ਆਹ ਜਿਹੜਾ ਮੈਕਸ ਮੈਕੋਲਫ ਹੈ ਉਹ ਈਵਨ ਇੱਕ ਅਮਾਉਂਟ ਵੀ ਜਿਹੜੀ ਹੈਗੀ ਆ ਉਹ ਨਾਲ ਲਿਖ ਦਿੰਦਾ ਹੈ। ਸੋ ਆਪਾਂ ਸਾਰੇ ਜਿਹੜੇ ਚੈਪਟਰ ਨੂੰ ਕੰਪਲੀਟ ਕਰਕੇ ਫਿਰ ਆਪਾਂ ਜਿਹੜੇ ਨਕਸ਼ਬੰਦੀ ਸੀਗੇ ਉਹਨਾਂ ਦਾ ਕੀ ਰੋਲ ਹੈਗਾ, ਜਿਹੜੀ ਜੀਜ਼ੂਇਟ ਲੈਡਰ ਉਹਦਾ ਕੀ ਰੋਲ ਹੈਗਾ, ਜਿਹੜਾ ਇਹ ਖੁਸਰੋ ਦਾ ਰਿਬੇਲੀਅਨ ਉਹਦਾ ਕੀ ਰੋਲ ਹੈਗਾ, ਫਿਰ ਆਪਾਂ ਜਿਹੜਾ ਹੈਗਾ ਥੋੜਾ ਜਿਹਾ ਆਪਾਂ ਕੰਮ ਆਪਣੇ ਲੋਕਾਂ ਲਈ ਕਿਤਾਬ ਪੜ੍ਹਨ ਲਈ ਵੀ ਛੱਡ ਦਿੰਦੇ ਆ। ਜੇ ਉਹ ਇਹ ਕਿਤਾਬ ਨੂੰ ਪੜ੍ਹਨਗੇ ਉਹਨਾਂ ਵਿੱਚ ਉਹਨਾਂ ਨੂੰ ਜ਼ਰੂਰ ਜਿਹੜਾ ਮੇਰੀ ਸਮਰੀ ਹੈ, ਪਰ ਇਹ ਹੁੰਦਾ ਵੀ ਬਾਕੀ ਉੱਥੋਂ ਲੱਭ ਲੈਣ। ਹਾਂਜੀ, ਬਾਕੀ ਉੱਥੋਂ ਲੱਭ ਲੈਣ। ਪਰ ਇਹ ਵੀ ਹੁੰਦਾ ਕਿ ਥੋੜਾ ਜਿਹਾ ਆਪ ਵੀ ਇਹ ਸਾਰੀ ਸਟੋਰੀ ਨੂੰ ਖੁਦ ਆਪ ਵੀ ਸਾਰੀ ਨੂੰ ਦੇਖੋ, ਸਾਰੇ ਪੁਆਇੰਟਸ ਨੂੰ ਪੜ੍ਹੋ, ਕਈ ਮਹੀਨੇ ਲਾਓ। ਮਤਲਬ ਏਦਾਂ ਨਹੀਂ ਵੀ ਸਿੱਧੀ ਗੁਰੂ ਸਾਹਿਬ ਦੀ ਆਪਾਂ ਸ਼ਹਾਦਤ ਤੇ ਇੱਕ ਦਿਨ ਸ਼ਬੀਲ ਲਾ ਲਏ, ਏਦਾਂ ਨਹੀਂ ਹੈ। ਉਹਦੇ ਉੱਤੇ ਪੂਰੀ ਰਿਸਰਚ ਆਪਣੀ ਖੁਦ ਕਰੋ, ਖੁਦ ਇਹਨਾਂ ਪੁਰਾਣੀਆਂ ਕਿਤਾਬਾਂ 'ਚ ਜਾਓ, ਇਹਨਾਂ ਨੂੰ ਡਿਟੇਲ ਨਾਲ ਪੜ੍ਹੋ, ਔਰ ਆਪਣਾ ਜਿਹੜਾ ਫਾਈਨਲ ਜਿਹੜਾ ਰਿਜ਼ਲਟ ਹੈ ਖੁਦ ਕੱਢੋ। ਔਰ ਤੁਹਾਡਾ ਰਿਜ਼ਲਟ ਹੋ ਸਕਦਾ ਇੱਕ ਇਸ ਵੇਲੇ ਆਪਾਂ ਨੂੰ 111 ਲੋਕੀ ਸੁਣ ਰਹੇ ਆ, 111 ਲੋਕਾਂ ਦਾ ਜ਼ਰੂਰੀ ਨਹੀਂ ਹੈ ਕਿ ਜਿਹੜੀਆਂ ਗੱਲਾਂ ਆ ਉਹ ਮੈਚ ਕਰਨ। ਕਿਸੇ ਨੇ ਜਿਹੜੀ ਹੈਗੀ ਉਹਨੂੰ ਲੱਗਣਾ ਚੰਦੂ ਦਾ ਰੋਲ ਸੀ, ਕਿਸੇ ਨੂੰ ਲੱਗਣਾ ਜਹਾਂਗੀਰ ਦਾ ਰੋਲ ਸੀ। ਉਹ ਠੀਕ ਹੈ, ਜਿੱਦਾਂ ਤੁਹਾਡੀ ਵੀ ਮਰਜ਼ੀ ਹੈ, ਉਹ ਤੁਹਾਡਾ ਕੰਮ ਹੈ। ਸਾਡਾ ਕੰਮ ਹੈ ਤੁਹਾਨੂੰ ਸਾਰਾ ਡਾਟਾ ਕੱਢ ਕੇ ਵਿਦ ਪੇਜ ਨੰਬਰਸ ਪੁਰਾਣੀਆਂ ਕਿਤਾਬਾਂ 'ਚੋਂ ਦੇ ਦੇਣੇ ਆ। ਤੁਸੀਂ ਖੁਦ ਜਿਹੜੀ ਪਿਕਚਰ ਉਹਨੂੰ ਕ੍ਰੀਏਟ ਕਰੋ, ਤੁਹਾਨੂੰ ਜਿਹੜੀ ਪਿਕਚਰ ਹੈ ਸਮਝ ਲੱਗਣ ਲੱਗੂਗੀ, ਤਾਂ ਕਿ ਤੁਸੀਂ ਕਿਸੇ ਹਿਸਟੋਰੀਅਨ ਦੇ ਇਨਫਲੂਐਂਸ ਥੱਲੇ ਨਾ ਆ ਜਾਓ। ਤੁਸੀਂ ਆਪਣਾ ਜਿਹੜਾ ਹੈਗਾ ਜ਼ਿਹਨ ਨੂੰ ਵਰਤ ਕੇ, ਤਾਂ ਹੀ ਆਪਾਂ ਜਿਹੜੀ ਇਹ ਸਟੋਰੀ ਹੈਗੀ ਆ ਅਨਬਾਇਸਡ ਰੱਖਦੇ ਆ। ਆਪਾਂ ਸਿਰਫ ਪੁਰਾਣੀਆਂ ਕਿਤਾਬਾਂ 'ਚੋਂ ਪੇਜ ਨੰਬਰ, ਪਬਲੀਕੇਸ਼ਨ ਨੰਬਰ, ਕਿਹੜੇ ਵਰਕੇ ਤੇ ਕਿਹਨੇ ਕੀ ਲਿਖਿਆ ਉਹ ਤੁਹਾਨੂੰ ਦੱਸ ਦਿੱਤਾ, ਪੂਰੀ ਪਿਕਚਰ ਕ੍ਰੀਏਟ ਕਰ ਦਿੱਤੀ ਖੁਸਰੋ ਦੀ। ਅੱਜ ਅਗਲੀ ਵਾਰੀ ਆਪਾਂ ਗੱਲ ਕਰਾਂਗੇ ਜਿਹੜਾ ਪੋਰਤੂਗੀਜ਼ ਬੰਦਾ ਉੱਥੇ ਪਹੁੰਚਿਆ ਹੋਇਆ, ਜਿਹੜਾ ਕ੍ਰਿਸਚੀਅਨ ਮਿਸ਼ਨਰੀ ਆ, ਉਹਦੀ ਚਿੱਠੀ ਦਾ ਬਹੁਤ ਰੌਲਾ ਪੈਂਦਾ ਰਹਿੰਦਾ। ਆਪਾਂ ਅਗਲੀ ਵਾਰੀ ਉਹਦੇ ਬਾਰੇ ਸੈਸ਼ਨ ਕਰਾਂਗੇ। ਸੋ ਇਦਾਂ ਕਰਦਿਆਂ ਕਰਦਿਆਂ ਤੁਹਾਨੂੰ ਪਿਕਚਰ ਜਿਹੜੀ ਹੈਗੀ ਆ, ਪਰ ਫਿਰ ਵੀ ਜਿਹੜਾ ਫਾਈਨਲ ਰਿਜ਼ਲਟ ਹੈ
ਤੁਸੀਂ ਕਿਤਾਬ ਮੇਰੀ ਲੈ ਸਕਦੇ ਹੋ ਜਿਸ 'ਚ ਮੈਂ ਫਾਈਨਲ ਰਿਜ਼ਲਟ ਦਿੱਤਾ ਹੈ, ਪਰ ਤੁਸੀਂ ਬਿਹਤਰ ਇਹ ਹੈ ਕਿ ਤੁਸੀਂ ਆਪਣਾ ਬਿਲਡ ਕਰੋ। ਜੀ ਢਿੱਲੋਂ ਸਾਹਿਬ ਤੁਹਾਨੂੰ ਮੁਸਕਰਾਹਟ ਆਈ, ਕੀ ਹੋਇਆ? ਮੈਂ ਕਿਹਾ ਫਾਈਨਲ ਰਿਜ਼ਲਟ ਜਿਹੜਾ ਕਿਤਾਬ 'ਚ ਮਿਲਣਾ ਸਰ। ਬਿਲਕੁਲ ਜੀ, ਇਹ ਵੀ ਦੇਖੋ ਹੁਣ ਸਾਰੀ ਗੱਲ ਜੇ ਆਪਾਂ ਬੋਲ ਕੇ ਦੱਸੀ ਜਾਈਏ ਫਿਰ ਵੀ ਇਦਾਂ ਨਾ, ਕਿਤਾਬ ਲਓਗੇ ਤਾਂ ਹੀ ਸਾਡੀ ਟੀਮ ਨੂੰ ਕੁਝ ਉਤਸ਼ਾਹ ਮਿਲੂਗਾ। ਡਾਕਟਰ ਸਾਹਿਬ 50 ਮਿੰਟ ਹੋ ਗਏ, 5 ਮਿੰਟ ਅੱਗੇ ਆਲਰੇਡੀ ਸਾਡਾ ਉੱਤੇ ਹੋ ਚੁੱਕਿਆ। ਬਹੁਤ ਸ਼ੁਕਰੀਆ ਤੁਹਾਡਾ ਅੱਜ ਦੇ ਸੈਸ਼ਨ ਦਾ, ਅੱਜ ਦੇ ਪ੍ਰੋਗਰਾਮ ਦਾ ਟਾਈਮ ਦੇਣ ਦਾ। ਫਿਰ ਮਿਲਾਂਗੇ ਦੋਸਤਾਂ ਨੂੰ, ਅਗਲਾ ਸੈਸ਼ਨ ਡਾਕਟਰ ਸਾਹਿਬ ਨਾਲ ਕਰਾਂਗੇ, ਤੁਹਾਡੇ ਰੂਬਰੂ ਹਾਜ਼ਰ ਹੋਵਾਂਗੇ। ਬਹੁਤ ਸਾਰੇ ਦੋਸਤਾਂ ਨੇ ਕਮੈਂਟ ਕੀਤੇ, ਸਾਰਿਆਂ ਦਾ ਬਹੁਤ ਸ਼ੁਕਰੀਆ। ਜਿੰਨੇ ਵੀ ਜੁੜੇ ਨੇ ਉਹਨਾਂ ਨੂੰ 112-13 ਸਾਨੂੰ ਵੇਖਣ ਨੇ, ਸਾਰਿਆਂ ਨੂੰ ਰਿਕੁਐਸਟ ਹੈ ਇੱਕ ਵਾਰੀ ਸ਼ੇਅਰ ਜ਼ਰੂਰ ਕਰ ਦਿਓ, ਭਾਵੇਂ ਫੇਸਬੁੱਕ ਤੇ ਨੇ ਭਾਵੇਂ YouTube ਤੇ ਨੇ। ਅਗਲੇ ਪ੍ਰੋਗਰਾਮ ਤੱਕ ਲਈ ਇਜਾਜ਼ਤ ਚਾਹੁੰਦੇ ਹਾਂ। ਰੱਬ ਰੱਖਾ। ਡਾਕਟਰ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਸੋ ਮਚ ਢਿੱਲੋਂ ਸਾਹਿਬ, ਥੈਂਕ ਯੂ, ਸ਼ੁਕਰੀਆ।